ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਮੈਂ ਤੇ ਸੁਖਵਿੰਦਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਤੇ ਅੱਜ ਦੇ ਸ਼ੋਅ ਦੀ ਅਸੀਂ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਅੱਜ ਮੇਰੇ ਨਾਲ ਜੁੜੇ ਹੋਏ ਆ ਟੋਰਾਂਟੋ ਤੋਂ ਇਸ ਵਕਤ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਅੱਜ ਅਸੀਂ 7 ਮਾਰਚ 2024 ਤੇ 25 ਫੱਗਣ ਨਾਨਕਸ਼ਾਹੀ ਸੰਮਤ 555 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਅੱਜ ਦੀਆਂ ਜਿਹੜੀਆਂ ਬੀਤੇ 24 ਤੋਂ 48 ਘੰਟੇ ਦੀਆਂ ਡਿਵੈਲਪਮੈਂਟਸ ਹੈਗੀਆਂ ਨੇ ਉਹਨਾਂ ਤੇ ਨਜ਼ਰਸਾਨੀ ਮਾਰਦੇ ਹਾਂ। ਜਦੋਂ ਅਸੀਂ ਸਿੱਖ ਡਾਇਸਪੋਰਾ ਦੀ ਗੱਲ ਕਰਦੇ ਹਾਂ ਤਾਂ ਬੀਤੀ ਕੱਲ ਇੱਕ ਵੱਡੀ ਡਿਵੈਲਪਮੈਂਟ ਕੈਨੇਡਾ ਦੇ ਵਿੱਚੋਂ ਸਾਹਮਣੇ ਆਉਂਦੀ ਹੈ, ਜਦੋਂ ਸਰਦਾਰ ਹਰਦੀਪ ਸਿੰਘ ਨਿੱਜਰ ਦਾ ਜੋ ਕਤਲ ਕੀਤਾ ਗਿਆ ਸੀ 18 ਜੂਨ ਨੂੰ ਬੀਤੇ ਲੰਘੇ ਸਾਲ, ਉਸ ਦੀ ਜਿਹੜੀ ਵੀਡੀਓ ਫੁਟੇਜ ਹੈ ਉਹ ਜਗ ਜ਼ਾਹਰ ਉਸ ਹਿਸਾਬ ਨਾਲ ਹੁੰਦੀ ਹੈ ਤੇ ਉਹਦੀ ਇੱਕ ਵੱਡੀ ਜਿਹੜੀ ਵਾਈਡ ਕਵਰੇਜ ਹੈ ਜਿਹੜੀ ਸਿੱਖ ਸਫਾਂ ਦੇ ਵਿੱਚ ਇਸ ਵਕਤ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ, ਉਹ ਸਾਹਮਣੇ ਆਉਂਦੀ ਹੈ ਤੇ ਉਹਦੇ ਵਿੱਚ ਜਿਹੜੀਆਂ ਡੀਟੇਲਸ ਨੇ ਉਹ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਭਾਈ ਇਹ ਕਿਸ ਕਿਸਮ ਦਾ ਇੱਕ ਕੋਆਰਡੀਨੇਟਿਡ ਅਟੈਕ ਸੀ ਜਿਹੜਾ 2 ਮਿੰਟ ਦੇ ਅੰਦਰ ਅੰਦਰ ਖ਼ਤਮ ਕਰਕੇ ਜਿਹੜੇ ਕਿਲਰਸ ਸੀਗੇ ਉਹ ਨਾਲ ਦੀ ਨਾਲ ਉੱਥੋਂ ਜਿਹੜੇ ਆ ਨਿਕਲ ਜਾਂਦੇ ਆ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚੋਂ। ਸੋ ਇਹਦੇ ਤੇ ਥੋੜ੍ਹਾ ਜਿਹਾ ਪਹਿਲਾਂ ਤੇ ਇਹਦੀਆਂ ਜਿਹੜੀਆਂ ਡੀਟੇਲਸ ਜੋ ਸਾਹਮਣੇ ਆਈਆਂ ਨੇ ਉਹ ਵੀ ਅਸੀਂ ਡਿਸਕਸ ਕਰੀਏ ਤੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਵੀ ਐਗਜ਼ੈਕਟਲੀ ਹੋਇਆ ਕੀ ਸੀ ਤੇ ਨਾਲ ਹੀ ਨਾਲ ਫਿਰ ਗੱਲਬਾਤ ਨੂੰ ਅੱਗੇ ਤੋਰਾਂਗੇ। ਜਿਹੜੀ ਕੈਨੇਡੀਅਨ ਅਥਾਰਟੀਜ਼ ਦੀ ਇਹਦੇ ਤੇ ਕਾਰਗੁਜ਼ਾਰੀ ਹੈ ਉਹਦੇ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ। ਪਹਿਲਾਂ ਗੱਲ ਕਰੀਏ ਅਸੀਂ ਜੋ ਇਹਦੀਆਂ ਡੀਟੇਲਸ ਨੇ ਜੋ ਵੀਡੀਓ ਦੇ ਵਿੱਚ ਸਾਹਮਣੇ ਆਈਆਂ ਨੇ ਉਹ ਕੀ ਕਹਿੰਦੀਆਂ ਨੇ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਇਹ ਦੇਖੋ ਰਿਪੋਰਟ ਆ, ਮਤਲਬ ਤੁਹਾਨੂੰ ਯਾਦ ਹੋਣਾ ਕਿ ਇਸ ਤੋਂ ਪਹਿਲਾਂ ਇੱਕ ਵੀਡੀਓ ਦਾ ਜ਼ਿਕਰ ਇੱਕ ਕਾਫੀ ਵੱਡੀ ਰਿਪੋਰਟ ਦੇ ਵਿੱਚ ਜਿਹੜਾ ਸਤੰਬਰ ਮਹੀਨੇ ਦੇ ਵਿੱਚ ਵਾਸ਼ਿੰਗਟਨ ਪੋਸਟ ਅਖਬਾਰ ਨੇ ਵੀ ਕੀਤਾ ਸੀ ਤੇ ਉਹੀ ਜਿਹੜੀ ਵੀਡੀਓ ਆ ਉਹ ਸੇਮ ਉਸੇ ਆਧਾਰ ਤੇ ਜਿਹੜੀ ਕਿ ਫੁਟੇਜ ਕੈਮਰਾ ਫੁਟੇਜ ਆ ਗੁਰਦੁਆਰਾ ਸਾਹਿਬ ਦੀ, ਉਹਦੇ ਵਿੱਚ ਜਿਹੜੀ ਰਿਕਾਰਡਿੰਗ ਆ ਉਹ ਹਾਲਾਂਕਿ ਪਬਲਿਕਲੀ ਰਿਲੀਜ਼ ਨਹੀਂ ਕੀਤੀ ਗਈ ਆ, ਪਰ ਜਿਹੜੇ ਇਹ ਮੀਡੀਆ ਆਊਟਲੈਟਸ ਨੇ, ਅਸੀਂ ਕਹਿ ਸਕਦੇ ਹਾਂ ਕਿ ਵੱਡੇ ਮੀਡੀਆ ਆਊਟਲੈਟਸ ਨੇ, ਉਹਨਾਂ ਨੂੰ ਅਸੈਸ ਜਿਹੜਾ ਇਹਦਾ ਮਿਲਿਆ ਆ ਜਿਹਦੇ ਬੇਸਿਸ ਤੇ ਖਬਰਾਂ ਸਾਹਮਣੇ ਆਈਆਂ ਨੇ। ਤੇ ਗਲੋਬ ਐਂਡ ਮੇਲ ਨੇ ਹੁਣ ਇੱਕ ਖਬਰ ਛਾਪੀ ਹੈ ਜਿਹੜੀ ਕੱਲ, ਇਹ ਬੜੀ ਡਿਟੇਲਡ ਆ ਉਸ ਜਿਹਦਾ ਆਧਾਰ ਸਾਰੀ ਉਹ ਵੀਡੀਓ ਆ ਕਿ ਉਹ ਘਟਨਾ ਕਿਵੇਂ ਵਾਪਰੀ ਆ। ਤੇ ਇਹ ਜੇ ਅਸੀਂ ਦੇਖਦੇ ਹਾਂ ਵੀ ਜਿਹੜੀ ਇਹ ਖਬਰ ਜਿਵੇਂ ਉਹਨਾਂ ਨੇ ਲਾਈ ਆ, ਇਸ ਖਬਰ ਦੇ ਵਿੱਚ ਪੂਰਾ ਉਹਨਾਂ ਨੇ ਜਿਵੇਂ ਇੱਕ ਨਕਸ਼ਾ ਬੰਨੀ ਦਾ ਆ ਵੀ ਕਿਵੇਂ ਇਹ ਮਰਡਰ ਹੋਇਆ ਆ, ਤਾਂ ਉਹ ਸਾਰਾ ਡਿਟੇਲ ਦੇ ਵਿੱਚ ਦੱਸਿਆ, ਜਿਹਦੇ 'ਚ ਕਿ ਉਹ ਦੱਸਦੇ ਆ ਕਿ ਮਤਲਬ ਜਿਹੜਾ ਇਹ ਕੀਤਾ ਗਿਆ ਅਸੈਸੀਨੇਸ਼ਨ ਉਹਦੇ ਵਾਸਤੇ ਜਿੱਥੇ ਗੱਡੀ ਖੜੀ ਸੀ ਭਾਈ ਹਰਦੀਪ ਸਿੰਘ ਨਿੱਜਰ ਦੀ ਪਾਰਕਿੰਗ ਦੇ ਵਿੱਚ, ਕਿ ਉਸ ਦੇ ਬਿਲਕੁਲ ਪੈਰਲਲ ਜਿਹੜੀ ਦੂਜੀ ਸਪੋਰਟ ਸੀ, ਪਾਰਕਿੰਗ ਸਪੋਰਟ ਸੀ, ਉਹਦੇ ਵਿੱਚ ਜਿਹੜੇ ਅਸੈਸਿਨ ਸੀ ਉਹਨਾਂ ਦੀ ਗੱਡੀ ਖੜੀ ਸੀ। ਕਿ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਉੱਥੋਂ ਗੱਡੀ ਆਪਣੀ ਬਾਹਰ ਕੱਢਣ ਲੱਗਦੇ ਆ ਤੇ ਉਹ ਪੈਰਲਲ ਉਹਨਾਂ ਦੇ ਗੱਡੀ ਤੋੜਦੇ ਆ ਆਪਣੀ, ਤੇ ਕਿਉਂਕਿ ਐਗਜ਼ਿਟ ਦੇ ਉੱਤੇ ਸਿਰਫ ਇੱਕ ਗੱਡੀ ਦੀ ਲੇਨ ਸੀ ਤੇ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਨੂੰ ਆਪਣੀ ਗੱਡੀ ਜਿਹੜੀ ਆ ਉਹ ਜਿਹੜੀ ਦੂਜੀ ਗੱਡੀ ਸੀ ਉਹਦੇ ਬੈਕ ਦੇ ਉੱਤੇ ਲਿਆਉਣੀ ਪਈ ਤੇ ਉਹਨਾਂ ਨੇ ਜਿਹੜੀ ਮਤਲਬ ਐਗਜ਼ਿਟ ਸੀ ਜਦੋਂ ਮੇਨ ਰੋਡ ਦੇ ਉੱਤੇ ਚੜ੍ਹਨਾ ਸੀ ਤਾਂ ਉੱਥੇ ਟਰਨ ਲੈਣ ਦੀ ਬਜਾਏ ਜਿਹੜੀ ਉਹ ਗੱਡੀ ਫਰੰਟ ਤੇ ਸੀ ਉਹਨਾਂ ਨੇ ਬ੍ਰੇਕ ਲਾਈ ਤੇ ਉੱਥੇ ਰੁਕ ਗਏ, ਜਿਹਦੇ ਕਰਕੇ ਭਾਈ ਹਰਦੀਪ ਸਿੰਘ ਨਿੱਜਰ ਦੀ ਗੱਡੀ ਬਲੋਕ ਹੋ ਗਈ। ਤੇ ਜਿਹੜੇ 2 ਬੰਦੇ ਫਿਰ ਕੈਮਰਾ ਫੁਟੇਜ ਦੇ ਵਿੱਚ ਉਹਨਾਂ ਦੇ ਜਿਵੇਂ ਲੈਫਟ ਸਾਈਡ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਵਾਲਾ ਪਾਸਾ ਸੀ ਜਿਹੜਾ ਜਦੋਂ ਗੱਡੀ ਚਲਾ ਰਹੇ ਸੀ ਉੱਧਰੋਂ ਆਉਂਦੇ ਆ ਤੇ ਮਤਲਬ ਅੰਨ੍ਹੇਵਾਹ ਜਿਹੜੀਆਂ ਨੇ ਉਹ ਗੋਲੀਆਂ ਉੱਥੇ ਚਲਾਉਂਦੇ ਆ ਭਾਈ ਹਰਦੀਪ ਸਿੰਘ ਨਿੱਜਰ ਤੇ ਵੀ। ਮਤਲਬ 30 ਦੇ ਕਰੀਬ ਜਿਹੜੇ ਕਿਹਾ ਜਾ ਰਿਹਾ ਕਿ ਜਿਹੜੀਆਂ ਗੋਲੀਆਂ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਸਰੀਰ ਦੇ ਵਿੱਚ ਲੱਗੀਆਂ ਨੇ ਤੇ ਉਹਦੇ ਨਾਲ ਸਿਰਫ ਕਿਹਾ ਮਤਲਬ ਕੁਛ ਅਸੀਂ ਕਹਿ ਸਕਦੇ 1 ਮਿੰਟ ਕੁਛ ਸਕਿੰਟਾਂ ਦੀ ਗੱਲ ਸੀ ਜਿਹਦੇ ਵਿੱਚ ਉਹ ਫਾਇਰਿੰਗ ਕਰਕੇ ਤੇ ਉੱਥੋਂ ਫਿਰ ਜਿਹੜੇ ਉਹ 2 ਬੰਦੇ ਆ ਉਹ ਫਿਰ ਤੁਰ ਕੇ ਹੀ ਜਿਹੜੀ ਉਹ ਗੱਡੀ ਆ ਜਿਵੇਂ ਫਾਇਰਿੰਗ ਹੁੰਦੀ ਆ ਉਹ ਤੋਂ ਬਾਅਦ ਉਹ ਗੱਡੀ ਉੱਥੋਂ ਟਰਨ ਲੈ ਕੇ ਨਿਕਲ ਜਾਂਦੀ ਆ ਜਿਹੜੀ ਫਰੰਟ ਤੇ ਖੜੀ ਹੁੰਦੀ ਆ, ਪਰ ਜਿਹੜੇ ਉਹ ਬੰਦੇ ਨੇ ਉਹ ਫਿਰ ਦੋਵੇਂ ਤੁਰ ਕੇ ਜਾਂਦੇ ਆ ਤੇ ਅੱਗੇ ਜਿਹੜੇ ਕੁਝ ਸਿੰਘ ਨਾਲ ਗਰਾਊਂਡ ਦੇ ਵਿੱਚ ਜਿਵੇਂ ਖੇਡ ਰਹੇ ਸੀ ਉਹਨਾਂ ਦਾ ਪਿੱਛਾ ਵੀ ਕਰਦੇ ਆ। ਉਹ ਸਾਰੀ ਡਿਟੇਲ ਦਿੱਤੀ ਹੈ ਇਸ ਰਿਪੋਰਟ ਦੇ ਵਿੱਚ ਕਿ ਫਿਰ ਉਹ ਜਿਹੜਾ ਇੱਕ ਅਸੈਸਨ ਸੀ ਉਹ ਆਪਣੀ ਗਨ ਕੱਢ ਕੇ ਤੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ, ਫਿਰ ਉਹ ਬੰਦੇ ਥੋੜਾ ਰੁਕ ਜਾਂਦੇ ਆ ਜਿਹੜੇ ਉਹਨਾਂ ਦਾ ਪਿੱਛਾ ਕਰ ਰਹੇ ਸੀ ਤੇ ਇੰਨੇ ਨੂੰ ਜਿਹੜੇ ਉਹ ਅੱਗੇ ਇੱਕ ਗੱਡੀ ਖੜੀ ਸੀ ਪਹਿਲਾਂ ਹੀ ਆਲਰੇਡੀ
ਤੇ ਉਹਦੇ 'ਚ ਬੈਠ ਕੇ ਤੇ ਉੱਥੋਂ ਨਿਕਲ ਜਾਂਦੇ ਆ। ਜੀ ਤਾਂ ਮਤਲਬ ਇਹ ਜਿਹੜੀ ਰਿਪੋਰਟ ਆ ਇਹ ਬੜੀ ਡਿਟੇਲਡ ਆ। ਇਹਦੇ ਵਿੱਚ ਇਹ ਗੱਲ ਪ੍ਰੂਵ ਹੋ ਰਹੀ ਆ ਕਿ ਜਿਹੜੀ ਉਹ ਫੁਟੇਜ ਆ ਜਿਹੜੀ ਕਿ ਜਿਹੜੀਆਂ ਇੱਥੇ ਦੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹਨਾਂ ਦੇ ਕੋਲ ਵੀ ਆ, ਜਿਹਦੇ ਨਾਲ ਮਤਲਬ ਜਿੰਨਾ ਸਟਰੋਂਗ ਐਵੀਡੈਂਸ ਇਹ ਆ ਵੀ ਤੁਸੀਂ ਇਹ ਕਹੋ ਵੀ ਜਿਹੜੇ ਬੰਦੇ ਨੇ ਉਹ ਟਰੈਕ ਕਰਨੇ ਅਸੈਸਿਨ ਕੋਈ ਇੰਪੋਸੀਬਲ ਕੰਮ ਨਹੀਂ ਅੱਜ ਕੱਲ ਦੇ ਟਾਈਮ 'ਚ, ਜਦੋਂ ਇੰਨਾ ਵੱਡਾ ਡਿਜੀਟਲ ਤੁਹਾਡੇ ਕੋਲ ਇੱਕ ਅਸੀਂ ਕਹਿ ਸਕਦੇ ਹਾਂ ਕਿ ਫੁੱਟਪ੍ਰਿੰਟ ਆ ਗਿਆ ਆ। ਤੇ ਉਹ ਹੁਣ ਮਤਲਬ ਇਸ ਖਬਰ ਦੇ ਵਿੱਚ ਵੀ ਉਸ ਗੱਲ ਤੇ ਕੁਐਸਚਨ ਰੇਸ ਕੀਤਾ ਗਿਆ ਵੀ ਫਿਰ ਇੰਨਾ ਟਾਈਮ ਕਿਉਂ ਲੱਗ ਰਿਹਾ। ਜਿਹੜੇ ਸੋਰਸਿਸ ਨੇ ਇਨਵੈਸਟੀਗੇਸ਼ਨ ਏਜੰਸੀਜ਼ ਦੇ ਉਹ ਕਹਿ ਰਹੇ ਆ ਕਿ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ, ਕਿਉਂਕਿ ਇਹਦੇ ਵਿੱਚ ਜਿਵੇਂ ਕੈਨੇਡਾ ਦੀ ਗਵਰਨਮੈਂਟ ਨੇ ਡਾਇਰੈਕਟਲੀ ਇੰਡੀਅਨ ਗਵਰਨਮੈਂਟ ਨੂੰ ਜਿਹੜਾ ਆ ਉਹ ਅਕਿਊਜ਼ ਕੀਤਾ ਤੇ ਉਹ ਆਪਣੇ ਕੇਸ ਨੂੰ ਸਟਰੋਂਗ ਕਰਨ ਦੇ ਲਈ ਕਿ ਕਿਤੇ ਟ੍ਰਾਇਲ ਦੇ ਵਿੱਚ ਜਾ ਕੇ ਕੇਸ ਜਿਹੜਾ ਆ ਕਮਜ਼ੋਰ ਨਾ ਪੈ ਜੇ। ਤੇ ਉਹ ਜਿਹੜੇ ਅਸੈਸਿਨ ਨੇ ਜਿਨ੍ਹਾਂ ਬਾਰੇ ਕੁਝ ਸਮਾਂ ਪਹਿਲਾਂ ਇੱਕ ਇਹ ਜਿਹੜੀ ਰਿਪੋਰਟ ਆ ਉਹ ਨਸ਼ਰ ਵੀ ਹੋਈ ਸੀ ਅਖਬਾਰਾਂ ਦੇ ਵਿੱਚ ਕਿ ਉਹ ਜਿਹੜੇ ਅਸੈਸਿਨ ਨੇ ਉਹ ਅੰਡਰ ਦਾ ਸਰਵੇਲੈਂਸ ਨੇ ਕੈਨੇਡੀਅਨ ਏਜੰਸੀਜ਼ ਦੀਆਂ, ਪਰ ਉਹਨਾਂ ਨੂੰ ਹਜੇ ਤੱਕ ਅਰੈਸਟ ਨਹੀਂ ਕੀਤਾ ਗਿਆ। ਉਦੋਂ ਕਿਹਾ ਜਾ ਰਿਹਾ ਸੀ ਕਿ ਆਈ ਥਿੰਕ ਨਵੰਬਰ ਮਹੀਨੇ ਦੇ ਵਿੱਚ ਰਿਪੋਰਟ ਆਈ ਸੀ ਕਿ ਛੇਤੀ ਉਹ ਗ੍ਰਿਫਤਾਰ ਕਰ ਲਏ ਜਾਣਗੇ, ਪਰ ਹਜੇ ਤੱਕ ਉਹ ਗ੍ਰਿਫਤਾਰੀਆਂ ਨਹੀਂ ਹੋਈਆਂ। ਤੇ ਇਹਦੇ ਪਿੱਛੇ ਤਰਕ ਇਹੀ ਦਿੱਤਾ ਜਾ ਰਿਹਾ ਹੈ ਕਿ ਉਹ ਆਪਣੇ ਕੇਸ ਨੂੰ ਸਟਰੋਂਗ ਕਰ ਰਹੇ ਆ ਤੇ ਜਿਹੜੇ ਅਸੈਸਿਨ ਨੇ ਉਹ ਕੈਨੇਡਾ ਤੋਂ ਬਾਹਰ ਨਹੀਂ ਗਏ ਆ, ਉਹ ਕੈਨੇਡਾ 'ਚ ਨੇ ਤੇ ਅੰਡਰ ਦਾ ਸਰਵੇਲੈਂਸ ਨੇ ਜਿਹੜੀਆਂ ਏਜੰਸੀਜ਼ ਨੇ। ਤੇ ਹੁਣ ਪਰ ਇਹ ਵੀ ਗੱਲ ਆ ਰਹੀ ਹੈ ਫਿਰ ਕਿੰਨਾ ਕੁ ਟਾਈਮ ਮਤਲਬ ਕਿੰਨਾ ਕੁ ਸਮਾਂ ਜਿਹੜਾ ਆ ਉਹ ਤੁਹਾਡੀ ਇਨਵੈਸਟੀਗੇਸ਼ਨ ਨੂੰ ਲੱਗ ਰਿਹਾ ਆ ਵੀ ਜਿਹੜੇ ਬੰਦੇ ਤੁਹਾਡੇ ਸਾਹਮਣੇ ਆ ਤੁਹਾਨੂੰ ਪਤਾ ਆ ਕਿ ਇਹਨਾਂ ਨੇ ਅਸੈਸੀਨੇਸ਼ਨ ਕੀਤੀ ਆ। ਤੇ ਮਤਲਬ ਉਹ ਲੋਕ ਤਾਂ ਇਹ ਸਵਾਲ ਕਰ ਹੀ ਰਹੇ ਆ, ਹਰ ਇੱਕ ਬੰਦਾ ਇਹ ਸਵਾਲ ਕਰ ਰਿਹਾ ਵੀ ਕੁਛ ਨਾ ਕੁਛ ਗੱਲ ਤਾਂ ਸਾਡੇ ਸਾਹਮਣੇ ਹੋਣੀ ਚਾਹੀਦੀ ਆ, ਵੀ ਕੋਈ ਨਾ ਕੋਈ ਜਿਹੜਾ ਇੱਕ ਸਟਰੋਂਗ ਐਵੀਡੈਂਸ ਆ ਉਹ ਸਾਡੇ ਸਾਹਮਣੇ ਹੋਣਾ ਚਾਹੀਦਾ ਆ ਵੀ ਇੰਡੀਆ ਦੀ ਜਿਹੜੀ ਇਨਵੋਲਵਮੈਂਟ ਆ ਉਹ ਸਾਹਮਣੇ ਹੋਣੀ ਚਾਹੀਦੀ ਆ। ਤੁਸੀਂ ਦੇਖੋ ਮਤਲਬ ਆ ਪਿਛਲੇ ਟਾਈਮ ਦੇ ਵਿੱਚ ਜਿਹੜੇ ਇਹਨਾਂ ਦੇ ਇੱਕ ਸਿਕਿਉਰਿਟੀ ਆਈ ਥਿੰਕ ਉਹ ਮਤਲਬ ਹੈਗੇ ਸੀ ਕੈਨੇਡਾ ਦੇ ਟਰੂਡੋ ਗਵਰਨਮੈਂਟ ਦੇ ਸੈਕਟਰੀ ਸੀ ਜਿਹੜੇ ਨੈਸ਼ਨਲ ਸਿਕਿਉਰਿਟੀ ਦੇ ਜੀ, ਉਹਨਾਂ ਦੀ ਸਟੇਟਮੈਂਟ ਇਹ ਆਈ ਸੀ ਵੀ ਇੰਡੀਆ ਜਿਹੜਾ ਆ ਉਹ ਹੁਣ ਸਾਡੇ ਨਾਲ ਕੋਆਪਰੇਟ ਕਰ ਰਿਹਾ ਹੈ ਇਨਵੈਸਟੀਗੇਸ਼ਨ ਦੇ ਵਿੱਚ, ਕਿਉਂਕਿ ਉਹਨਾਂ ਦੀ ਟਰਮ ਖਤਮ ਹੋ ਰਹੀ ਸੀ, ਉਹ ਆਪਣੀ ਛੱਡ ਰਹੇ ਸੀ ਜਿਹੜੀ ਪੋਸਟ ਆ, ਪਰ ਉਹ ਤੋਂ ਪਹਿਲਾਂ ਉਹਨਾਂ ਦੀ ਇੰਟਰਵਿਊ ਆਉਂਦੀ ਆ। ਹਾਲਾਂਕਿ ਉਹ ਤੋਂ ਬਾਅਦ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਆ ਇੱਥੇ ਵਰਮਾ ਉਹ ਇਹ ਗੱਲ ਨੂੰ ਡਿਨਾਈ ਕਰਦਾ ਆ, ਉਹ ਕਹਿੰਦਾ ਵੀ ਸਾਡੇ ਨਾਲ ਤਾਂ ਕੋਈ ਸ਼ੇਅਰ ਹੀ ਨਹੀਂ ਕੀਤੀ ਹੈ, ਮਤਲਬ ਕੈਨੇਡਾ ਨੇ ਹਜੇ ਤੱਕ ਸਾਨੂੰ ਕੋਈ ਸਟਰੋਂਗ ਐਵੀਡੈਂਸ ਨਹੀਂ ਦਿੱਤਾ ਇਸ ਮਾਮਲੇ ਬਾਰੇ। ਤਾਂ ਅਮਰਵੀਰ ਸਿੰਘ ਜੀ ਮਤਲਬ ਇੱਕ ਗੱਲ ਜਿਹੜੀ ਇਹ ਰਿਪੋਰਟ ਹੈ, ਇਹ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਸੀ, ਉਹ ਤੋਂ ਪਹਿਲਾਂ ਜਸਟਿਨ ਟਰੂਡੋ ਦੀ ਸਟੇਟਮੈਂਟ ਆ ਪਾਰਲੀਮੈਂਟ ਦੀ, ਤਾਂ ਇਸ ਗੱਲ ਤੋਂ ਕੋਈ ਡਿਨਾਇਲ ਨਹੀਂ ਹੁਣ ਕੀਤਾ ਜਾ ਸਕਦਾ ਵੀ ਕੈਨੇਡਾ ਨੂੰ ਇਸ ਗੱਲ ਦਾ ਪਤਾ, ਸਿੱਖ ਤਾਂ ਇਸ ਗੱਲ ਨੂੰ ਮੰਨਦੇ ਹੀ ਆ ਵੀ ਹਰਦੀਪ ਸਿੰਘ ਨਿੱਜਰ ਆ ਉਹ ਸਿੱਖਾਂ ਦੀ ਫਰੀडम ਮੂਵਮੈਂਟ ਦਾ ਇੱਕ ਲੀਡਰ ਸੀ ਤੇ ਉਹ ਜਿਵੇਂ ਹੋਰ ਕਈ ਮੁਲਕਾਂ ਦੇ ਵਿੱਚ ਜਿਹੜੀਆਂ ਸਿੱਖ ਲੀਡਰਸ ਦੀਆਂ ਅਸੈਸੀਨੇਸ਼ਨਸ ਹੋਈਆਂ ਉਸੇ ਦਾ ਹਿੱਸਾ ਇਹ ਅਸੈਸੀਨੇਸ਼ਨ ਸੀ। ਪਰ ਸਿੱਖਾਂ ਤੋਂ ਇਲਾਵਾ ਕੈਨੇਡੀਅਨ ਸਟੇਟ ਜਿਹੜੀ ਆ ਉਹ ਵੀ ਇਹ ਗੱਲ ਮੰਨ ਚੁੱਕੀ ਆ ਜਿਹੜੀ ਪਾਰਲੀਮੈਂਟ ਦੇ ਵਿੱਚ ਕਿ ਇੰਡੀਆ ਜਿਹੜਾ ਆ ਉਹ ਡਾਇਰੈਕਟਲੀ ਇਨਵੋਲਵਡ ਆ ਇਸ ਅਸੈਸੀਨੇਸ਼ਨ ਦੇ ਵਿੱਚ। ਪਰ ਜਿਹੜੇ ਉਹਦੀਆਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਵੀ ਕੋਰਟਸ ਦੇ ਵਿੱਚ ਜਿਹੜਾ ਕੇਸ ਆ ਫਾਈਲ ਹੋਣਾ, ਉਹਦੇ ਐਵੀਡੈਂਸ ਦੁਨੀਆ ਦੇ ਸਾਹਮਣੇ ਜਨਤਕ ਹੋਣੇ, ਉਹਨਾਂ ਦੇ ਵਿੱਚ ਜਿਹੜਾ ਇਹ ਟਾਈਮ ਲੱਗ ਰਿਹਾ ਹੈ, ਤਾਂ ਇਹਦੇ ਨਾਲ ਜ਼ਰੂਰ ਕੈਨੇਡਾ ਦੀਆਂ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹਨਾਂ ਦੇ ਉੱਤੇ ਕੁਐਸਚਨ ਜ਼ਰੂਰ ਖੜਾ ਹੋ ਰਿਹਾ ਹੈ। ਨਹੀਂ ਬਿਲਕੁਲ, ਇਹ ਇੱਕ ਜਿਹੜਾ ਕੁਐਸਚਨ ਮਾਰਕ ਲੱਗ ਰਿਹਾ ਕੈਨੇਡੀਅਨ ਏਜੰਸੀਜ਼ ਦੇ ਉੱਤੇ, ਇਹ ਇੱਕ ਵੱਡੀ ਗੱਲ ਹੈ ਤੇ ਕਿਤੇ ਨਾ ਕਿਤੇ ਇਹ ਥੋੜਾ ਜਿਹਾ ਹੁਣ ਕੰਸਰਨ ਵੀ ਬਣਦਾ ਜਾ ਰਿਹਾ ਜਦੋਂ ਅਸੀਂ ਸਿੱਖ ਆਰਗੇਨਾਈਜੇਸ਼ਨਸ ਦੀ ਗੱਲ ਕਰਦੇ ਹਾਂ। ਉਹ ਕੈਨੇਡਾ ਦੇ ਵਿੱਚ ਬੜਾ ਤਸ਼ੱਦਦ ਆਪਣਾ ਬੜਾ ਜ਼ੀਲੀਅਸਲੀ ਉਹ ਪੁਸ਼ ਕਰ ਰਹੇ ਆ ਇਸ ਪਾਰਟ ਨੂੰ ਕਿ ਇਹਦੇ ਤੇ ਵੱਧ ਤੋਂ ਵੱਧ ਜਿਹੜਾ ਐਵੀਡੈਂਸ ਹੈ ਉਹ ਕਲੈਕਟ ਕੀਤਾ ਜਾਵੇ ਤੇ ਜੋ ਉਹਦੇ ਵਿੱਚ ਆਰਗੇਨਾਈਜੇਸ਼ਨਸ ਰੋਲ ਪਲੇ ਕਰ ਸਕਦੀਆਂ ਨੇ ਉਹ ਕੀਤਾ ਜਾ ਰਿਹਾ ਹੈ। ਪਰ ਜਿਹੜੀਆਂ ਕੈਨੇਡੀਅਨ ਅਥਾਰਟੀਜ਼ ਨੇ ਉਹ ਜਿਵੇਂ ਤੁਸੀਂ ਕਿਹਾ ਉਹ ਇਸੇ ਪੱਖ ਨੂੰ ਉਹ ਮੂਹਰੇ ਰੱਖ ਰਹੇ ਆ ਕਿ ਜੀ ਅਸੀਂ ਜਿੰਨੀ ਦੇਰ ਤੱਕ ਜੇ ਅਸੀਂ ਗੱਲ ਬਾਹਰ ਕੱਢੀ ਜਾਂ ਜੋ ਸਾਡੇ ਕੋਲ ਹੈ ਉਹ ਅਸੀਂ ਜੱਗ ਜ਼ਾਹਰ ਕੀਤਾ ਤੇ ਸਾਡਾ ਜਿਹੜਾ ਕੇਸ ਹੈ ਉਹ ਕਮਜ਼ੋਰ ਹੁੰਦਾ। ਪਰ ਇਹ ਕਿੰਨੀ ਕੁ ਦੇਰ, ਇਹ ਇੱਕ ਵੱਡਾ ਕੁਐਸਚਨ ਇਸ ਵਕਤ ਬਣਿਆ ਹੋਇਆ। ਸੋ ਇੱਥੇ ਜੇ ਅਸੀਂ ਅਮਰੀਕਾ ਦੇ ਰੋਲ ਦੀ ਗੱਲ ਕਰਦੇ ਹਾਂ, ਅਸੀਂ ਪਿਛਲੀਆਂ ਸਾਰੀਆਂ ਡਿਵੈਲਪਮੈਂਟਸ ਨੂੰ ਦੇਖਦੇ ਹਾਂ, ਇਹ ਕਿਤੇ ਨਾ ਕਿਤੇ ਸਮਝਿਆ ਜਾ ਰਿਹਾ ਕਿ ਅਮਰੀਕਾ ਦੇ ਉੱਤੇ ਕੈਨੇਡਾ ਜਿਹੜਾ ਆ ਉਹ ਹਾਈਲੀ ਜਿਹੜਾ ਉਹ ਨਿਰਭਰ ਕਰ ਰਿਹਾ
ਕਿ ਜਿਹੜਾ ਐਵੀਡੈਂਸ ਹੈ ਫਰਸਟ ਜਿਹੜੀ ਟਿਪ ਆਫ ਸੀਗੀ ਇਸ ਮਾਮਲੇ ਦੇ ਵਿੱਚ ਉਹ ਵੀ ਅਮਰੀਕਾ ਵੱਲੋਂ ਦਿੱਤੀ ਗਈ ਸੀ ਜਦੋਂ ਅਸੀਂ ਫਾਈਵ ਆਈਜ਼ ਕੰਟਰੀ ਦੀ ਸਾਰੀ ਉਹ ਕੋਲੈਬੋਰੇਸ਼ਨ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜੋ ਸਾਹਮਣੇ ਆਇਆ ਸੀ। ਤੇ ਉਹ ਤੋਂ ਬਾਅਦ ਜਦੋਂ ਨਿਖਿਲ ਗੁਪਤਾ ਦੀ ਇੰਡਾਈਟਮੈਂਟ ਹੁੰਦੀ ਹੈ ਇੱਥੇ ਅਮਰੀਕਾ ਦੀ ਨਿਊਯਾਰਕ ਕੋਰਟ ਦੇ ਵਿੱਚ, ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ। ਤੇ ਉਹ ਤੋਂ ਬਾਅਦ ਕਿਤੇ ਨਾ ਕਿਤੇ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਵੀ ਜਿਹੜੀ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਹੈ ਚੈਕ ਰਿਪਬਲਿਕ ਦੇ ਵਿੱਚੋਂ ਜਿਹੜੀ ਹੋਣੀ ਆ ਉਸ ਨੂੰ ਮੁੱਖ ਰੱਖਦਿਆਂ ਹੋਇਆ ਕੈਨੇਡਾ ਵੇਟ ਕਰ ਰਿਹਾ ਵੀ ਕਦੋਂ ਨਿਖਿਲ ਗੁਪਤਾ ਨੂੰ ਅਮਰੀਕਾ ਐਕਸਟ੍ਰੈਡਾਈਟ ਕਰਕੇ ਇੱਥੇ ਅਮਰੀਕਾ ਦੇ ਵਿੱਚ ਲੈ ਕੇ ਆਵੇ ਤੇ ਉਹਦੀ ਜਿਹੜੀ ਸਟੇਟਮੈਂਟ ਸੀ ਜਾਂ ਜੋ ਉਸ ਆਧਾਰ ਦੇ ਉੱਤੇ ਫਿਰ ਹੀ ਕੋਈ ਜਿਹੜੀ ਅਗਲੀ ਕਾਰਵਾਈ ਹੈਗੀ ਹੈ ਉਹ ਕੀਤੀ ਜਾਵੇ। ਇਹ ਕਿਆਸ ਰਾਈਆਂ ਨੇ ਹਜੇ, ਪਰ ਐਵੇਂ ਪਰਸੀਵ ਕੀਤਾ ਜਾ ਰਿਹਾ ਕਮਿਊਨਿਟੀ ਦੇ ਵੱਲੋਂ। ਇਹਦੇ ਵਿੱਚ ਤੁਹਾਨੂੰ ਕਿੰਨਾ ਕੁ ਉਹ ਨਜ਼ਰ ਆਉਂਦਾ ਵੀ ਜਿਹੜਾ ਇਹ ਪਾਰਟ ਚੱਲ ਰਿਹਾ ਕਿ ਕੈਨੇਡਾ ਅਮਰੀਕਾ ਦੇ ਉੱਤੇ ਇਸ ਲੈਵਲ ਦੀ ਨਿਰਭਰਤਾ ਹੈਗੀ ਹੈ ਕਿ ਉਹਦੀ ਵੇਟ ਕਰ ਰਿਹਾ ਨਿਖਿਲ ਗੁਪਤਾ ਦੀ ਤੇ ਉਹ ਤੋਂ ਬਾਅਦ ਹੀ ਕੋਈ ਗੱਲ ਸਟੈਪ ਅੱਗੇ ਚੁੱਕਿਆ ਜਾਊਗਾ? ਦੇਖੋ ਅਮਰਵੀਰ ਸਿੰਘ ਜੀ, ਜਿਹੜਾ ਇਹ ਕੁਐਸਚਨ ਆ ਵੀ ਡਿਪੈਂਡੈਂਸ ਹੈ ਜਿਹੜੀ ਕੈਨੇਡਾ ਦੀ ਇਨਵੈਸਟੀਗੇਸ਼ਨ ਦੀ ਯੂਐਸ ਦੇ ਉੱਤੇ, ਇਹ ਕੋਈ ਲੁਕੀ ਛਿਪੀ ਗੱਲ ਨਹੀਂ ਵੀ ਕੈਨੇਡਾ ਦਾ ਜਿਹੜਾ ਸਿਕਿਉਰਿਟੀ ਆਪਰੇਟਰਸ ਆ ਸਾਰਾ ਉਹ ਕਾਫੀ ਹੱਦ ਤੱਕ ਜੇ ਇੰਟੈਲੀਜੈਂਸ ਦੇ ਮਾਮਲੇ ਦੇ ਵਿੱਚ ਦੇਖਣਾ ਹੋਵੇ ਤਾਂ ਉਹ ਯੂਐਸ ਦੇ ਉੱਤੇ ਨਿਰਭਰ ਕਰਦਾ। ਤੇ ਇਸ ਤੋਂ ਇਲਾਵਾ ਫਾਈਵ ਆਈਜ਼ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦਾ ਜਿਹੜਾ ਇੱਕ ਕੋਲੈਬੋਰੇਸ਼ਨ ਆ ਉਹਦੇ ਤੇ ਡਿਪੈਂਡ ਕਰਦਾ। ਉਹਦੇ ਪਿੱਛੇ ਕਾਰਨ ਇਹ ਆ ਜਿਹੜੀ ਹੁਣੇ ਇੱਕ ਹੋਰ ਜਿਹੜੀ ਬੜੀ ਅਹਿਮ ਖਬਰ ਆ ਉਹ ਲੱਗੀ ਆ ਜਿਹੜੀ ਕਿ ਕੈਨੇਡਾ ਦੇ ਲਈ ਆਪਣੇ ਵੀ ਇੱਕ ਸੈਲਫ ਐਨਾਲਿਸਿਸ ਵੱਲ ਮਤਲਬ ਇਸ਼ਾਰਾ ਕਰਦੀ ਆ। ਤੇ ਉਹ ਹੈਗੀ ਆ ਕਿ ਜਿਹੜਾ ਕੈਨੇਡਾ ਆ ਉਹਨੂੰ ਮਤਲਬ ਉਹਦਾ ਟਾਈਟਲ ਇਹ ਆ ਕੈਨੇਡਾ ਨੀਡਸ ਰੀਅਲ ਫੋਰਨ ਇੰਟੈਲੀਜੈਂਸ ਜੀ, ਕਿ ਕੈਨੇਡਾ ਨੂੰ ਇੱਕ ਸਟਰੋਂਗ ਜਿਹੜੀ ਫੋਰਨ ਇੰਟੈਲੀਜੈਂਸ ਏਜੰਸੀ ਦੀ ਲੋੜ ਆ। ਕਿਉਂਕਿ ਇਹ ਜਿਹੜਾ ਆਰਟੀਕਲ ਆ ਇਹਦੇ ਵਿੱਚ ਇਹ ਸਵਾਲ ਚੁੱਕਿਆ ਗਿਆ ਆ ਕਿ ਕੈਨੇਡਾ ਦੀ ਜਿਹੜੀ ਇਨਵੈਸਟੀਗੇਸ਼ਨ ਇੰਟੈਲੀਜੈਂਸ ਏਜੰਸੀ ਆ ਸੀਸਸ ਆ ਉਹ ਅਬਰੋਡ ਜਿਹੜੀ ਮਤਲਬ ਬਾਹਰਲੇ ਹੋਰ ਮੁਲਕਾਂ ਤੋਂ ਜਿਹੜੀ ਇੰਟੈਲੀਜੈਂਸ ਆ ਉਹ ਗੈਦਰ ਕਰਨ ਦਾ ਜਿਹੜਾ ਉਹਦੀ ਸਮਰੱਥਾ ਆ ਉਹ ਅੱਜ ਦੇ ਸਮੇਂ ਦੇ ਵਿੱਚ ਜਿਹੋ ਜੀ ਵਾਰਫੇਅਰ ਚੱਲ ਰਹੀ ਆ, ਜਿਹੋ ਜਿਹੀਆਂ ਇੰਟਰਫੇਰੈਂਸ ਇੱਕ ਕੰਟਰੀ ਦੂਜੀ ਕੰਟਰੀਜ਼ ਦੇ ਵਿੱਚ ਕਰ ਰਹੀਆਂ ਨੇ, ਮਤਲਬ ਉਸ ਮੁਕਾਬਲੇ ਦੀ ਨਹੀਂ ਆ। ਤੇ ਨਾ ਕੈਨੇਡਾ ਨੇ ਪਿਛਲੇ ਸਮੇਂ 'ਚ ਉਹਨੂੰ ਡਿਵੈਲਪ ਕੀਤਾ। ਤਾਂ ਉਹਦੇ ਵਿੱਚ ਜਿਹੜੀ ਸੀਸਸ ਆ ਉਹ ਬੇਸਿਕਲੀ ਉਹਦਾ ਜਿਹੜਾ ਕੰਮ ਕਰਨ ਦਾ ਤੌਰ ਤਰੀਕਾ ਹੈ ਜੋ ਇਸ ਆਰਟੀਕਲ ਦੇ ਵਿੱਚ ਐਕਸਪਲੇਨ ਬੜਾ ਸੋਹਣਾ ਕੀਤਾ ਗਿਆ ਕਿ ਉਹ ਹੈਗਾ ਆ ਜਿਹੜੀ ਕਿ ਇੰਟਰਨਲ ਇੰਟੈਲੀਜੈਂਸ ਆ ਉਹ ਗੈਦਰ ਕਰਨ ਦਾ ਜ਼ਿਆਦਾ ਕੰਮ ਸੀਸਸ ਕਰਦੀ ਆ। ਤੇ ਉਹਦੇ ਜਿਹੜੇ ਸਾਰੇ ਆਫੀਸਰਸ ਨੇ ਉਹਨਾਂ ਦੀ ਟ੍ਰੇਨਿੰਗ ਉਸੇ ਹਿਸਾਬ ਨਾਲ ਹੁੰਦੀ ਆ ਵੀ ਜਿਹੜੀ ਟ੍ਰੇਨਿੰਗ ਸਪੈਸ਼ਲੀ ਜਿਵੇਂ ਅਸੀਂ ਕਹੀਏ ਵੀ CIA ਜਾਂ ਇੰਡੀਆ ਦੀ ਰਾਹ, ਪਾਕਿਸਤਾਨ ਦੀ IAS ਹੋ ਗਈ ਜਾਂ ਫਿਰ MI6 ਹੋ ਗਈ UK ਦੀ, ਮਤਲਬ KGB ਹੋ ਗਈ, ਮਤਲਬ ਜਿਹੜੀਆਂ ਇਹ ਏਜੰਸੀਜ਼ ਨੇ ਇਹਨਾਂ ਦੇ ਆਫੀਸਰਸ ਇਹ ਟ੍ਰੇਨ ਕੀਤੇ ਜਾਂਦੇ ਆ ਕਿ ਕਿਵੇਂ ਉਹਨਾਂ ਨੇ ਡਿਸਗਾਈਜ਼ 'ਚ ਰਹਿ ਕੇ ਕਿਵੇਂ ਮਤਲਬ ਜਿਹੜੇ ਫੋਰਨ ਸੋਰਸਿਸ ਨੇ ਹੋਰ ਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਤੋਂ ਜਾਣਕਾਰੀਆਂ ਲੈ ਕੇ ਵੀ ਜਿਹਦਾ ਮੁੱਖ ਨਿਸ਼ਾਨਾ ਇਹ ਹੁੰਦਾ ਆ ਵੀ ਤੁਸੀਂ ਕੁਝ ਵੀ ਹੋਣ ਤੋਂ ਪਹਿਲਾਂ ਜੇ ਤੁਹਾਨੂੰ ਕਿਸੇ ਕੰਮ ਬਾਰੇ ਜਾਣਕਾਰੀ ਮਿਲ ਜੇ ਤਾਂ ਤੁਸੀਂ ਉਹਨੂੰ ਰੋਕ ਸਕਦੇ ਹੋ। ਮਤਲਬ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜੀ ਇਹਦੀ ਇੰਪੋਰਟੈਂਸ ਆ ਤੁਸੀਂ ਦੇਖੋ ਪਿਛਲੇ ਕੁਝ ਦਿਨਾਂ ਦੇ ਦੌਰਾਨ ਮਤਲਬ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੀ ਜਿਹੜੀ ਸਿਸ ਉਹਨਾਂ ਦੀ ਹੈਗੀ ਆ ਆਈ ਥਿੰਕ ਸੀਕ੍ਰੇਟ ਇੰਟੈਲੀਜੈਂਸ ਸਰਵਿਸ ਜੇ ਉਹਦੇ ਜਿਹੜੇ ਚੀਫ ਨੇ ਉਹਨਾਂ ਨੇ ਇੱਕ ਜਨਤਕ ਵੀਡੀਓ ਕੀਤੀ ਹੈ ਆਪਣੇ ਮਤਲਬ ਸਾਰੇ ਦੇਸ਼ ਦੇ ਨਾਗਰਿਕਾਂ ਵਾਸਤੇ ਜਿਹਦੇ 'ਚ ਉਹਨਾਂ ਨੇ ਐਕਸਪਲੇਨ ਕੀਤਾ ਕਿ ਜਿਹੜੀਆਂ ਮਤਲਬ ਕਿਵੇਂ ਜਿਹੜੀਆਂ ਫੋਰਨ ਕੰਟਰੀਜ਼ ਨੇ ਉਹਨਾਂ ਦੇ ਜਿਹੜੇ ਏਜੰਟਸ ਨੇ ਉਹ ਲੋਕਾਂ ਨੂੰ ਇੰਡੀਵਿਜੂਅਲਸ ਨੂੰ ਟਾਰਗੇਟ ਕਰ ਰਹੇ ਆ, ਮਤਲਬ ਆਸਟ੍ਰੇਲੀਆ ਦੀ ਜਿਹੜੀ ਜਾਣਕਾਰੀ ਲੈਣ ਵਾਸਤੇ ਤੇ ਇੰਟਰਫੇਰੈਂਸ ਕਰ ਰਹੇ ਆ। ਤਾਂ ਉਹਨਾਂ ਨੇ ਫਿਰ ਇੱਕ ਉਹਦੇ 'ਚ ਬੜਾ ਐਕਸਪਲੇਨ ਕੀਤਾ ਵੀ ਜਿਹੜੀ ਹੁਣ ਇੰਟੈਲੀਜੈਂਸ ਆ ਮਤਲਬ ਉਹ ਮਤਲਬ ਉਹਦੀਆਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਵੀ ਜ਼ਰੂਰਤਾਂ ਨੇ ਉਹ ਬਹੁਤ ਜ਼ਿਆਦਾ ਵੱਧ ਗਈਆਂ ਵੀ ਆਮ ਨਾਗਰਿਕਾਂ ਨੂੰ ਅਵੇਅਰ ਕਰਨ ਤੱਕ ਜਿਹੜੀਆਂ ਹੁਣ ਗਵਰਨਮੈਂਟਸ ਨੇ ਉਹ ਜਾ ਰਹੀਆਂ ਨੇ ਵੀ ਕਿਵੇਂ ਜਿਹੜੇ ਫੋਰਨ ਏਜੰਟਸ ਨੇ ਉਹ ਡਿਜੀਟਲ ਏਜ ਦੇ ਵਿੱਚ ਆਮ ਨਾਗਰਿਕਾਂ ਤੱਕ ਪਹੁੰਚ ਕਰਕੇ ਉਹਨਾਂ ਤੋਂ ਜਿਹੜੀ ਦੇਸ਼ ਦੇ ਸਿਕਿਉਰਿਟੀ ਨਾਲ ਜੁੜੇ ਮਸਲੇ ਆ ਉਹਨਾਂ ਬਾਰੇ ਜਾਣਕਾਰੀ ਲੈਂਦੇ ਆ ਜੀ। ਤੇ ਪਰ ਕੈਨੇਡਾ ਇਸ ਮਾਮਲੇ ਦੇ ਵਿੱਚ ਸਾਰੀਆਂ ਵੈਸਟਰਨ ਕੰਟਰੀਜ਼ ਦੇ ਵਿੱਚੋਂ ਕੈਨੇਡਾ ਦੇ ਉੱਤੇ ਕੁਐਸਚਨ ਆ ਰਿਹਾ ਕਿ ਕੈਨੇਡਾ ਨੇ ਆਪਣਾ ਉਹ ਸਿਸਟਮ ਉਵੇਂ ਡਿਵੈਲਪ ਨਹੀਂ ਕੀਤਾ। ਤੇ ਜੋ ਕਿ ਅਸੀਂ ਦੇਖ ਰਹੇ ਹਾਂ ਕਿ ਤੁਹਾਨੂੰ ਯਾਦ ਹੋਣਾ ਕਿ ਜਿਹੜਾ ਇੱਕ ਚਾਈਨਾ ਦੇ ਨਾਲ ਮਾਈਕਲ ਬ੍ਰਦਰਸ ਦਾ ਜਿਹੜਾ ਕੇਸ ਚੱਲਿਆ ਸੀ, ਜਿਵੇਂ
ਜਿਵੇਂ ਉਹ ਉੱਥੇ ਚਾਈਨਾ ਦੇ ਵਿੱਚ ਉਹਨਾਂ ਦੀ ਅਰੈਸਟ ਹੋਈਆਂ ਸੀ, ਫਿਰ ਉਹ ਬਾਅਦ ਵਿੱਚ ਆਈ ਥਿੰਕ ਕੁਝ ਸਾਲਾਂ ਤੋਂ ਬਾਅਦ ਉਹਨਾਂ ਦੀ ਫਿਰ ਰਿਲੀਜ਼ ਪੋਸੀਬਲ ਹੋ ਸਕੀ। ਤੇ ਉਹ ਸਾਰੇ ਮਾਮਲੇ ਦੇ ਵਿੱਚ ਵੀ ਜਿਹੜਾ ਸਾਰਾ ਕੈਨੇਡਾ ਦਾ ਉਹ ਸਾਰਾ ਮਤਲਬ ਹੈਗਾ ਸੀ, ਉਹਨਾਂ ਦੀ ਰਿਲੀਜ਼ ਕਰਾਉਣ ਦਾ ਪ੍ਰੋਸੈਸ ਸੀ ਜਾਂ ਉਹ ਸਾਰਾ ਵੀ ਯੂਐਸ ਦੇ ਉੱਤੇ ਡਿਪੈਂਡ ਸੀ। ਤੇ ਇਹ ਮਾਮਲਾ ਵੀ ਜਿਹੜਾ ਹੁਣ ਅਸੀਂ ਦੇਖ ਰਹੇ ਹਾਂ ਕਿ ਚੱਲ ਰਿਹਾ ਸਿੱਖ ਲੀਡਰ ਦੀ ਅਸੈਸੀਨੇਸ਼ਨ ਦਾ, ਇਹਦੇ 'ਚ ਵੀ ਜਿਹੜੀ ਕੈਨੇਡਾ ਦੀ ਇੰਟੈਲੀਜੈਂਸ ਆ ਉਹਦਾ ਵੱਡਾ ਫੇਲੀਅਰ ਸਾਨੂੰ ਪਹਿਲਾਂ ਤਾਂ ਉੱਥੇ ਹੀ ਦੇਖਣ ਨੂੰ ਮਿਲਿਆ ਕਿ ਯੂਐਸ ਦੀ ਜਿਹੜੀ ਇੰਟੈਲੀਜੈਂਸ ਆ ਦੇਖੋ ਇੰਨੀ ਸਟਰੋਂਗ ਸੀ ਕਿ ਉਹਨਾਂ ਨੇ ਅਸੈਸੀਨੇਸ਼ਨ ਹੋਣ ਤੋਂ ਪਹਿਲਾਂ ਉਹਨੂੰ ਰੋਕ ਲਿਆ ਜੀ। ਪਰ ਕੈਨੇਡਾ ਜਿਹੜਾ ਆ ਉਹ ਹਾਲਾਂਕਿ ਕਾਫੀ ਗੱਲਾਂ ਕਹੀਆਂ ਜਾ ਰਹੀਆਂ ਕਿ ਯੂਐਸ ਤੱਕ ਮਤਲਬ ਉਸ ਤੋਂ ਪਹਿਲਾਂ ਜਦੋਂ ਇਹ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਮਤਲਬ ਯੂਐਸ ਨੂੰ ਕਾਫੀ ਕੁਝ ਪਤਾ ਲੱਗ ਚੁੱਕਿਆ ਸੀ, ਯੂਐਸ ਦੀ ਏਜੰਸੀਜ਼ ਨੂੰ, ਕਿ ਇੰਡੀਆ ਕੁਝ ਫਲੋਟ ਕਰ ਰਿਹਾ ਹੈ। ਪਰ ਕੈਨੇਡਾ ਦੀ, ਕਿਉਂਕਿ ਕੈਨੇਡਾ ਮਤਲਬ ਹੁਣ ਯੂਐਸ ਦੇ ਉੱਤੇ ਡਿਪੈਂਡ ਆ, ਤੇ ਉਹ ਜਿਹੜੀ ਜਾਣਕਾਰੀ ਆ ਇੱਕ ਤੋਂ ਦੂਜੇ ਥਾਂ ਪਹੁੰਚਣ 'ਚ ਜਿੰਨਾ ਕੁ ਸਮਾਂ ਲੱਗਦਾ, ਉਨੇ ਕੁ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਹਰਦੀਪ ਸਿੰਘ ਨਿੱਜਰ ਦਾ ਇੱਕ ਕੈਨੇਡੀਅਨ ਸਿਟੀਜ਼ਨ ਦਾ ਕੈਨੇਡਾ ਦੀ ਸੋਇਲ ਦੇ ਉੱਤੇ ਇੱਕ ਫੋਰਨ ਕੰਟਰੀ ਜਿਹੜੀ ਆ ਉਹ ਇਸ ਤਰ੍ਹਾਂ ਮਰਡਰ ਕਰਕੇ। ਤਾਂ ਇਹ ਮਸਲਾ ਸਿਰਫ ਸਿੱਖਾਂ ਨਾਲ ਜੁੜਿਆ ਨਹੀਂ, ਪੂਰੇ ਕੈਨੇਡਾ ਦੀ ਸਿਕਿਉਰਿਟੀ ਨਾਲ ਜੁੜਿਆ, ਮਤਲਬ ਕੈਨੇਡਾ ਦੀ ਸੋਵਰੇਨਿਟੀ ਨਾਲ ਜੁੜਿਆ। ਦੁਨੀਆ ਦਾ ਇੱਕ ਤਾਕਤਵਰ ਮੁਲਕ ਆ ਕੈਨੇਡਾ, ਦੁਨੀਆ ਦੇ ਅਮੀਰ ਮੁਲਕਾਂ 'ਚੋਂ ਇੱਕ ਮੁਲਕ ਆ ਕੈਨੇਡਾ। ਤਾਂ ਕੈਨੇਡਾ ਨੂੰ ਹੁਣ ਮਤਲਬ ਇਹ ਤੇ ਇੱਕ ਜਿਹੜੀ ਇੱਥੋਂ ਦੀ ਅਸੀਂ ਕਹਿ ਸਕਦੇ ਇੰਟੈਲੀਜੈਂਸ ਕਮਿਊਨਿਟੀ ਆ, ਉਹਦੇ ਵਿੱਚ ਡਾਇਲੋਗ ਸ਼ੁਰੂ ਹੋਇਆ, ਜਿਹਦਾ ਇਹ ਆਰਟੀਕਲ ਇੱਕ ਰੂਪ ਆ ਜੋ ਅਸੀਂ ਦੇਖ ਰਹੇ ਹਾਂ, ਜੋ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਇਆ ਕਿ ਕੈਨੇਡਾ ਨੂੰ ਹਾਲਾਂਕਿ ਭਾਵੇਂ ਉਹ ਨਵੀਂ ਏਜੰਸੀ ਨਾ ਬਣਾਵੇ, ਪਰ ਸੀਸਸ ਦੇ ਵਿੱਚ ਹੀ ਜਿਹੜਾ ਕੁਝ ਇਸ ਤਰ੍ਹਾਂ ਦਾ ਐਸਟੈਬਲਿਸ਼ ਕਰਨਾ ਚਾਹੀਦਾ ਜਿਹੜਾ ਕਿ ਟੋਟਲੀ ਫੋਰਨ ਕੰਟਰੀਜ਼ ਦੇ ਵਿੱਚੋਂ ਇੰਟੈਲੀਜੈਂਸ ਗੈਦਰ ਕਰਨ ਦੇ ਉੱਤੇ ਬੇਸਡ ਹੋਵੇ, ਤੇ ਉਹਦੇ ਲਈ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਟ੍ਰੇਨ ਕਰਨਾ ਚਾਹੀਦਾ। ਤਾਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਕੈਨੇਡਾ ਇਹ ਸਾਰੇ ਮਾਮਲੇ ਦੇ ਵਿੱਚ ਯੂਐਸ ਦੇ ਵਿੱਚ ਜੋ ਨਿਖਿਲ ਗੁਪਤਾ ਦੇ ਨਾਲ ਹੋਣਾ ਆ, ਜਾਂ ਜਿਵੇਂ ਉਹ ਕੇਸ ਅੱਗੇ ਪਰਸਿਊ ਹੋਣਾ ਆ, ਤਾਂ ਉਸ ਦੇ ਉੱਤੇ ਉਹ ਮਤਲਬ ਆਪਣੀ ਟੇਕ ਰੱਖ ਰਿਹਾ ਆ। ਤੇ ਉਸ ਤੋਂ ਬਾਅਦ ਹੀ ਅਸੀਂ ਕਹਿ ਸਕਦੇ ਹਾਂ ਵੀ ਤਾਂ ਹੀ ਜਿਹੜਾ ਕੈਨੇਡਾ ਦਾ ਪ੍ਰੋਸੈਸ ਲੇਟ ਹੋ ਰਿਹਾ, ਇਹਦੀ ਬਹੁਤ ਪੋਸੀਬਿਲਿਟੀ ਆ। ਤੇ ਇਸ ਤੋਂ ਪਹਿਲਾਂ ਇਹ ਵੀ ਸਾਨੂੰ ਪਤਾ ਆ ਕਿ ਜਿਹੜੀ ਸਾਰੀ ਡਿਜੀਟਲ ਐਵੀਡੈਂਸ ਨੇ, ਜਿਹੜੇ ਸਾਰੇ ਖਾਸ ਤੌਰ ਤੇ ਜੋ ਅਖਬਾਰਾਂ ਦੇ ਵਿੱਚ ਨਸ਼ਰ ਹੋਇਆ ਕਿ ਜਿਹੜੇ ਕਮਿਊਨੀਕੇਸ਼ਨ ਦੇ ਐਵੀਡੈਂਸ ਆ, ਜੋ ਇੰਡੀਅਨ ਆਫੀਸ਼ੀਅਲਸ ਤੇ ਜਿਹੜੇ ਅਸੈਸਨ ਸੀ ਉਹਨਾਂ ਦੇ ਵਿਚਕਾਰ ਜਿਹੜੀ ਗੱਲਬਾਤ ਹੋਈ ਆ, ਤਾਂ ਉਹ ਵੀ ਜਿਹੜੇ ਆ ਕਿਹਾ ਜਾ ਰਿਹਾ ਹੈ ਕਿ ਜਾਂ ਰਿਪੋਰਟਸ ਦੱਸ ਰਹੀਆਂ ਨੇ ਕਿ ਉਹ ਯੂਐਸ ਦੀਆਂ ਏਜੰਸੀਜ਼ ਜਿਹੜੀਆਂ ਨੇ ਉਹਨਾਂ ਦੇ ਕੋਲ ਹੀ ਆ, ਤੇ ਉਹ ਵੀ ਅਸੀਂ ਕਹਿ ਸਕਦੇ ਹਾਂ ਵੀ ਯੂਐਸ ਨੇ ਹੀ ਜਿਹੜੇ ਆ ਉਹ ਕੈਪਚਰ ਕੀਤੇ ਆ। ਤੇ ਕੈਨੇਡਾ ਜਿਹੜਾ ਆ ਇਸ ਕਰਕੇ ਉਹ ਇਸ ਸਾਰੇ ਕੇਸ ਦੇ ਵਿੱਚ ਮਤਲਬ ਮੋਟੀ ਜੀ ਗੱਲ ਇਹ ਕਹਿਣੀ ਹੋਵੇ ਵੀ ਸਭ ਤੋਂ ਵੱਧ ਐਵੀਡੈਂਸ ਜਿਹੜੇ ਆ, ਜੇ ਅਸੀਂ ਓਵਰਆਲ ਦੇਖੀਏ ਗੁਰਪਤਵੰਤ ਸਿੰਘ ਪੰਨੂ ਦੀ ਅਸੈਸੀਨੇਸ਼ਨ ਦੀ ਟਰਾਈ ਤੇ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਕੀਤੀ ਗਈ ਹੈ, ਜਿਹੜੀ ਇਹਨਾਂ ਦੇ ਵਿੱਚ ਇਹ ਕੇਸ ਜੁੜਦੇ ਨੇ ਆਪਸ 'ਚ, ਪਰ ਇਹਦੇ ਵਿੱਚ ਜਿਹੜੇ ਸਭ ਤੋਂ ਵੱਧ ਸਟਰੋਂਗ ਐਵੀਡੈਂਸ ਨੇ ਡਾਇਰੈਕਟਲੀ ਇੰਡੀਆ ਦੀ ਇਨਵੋਲਵਮੈਂਟ ਦੇ, ਉਹ ਸ਼ਾਇਦ ਯੂਐਸਏ ਦੇ ਕੋਲ ਆ, ਤੇ ਕੈਨੇਡਾ ਜਿਹੜਾ ਆ ਉਹਦੇ ਲਈ ਉਹ ਯੂਐਸਏ ਤੇ ਰਿਲਾਈ ਕਰ ਰਿਹਾ ਜੀ। ਨਹੀਂ, ਇਹ ਇੱਕ ਮਤਲਬ ਜਦੋਂ ਅਸੀਂ ਡੀਟੇਲ ਦੇ ਵਿੱਚ ਜਾ ਕੇ ਕੇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਓਵਰਆਲ ਚੱਲ ਕੀ ਰਿਹਾ, ਸੋ ਥੋੜਾ ਜਿਹਾ ਹੁਣ ਜੇ ਕੈਨੇਡੀਅਨ ਪਰਸਪੈਕਟਿਵ ਦੇ ਵਿੱਚੋਂ ਨਿਕਲ ਕੇ ਓਵਰਆਲ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਗੱਲ ਉੱਥੇ ਹੀ ਆ ਜਾਂਦੀ ਹੈ ਵੀ ਜਿਹੜਾ ਇਸ ਸਾਰੇ ਦਾ ਆਧਾਰ ਹੈ ਉਹ ਅਮਰੀਕਾ ਦੇ ਉੱਤੇ ਆ। ਜੇ ਕੋਈ ਡਿਸੀਜਨ ਮੇਕਿੰਗ ਕਰਨੀ ਹੈ ਇਵੈਂਚੁਅਲੀ ਵੀ ਇੰਡੀਆ ਨੂੰ ਕਿਸ ਪਾਸੇ ਲੈ ਕੇ ਜਾਣਾ, ਉਹ ਵੀ ਅਮਰੀਕਾ ਨੇ ਦੇਖਣਾ। ਜੋ ਅਮਰੀਕਾ ਨੇ ਲਾਈਨ ਲੈਣੀ ਆ, ਜਿਸ ਕਿਸਮ ਦੀ ਲਾਈਨ ਲੈਣੀ ਆ, ਇਹ ਸਾਰੀ ਗੱਲ ਤੋਂ ਇਹ ਗੱਲ ਮਹਿਸੂਸ ਹੁੰਦੀ ਹੈ ਵੀ ਫਿਰ ਕੈਨੇਡਾ ਨੇ ਵੀ ਲੈ ਦੇ ਕੇ ਉੱਥੇ ਹੀ ਆ ਕੇ ਖਲੋਣਾ ਜਿੱਥੇ ਅਮਰੀਕਾ ਆ ਕੇ ਖਲੋਊਗਾ। ਜੇ ਕੋਈ ਬੈਕਡੋਰ ਡੀਲ ਬਣਦੀ ਹੈ ਇੰਡੀਆ ਦੇ ਨਾਲ, ਜਿਹੜੀ ਸਾਊਥ ਏਸ਼ੀਆ ਦੇ ਵਿੱਚ ਪੋਲਿਟਿਕਸ ਚੱਲ ਰਹੀ ਹੈ ਖਾਸ ਤੌਰ ਤੇ ਚਾਈਨਾ ਤੇ ਰਸ਼ੀਆ ਨੂੰ ਮੁੱਖ ਰੱਖਦਿਆਂ ਹੋਇਆਂ, ਜੇ ਉਸ ਕਿਸਮ ਦੀ ਇੰਡੀਆ ਦੀ ਜਿਹੜੀ ਮਾਰਕੀਟ ਦੀ ਲੋੜ ਹੋਵੇ ਅਮਰੀਕਾ ਨੂੰ, ਜਾਂ ਚਾਈਨਾ ਤੇ ਰਸ਼ੀਆ ਦੇ ਖਿਲਾਫ ਉਹ ਕਰਨ ਲਈ ਇੰਡੀਆ ਦੀ ਲੋੜ ਹੋਵੇ, ਉਸ ਫੈਕਟਰ ਨੂੰ ਵੇ ਕਰਦਿਆਂ ਜਿਵੇਂ ਅਮਰੀਕਾ ਨੇ ਚਾਹਣਾ ਉਸ ਹਿਸਾਬ ਨਾਲ ਇਸ ਕੇਸ ਨੂੰ ਅੱਗੇ ਪਰਸਿਊ ਕੀਤਾ ਜਾਣਾ, ਇਹ ਵੀ ਇੱਕ ਵੱਡਾ ਕੁਐਸਚਨ ਹੈ ਜਿਹਦੇ ਤੇ ਇਸ ਵਕਤ ਕਾਫੀ ਕੁਝ ਰਿਲਾਈ ਕਰ ਰਿਹਾ ਹੈ। ਸੋ ਓਵਰਆਲ ਇਸ ਕੇਸ ਦੀ ਮੈਰਿਟ ਦੀ ਜਦੋਂ ਅਸੀਂ ਪ੍ਰੈਕਟੀਕੈਲਿਟੀ ਦੇ ਹਿਸਾਬ ਨਾਲ ਜੋ ਗਰਾਊਂਡ ਦੇ ਉੱਤੇ ਇਸ ਵਕਤ ਚੱਲ ਰਿਹਾ ਖਾਸ ਤੌਰ ਤੇ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਹੈ ਉਸ ਨਜ਼ਰੀਏ ਨਾਲ ਦੇਖਦੇ ਹਾਂ, ਕੀ ਲੱਗਦਾ ਹੈ ਵੀ ਇਸ ਕੇਸ ਦੀਆਂ ਡੀਟੇਲਸ ਜਾਂ ਜਿਹੜੀ ਇਹ ਇੰਡਾਈਟਮੈਂਟ ਅਮਰੀਕਾ 'ਚ ਵੀ ਹੋਈ ਹੈ, ਕੈਨੇਡਾ ਦੇ ਵਿੱਚੋਂ ਕੀ ਬਾਹਰ ਆਉਂਦਾ, ਇਹਦੀਆਂ ਪੋਸੀਬਿਲਿਟੀਜ਼ ਕਿੰਨੀਆਂ ਕੁ ਨਜ਼ਰ ਆਉਂਦੀਆਂ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਹੈਗੇ ਆ ਉਹ ਕੀ ਐਕਸਪੈਕਟ ਕਰ ਸਕਦੇ ਆ?
ਦੇਖੋ ਅਮਰਵੀਰ ਸਿੰਘ ਜੀ, ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਇਹ ਕੇਸਿਸ ਜਿਹੜੇ ਹੈਗੇ ਆ ਉਹ ਸਿਰਫ ਇੰਟਰਨਲ ਲੋ ਐਂਡ ਆਰਡਰ ਦੇ ਕੇਸਿਸ ਨਹੀਂ ਆ ਜੀ। ਇਹ ਕੇਸਿਸ ਜੀਓਪੋਲੀਟੀਕਲ ਕੇਸਿਸ ਬਣ ਚੁੱਕੇ ਆ। ਜਿਹੜੀ ਜੀਓਪੋਲੀਟੀਕਲ ਸਾਰੀ ਸਿਚੁਏਸ਼ਨ ਬਣੀ ਆ ਉਹਦੇ ਨਾਲ ਰਿਲੇਟਡ ਮਤਲਬ ਅਸੀਂ ਮੋਟੀ ਜੀ ਗੱਲ ਇਹ ਕਹਿ ਸਕਦੇ ਹਾਂ ਕਿ US ਜਿਹੜਾ ਆ ਜਾਂ ਕੈਨੇਡਾ, ਭਾਵੇਂ ਉਹ ਦੋਵੇਂ ਅਲਾਈ ਨੇ, ਉਹਨਾਂ ਦੀ ਸਿਕਿਉਰਿਟੀ ਮਤਲਬ ਉਹ ਦੋਵੇਂ ਸਿਕਿਉਰਿਟੀ ਦੇ ਮਸਲਿਆਂ 'ਚ ਹੋਵੇ, ਇੰਡੋ ਪੈਸੀਫਿਕ ਸਟ੍ਰੈਟਜੀ ਦੇ ਮਸਲਿਆਂ 'ਚ ਹੋਵੇ, ਉਹ ਅਲਾਈਡ ਨੇ। ਚਾਈਨਾ ਦੀ ਬਾਰੇ ਹੋਵੇ, ਉਹਨਾਂ ਦੀ ਪਾਲਿਸੀ ਸੇਮ ਨੇ। ਤੇ ਇਸ ਕਰਕੇ ਜਿਹੜਾ ਇਹ ਸਾਰਾ ਮਤਲਬ ਕੇਸ ਬਣ ਰਿਹਾ ਟ੍ਰਾਇੰਗੂਲਰ, ਜਿਹਦੇ 'ਚ ਅਸੀਂ ਕਹਿ ਸਕਦੇ ਹਾਂ ਕਿ US ਕੈਨੇਡਾ, ਤੇ ਦੂਜੇ ਪਾਸੇ ਇੰਡੀਆ, ਤੇ ਤੀਜੇ ਸਿੱਖ, ਮਤਲਬ ਸਿੱਖ ਨੇਸ਼ਨ ਜਿਹੜਾ ਆ, ਤਾਂ ਉਹਦੇ ਵਿੱਚ ਇਹਨਾਂ ਕੇਸਿਸ ਦੀ ਜਿਹੜੀ ਸਪੀਡ ਆ ਇਸੇ ਕਰਕੇ ਸਲੋ ਆ ਕਿ ਬਿਹਾਈਂਡ ਦਾ ਕਰਟੇਨਸ ਡਿਪਲੋਮੈਟਿਕ ਤੇ ਅਫੀਸ਼ੀਅਲ ਲੈਵਲ ਤੇ, ਮਤਲਬ ਅਸੀਂ ਇੰਟੈਲੀਜੈਂਸ ਏਜੰਸੀਜ਼ ਦੇ ਅਫੀਸ਼ੀਅਲ ਲੈਵਲ ਤੇ ਬਹੁਤ ਜ਼ਿਆਦਾ ਡਾਇਲੋਗ ਹੋਇਆ ਆ ਇੰਡੀਆ ਤੇ US ਤੇ ਕੈਨੇਡਾ ਦੇ ਅਫੀਸ਼ੀਅਲਸ ਦੇ ਦਰਮਿਆਨ। ਵੀ ਅਸੀਂ ਦੇਖਦੇ ਹਾਂ ਵੀ US ਤੇ ਕੈਨੇਡਾ ਦੇ ਜਿਹੜੇ ਹਾਇਰ ਅਫੀਸ਼ੀਅਲਸ ਨੇ, ਇੰਟੈਲੀਜੈਂਸ ਏਜੰਸੀਜ਼ ਦੇ ਹੋਣ, ਇਨਵੈਸਟੀਗੇਟਿਵ ਏਜੰਸੀਜ਼ ਦੇ ਹੋਣ, ਉਹ ਰੈਗੂਲਰ ਵਿਜ਼ਿਟ ਕਰਕੇ ਆਏ ਆ ਇੰਡੀਆ ਦੇ ਇਹਨਾਂ ਮਾਮਲਿਆਂ ਤੋਂ ਬਾਅਦ। ਤੇ ਉਹਦੇ ਵਿੱਚ ਜਿੰਨਾ ਕੁਝ ਵੀ ਹੁਣ ਤੱਕ ਜਿਵੇਂ ਬਾਹਰ ਆ ਰਿਹਾ, ਉਹ ਅਸੀਂ ਦੇਖਦੇ ਹਾਂ ਕਿ ਮੀਡੀਆ ਦੇ ਥਰੂ, ਜਿਵੇਂ ਆ ਵੀ ਰਿਪੋਰਟ ਲੱਗੀ ਆ, ਤਾਂ ਇਹ ਜਿਹੜੀ ਮੀਡੀਆ ਦੀ ਰਿਪੋਰਟਿੰਗ ਹੁੰਦੀ ਆ ਉਹ ਸੋਰਸਿਸ ਬੇਸਡ ਹੁੰਦੀ ਆ, ਜਿਹੜੇ ਕਿ ਸੋਰਸਿਸ ਜਿਹੜੇ ਆ ਉਹ ਦੱਸੇ ਨਹੀਂ ਜਾਂਦੇ ਜੀ, ਪਰ ਉਹ ਇੰਟਰਨਲ ਸੋਰਸਿਸ ਹੁੰਦੇ ਆ ਗਵਰਨਮੈਂਟ ਅਦਾਰਿਆਂ ਦੇ। ਤੇ ਉਹ ਮੰਨਿਆ ਇਹ ਜਾਂਦਾ ਪੋਲਿਟਿਕਸ ਦੇ ਵਿੱਚ ਕਿ ਇਹ ਜਿਹੜੇ ਸੋਰਸਿਸ ਹੁੰਦੇ ਆ ਇਹ ਹੋਰ ਕੋਈ ਨਹੀਂ, ਇਹ ਗਵਰਨਮੈਂਟ ਹੀ ਹੁੰਦੀ ਆ। ਤੇ ਜਿਹੜੇ ਕਿ ਜਦੋਂ ਉਹ ਜ਼ਰੂਰੀ ਸਮਝਦੇ ਆ, ਉਦੋਂ ਜਿੰਨੀ ਕੁ ਇਨਫੋਰਮੇਸ਼ਨ ਨੂੰ ਜ਼ਰੂਰੀ ਸਮਝਦੇ ਆ ਉਨੀ ਕੁ ਪਬਲਿਕ ਕਰਦੇ ਆ, ਤੇ ਉਹ ਮੀਡੀਆ ਦੇ ਇਸ ਤਰੀਕੇ ਦੇ ਨਾਲ ਪਬਲਿਕ ਕਰਦੇ ਆ। ਤਾਂ ਹੁਣ ਤੱਕ ਦੀ ਸਾਰੀ ਕਾਰਵਾਈ ਤੋਂ ਅਮਰਵੀਰ ਸਿੰਘ ਜੀ ਇਹ ਲੱਗ ਰਿਹਾ ਕਿ ਜਿਹੜੀ ਨੋਰਮਲਾਈਜੇਸ਼ਨ ਆ, ਮਤਲਬ ਸਿੱਖ ਤਾਂ ਤੁਸੀਂ ਕਹੋ ਵੀ ਸਟੇਟਲੈਸ ਨੇ, ਪਰ ਜਿਹੜੀ US ਤੇ ਕੈਨੇਡਾ ਤੇ ਉਹਨਾਂ ਦੇ ਇੰਟਰਸਟ ਨੇ ਇੰਡੋ ਪੈਸੀਫਿਕ ਰੀਜਨ ਦੇ ਵਿੱਚ, ਤੇ ਇੰਡੀਆ ਇੱਕ ਸੋਵਰਨ ਕੰਟਰੀ ਆ, ਤੇ ਇਹਨਾਂ ਦੇ ਦਰਮਿਆਨ ਸਿੱਖ ਬੈਠੇ ਆ, ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਇੰਡੀਆ ਦੇ ਵੱਲੋਂ। ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਹੁਣ ਤੱਕ ਦੀ ਜਿੰਨੀ ਕੁ ਗਰਾਊਂਡ ਦੇ ਉੱਤੇ ਰਿਪੋਰਟਿੰਗ ਆ ਜਾਂ ਜੋ ਕੁਝ ਕੇਸਿਸ ਦੇ ਵਿੱਚ ਹੋਇਆ, ਇਹ ਨਹੀਂ ਕਿਹਾ ਜਾ ਸਕਦਾ ਕਿ ਸਮਝੌਤਾ ਕੋਈ ਜਾਂ ਬਿਹਾਈਂਡ ਦਾ ਕਰਟਨਸ ਕੋਈ ਗੱਲਬਾਤ ਹੋ ਗਈ ਆ ਜਾਂ ਨੋਰਮਲਾਈਜੇਸ਼ਨ ਹੋ ਗਈ ਆ ਜੀ। ਨੋਰਮਲਾਈਜੇਸ਼ਨ ਨਹੀਂ ਹੋਈ ਆ, ਲਗਾਤਾਰ ਡਿਸਕਸ਼ਨ ਚੱਲ ਰਹੀ ਆ। US ਤੇ ਕੈਨੇਡਾ ਜਿਹੜੇ ਆ, ਉਹਨਾਂ ਦੇ ਜਿਹੜੇ ਉਸ ਏਰੀਆ ਦੇ ਵਿੱਚ ਜੀਓਪੋਲੀਟੀਕਲ ਇੰਟਰਸਟ ਨੇ, ਉਹ ਮਤਲਬ ਉਹ ਡਿਪੈਂਡ ਮਤਲਬ ਉਹ ਅਸੀਂ ਕਹਿ ਸਕਦੇ ਕਿ ਤੈਅ ਕਰਨਗੇ ਇਹਨਾਂ ਕੇਸਿਸ ਦਾ ਫਿਊਚਰ ਦੇ ਵਿੱਚ ਕੀ ਬਣਦਾ ਹੈ। ਤਾਂ ਮਤਲਬ ਇਸੇ ਕਰਕੇ ਮਤਲਬ ਅਮਰਵੀਰ ਸਿੰਘ ਜੀ, ਮੈਂ ਇਹ ਸਮਝ ਰਿਹਾ ਕਿ ਜਿਹੜੀ ਮਤਲਬ ਸਿਆਸਤ, ਮਤਲਬ ਇਹ ਜਿਹੜੇ ਮਾਮਲੇ ਆ, ਇਹਨਾਂ ਨੂੰ ਅਸੀਂ ਇਹ ਨਾ ਸਮਝੀਏ ਕਿ ਕੋਈ ਇੱਕ ਬੰਦੇ ਦਾ ਕਤਲ ਹੋਇਆ ਆ ਵੀ ਉਹਦੇ ਵਿੱਚ ਜਸਟਿਸ ਦੀ ਗੱਲ ਆ। ਇਹ ਜਸਟਿਸ ਦੇ ਇਸ਼ੂ ਨਹੀਂ ਆ, ਇਹ ਪੋਲੀਟੀਕਲ ਇਸ਼ੂ ਆ ਜਿਹੜੇ ਮਰਡਰ ਹੋਏ ਆ। ਤੇ ਇਹ ਮਰਡਰ ਵੀ ਪੋਲੀਟੀਕਲ ਮਰਡਰ ਆ, ਕੋਈ ਆਮ ਕਿਸੇ ਨੇ ਗੁੱਸੇ 'ਚ ਜਾਂ ਵੈਸੇ ਮਰਡਰ ਨਹੀਂ ਕੀਤੇ ਆ, ਇਹ ਪੋਲੀਟੀਕਲ ਮਰਡਰ ਨੇ ਤੇ ਪੋਲੀਟੀਕਲ ਇਸ਼ੂ ਆ। ਤੇ ਉਹਦੇ ਵਿੱਚ ਜਿਹੜੀਆਂ ਧਿਰਾਂ ਇਨਵੋਲਡ ਨੇ ਉਹ ਵੀ ਕੋਈ ਇੰਡੀਵਿਜੂਅਲਸ ਨਹੀਂ ਹੈਗੇ, ਉਹ ਪੋਲੀਟੀਕਲ ਐਂਟਾਈਟੀਜ਼ ਨੇ, ਮਤਲਬ ਸਿੱਖ ਨੇਸ਼ਨ, US ਕੈਨੇਡਾ ਤੇ ਇੰਡੀਆ। ਤੇ ਇਹਦੇ ਵਿੱਚ ਜਿਹੜਾ ਵੀ ਕੋਈ ਹੱਲ ਇਹਦਾ ਨਿਕਲਣਾ, ਪੋਲੀਟੀਕਲ ਹੱਲ ਨਿਕਲਣਾ, ਮਤਲਬ ਸਿੱਖ ਜਿਹੜੇ ਆ ਉਹਨਾਂ ਦੇ ਲਈ ਇਹਦਾ ਜਸਟਿਸ ਜਿਹੜਾ ਆ, ਮਤਲਬ ਜਿਵੇਂ ਕੋਈ ਇੱਕ ਬੰਦਾ ਜਿਹੜਾ ਆ, ਜਿਵੇਂ ਅਸੀਂ ਕਹਿ ਸਕਦੇ ਨਿਖਿਲ ਗੁਪਤਾ, ਉਹਦੀ ਸਜ਼ਾ ਨਹੀਂ ਆ। ਮਤਲਬ ਇਹਦੇ ਲਈ ਜਿਹੜਾ ਨਿਖਿਲ ਗੁਪਤਾ ਹੈ ਸਿੱਖਾਂ ਲਈ ਉਹ ਕੋਈ ਮਾਇਨੇ ਨਹੀਂ ਰੱਖਦਾ, ਕਿਉਂਕਿ ਉਹ ਇੱਕ ਹਾਇਰਡ ਪ੍ਰੋਫੈਸ਼ਨਲ ਆ। ਮਤਲਬ ਸਿੱਖਾਂ ਦੇ ਲਈ ਇਹਦੇ 'ਚ ਮਾਇਨੇ ਉਹ ਇੱਕ ਪੋਲੀਟੀਕਲ ਐਂਟਾਈਟੀ ਰੱਖਦੀ ਹੈ ਜਿਹੜੀ ਇੰਡੀਅਨ ਸਟੇਟ ਆ। ਤੇ ਸਿੱਖਾਂ ਦੇ ਲਈ ਜਿਹੜਾ ਜਸਟਿਸ ਆ, ਹਰਦੀਪ ਸਿੰਘ ਨਿੱਜਰ ਹੋ ਗਏ ਜਾਂ ਜਿਹੜੇ ਹੋਰ ਅਸੀਂ ਅਵਤਾਰ ਸਿੰਘ ਖੰਡਾ ਕਹੀਏ, ਉਹ ਸਾਰੇ ਕੋਈ ਆਪਣੀ ਪਰਸਨਲ ਗ੍ਰਜਸ ਦੀ ਲੜਾਈ ਤਾਂ ਨਹੀਂ ਸੀ ਲੜ ਰਹੇ, ਉਹ ਇੱਕ ਪੋਲੀਟੀਕਲ, ਉਹ ਇੱਕ ਫਰੀਡਮ ਫਾਈਟਰ ਸੀ। ਤੇ ਇਸ ਕਰਕੇ ਮਤਲਬ ਇਹ ਸਾਰੇ ਕੇਸ ਨੂੰ ਸਾਨੂੰ ਇਸੇ ਤਰੀਕੇ ਦੇ ਨਾਲ ਦੇਖਣਾ ਚਾਹੀਦਾ। ਇਹ ਨਹੀਂ ਹੁੰਦਾ ਕਿ ਅਸੀਂ ਕਹੀਏ ਵੀ US ਜਾਂ ਕੈਨੇਡਾ ਜਿਹੜੇ ਆ ਉਹ ਜੀ ਕਰ ਨਹੀਂ ਰਹੇ। ਮਤਲਬ ਹਰ ਇੱਕ ਕੰਟਰੀ ਇਹਨੂੰ ਇੰਡੀਵਿਜੂਅਲਸ ਦੇ ਤੌਰ ਤੇ ਨਾ ਸਿੱਖਣ, ਮਤਲਬ ਸਾਨੂੰ ਇਸ ਗੱਲ ਨੂੰ ਛੱਡ ਦੇਣਾ ਚਾਹੀਦਾ ਕਿ ਅਸੀਂ ਇੰਡੀਵਿਜੂਅਲ ਜਿਵੇਂ ਕਿਸੇ ਨਾਲ ਕ੍ਰਾਈਮ ਹੁੰਦਾ ਉਵੇਂ ਦੇਖੀਏ। ਇਹ ਪੋਲੀਟੀਕਲ ਐਂਟਾਈਟੀਜ਼ ਦੇ ਨਾਲ ਹੋਇਆ ਕ੍ਰਾਈਮ ਹੈ, ਇਹਦੇ ਚ ਪੋਲੀਟੀਕਲ ਐਂਟਾਈਟੀਜ਼ ਇਨਵੋਲਡ ਆ, ਤੇ ਇਹਦਾ ਜਿਹੜਾ ਫੈਸਲਾ ਹੈ ਉਹ ਵੀ ਪੋਲੀਟੀਕਲ ਹੋਣਾ। ਉਹ ਕਿਵੇਂ ਦਾ ਹੁੰਦਾ ਇਹ ਹੁਣ ਫਿਊਚਰ 'ਚ ਪਈ ਆ ਗੱਲ। ਮਤਲਬ ਸਿੱਖ ਵੀ ਆਪਣਾ ਜ਼ੋਰ ਲਾ ਰਹੇ ਆ, ਇੰਡੀਅਨ ਸਟੇਟ ਵੀ ਆਪਣਾ ਜ਼ੋਰ ਲਾ ਰਹੀ ਹੈ ਸਾਰੀ ਜੀਓਪੋਲੀਟੀਕਲ ਸਿਚੁਏਸ਼ਨ ਦੇ ਵਿੱਚ।
ਤੇ US ਤੇ ਕੈਨੇਡਾ ਦੇ ਆਪਣੇ ਇੰਟਰਸਟ ਹੈਗੇ ਆ ਤੇ ਉਹ ਵੀ ਆਪਣਾ ਜ਼ੋਰ ਲਾ ਰਹੇ ਆ। ਤੇ ਫਿਊਚਰ 'ਚ ਕੀ ਵਾਪਰਦਾ ਮਤਲਬ ਇਹ ਅੱਜ ਅਸੀਂ ਕੋਈ ਇਹਦੇ ਤੇ ਕਿਆਸ ਰਾਈਆਂ ਨਹੀਂ ਲਾ ਸਕਦੇ। ਜੀ ਬਿਲਕੁਲ ਨਹੀਂ, ਇਹ ਸਾਡੇ ਲਈ ਵੀ ਦੇਖਣ ਵਾਲੀ ਤੇ ਸਮਝਣ ਵਾਲੀ ਗੱਲ ਹੈ ਜਦੋਂ ਅਸੀਂ ਕੌਮੀ ਪੱਖ ਤੋਂ ਦੇਖਦੇ ਹਾਂ ਵੀ ਸਾਡੀਆਂ ਜਿਹੜੀਆਂ ਇੰਸਟੀਚਿਊਟਸ ਹੈਗੀਆਂ ਨੇ ਭਾਰਤ ਦੇ ਨਕਸ਼ੇ ਦੇ ਅੰਦਰ, ਅਸੀਂ ਜ਼ਰੂਰ ਜ਼ਿਕਰ ਕਰਦੇ ਹਾਂ, ਉਹ ਅਕਾਲੀ ਦਲ ਹੋਵੇ, SGPC ਹੋਵੇ ਜਾਂ ਸਾਡੇ ਗੁਰਦੁਆਰਾ ਸਾਹਿਬਾਨ ਹੋਣ ਜਾਂ ਹੋਰ ਜਿਹੜੀਆਂ ਵੀ ਸੰਸਥਾਵਾਂ ਕੰਮ ਕਰਦੀਆਂ ਨੇ, ਉਹਨਾਂ 'ਤੇ ਸਿਸਟਮ ਦਾ, ਇੰਡੀਅਨ ਸਟੇਟ ਦਾ ਕਿਸ ਕਿਸਮ ਦਾ ਕੰਟਰੋਲ ਹੈ। ਤੇ ਜਦੋਂ ਅਸੀਂ ਬਾਹਰ ਆ ਕੇ ਦੇਖਦੇ ਹਾਂ ਤੇ ਜਿਹੜੇ ਬੰਦੇ, ਜਿਹੜੀਆਂ ਆਰਗੇਨਾਈਜੇਸ਼ਨਸ ਬਾਹਰ ਕੰਮ ਕਰ ਰਹੀਆਂ ਨੇ, ਇੱਥੇ ਫਿਰ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਵੀ ਉਹਨਾਂ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਦੇਖਦੇ ਹਾਂ ਜਿਹੜੇ ਬੰਦੇ ਕੰਮ ਕਰ ਰਹੇ ਆ, ਉਹਨਾਂ ਦੀਆਂ ਜੇ ਅੱਗੋਂ ਬਾਹਾਂ ਬਣਦੀਆਂ ਨੇ ਜਾਂ ਜੇ ਉਹ ਸਟਰੋਂਗ ਆਰਗੇਨਾਈਜੇਸ਼ਨ ਸਟਰੋਂਗ ਹੁੰਦੀਆਂ ਨੇ, ਤਾਂ ਇਹ ਜਿਹੜੀ ਪੋਲੀਟੀਕਲ ਲੈਵਲ ਦੇ ਉੱਤੇ ਤੁਸੀਂ ਲੌਬਿੰਗ ਤੋਂ ਲੈ ਕੇ ਸਾਰਾ ਕੁਝ ਜੇ ਕਰਨਾ ਆ, ਉਸ ਕਿਸਮ ਦਾ ਪ੍ਰੈਸ਼ਰ ਬਿਲਡ ਕਰਨਾ, ਤੇ ਉਹ ਬਿਨਾਂ ਆਰਗੇਨਾਈਜੇਸ਼ਨਲ ਸਟਰਕਚਰ ਤੋਂ, ਬਿਨਾਂ ਉਸ ਲੈਵਲ ਦੀ ਲੌਬਿੰਗ ਤੋਂ, ਬਿਨਾਂ ਉਸ ਕਿਸਮ ਦੇ ਰਿਸੋਰਸਿਸ ਤੋਂ ਸੰਭਵ ਨਹੀਂ ਹੁੰਦਾ। ਇਹ ਸਾਡੇ ਲਈ ਇੱਕ ਸਮਝਣ ਵਾਲੀ ਗੱਲ ਹੈਗੀ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਵਿਊਅਰਸ, ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ, ਬੱਸਾਂ ਦੀ ਜਾਣਕਾਰੀ ਜਾਂ ਖਾਲਿਸਤਾਨ ਦੇ ਬੈਨਰ, ਫਲਾਇਰ, ਪੋਸਟਰ ਜਾਂ ਸਟicker ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਜੋ ਭਾਰਤ ਦੀ ਨੀਤੀ ਹੈਗੀ ਹੈ, ਖਾਸ ਤੌਰ ਤੇ ਜਦੋਂ ਅਸੀਂ ਰਸ਼ੀਆ ਦੇ ਹਵਾਲੇ ਨਾਲ ਦੇਖਦੇ ਹਾਂ, ਰੂਸ ਤੇ ਯੂਕਰੇਨ ਦੀ ਜਿਹੜੀ ਜੰਗ ਚੱਲ ਰਹੀ ਹੈ ਤੇ ਇਜ਼ਰਾਈਲ ਤੇ ਹਮਾਸ ਦੇ ਵਿਚਾਲੇ ਗਜ਼ਾ ਦੇ ਵਿੱਚ ਜੋ ਇਸ ਵਕਤ ਕਨਫਲਿਕਟ ਦਾ ਜ਼ੋਨ ਬਣਿਆ ਹੋਇਆ ਆ, ਇਹ ਦੋਵੇਂ ਉਹ ਕਨਫਲਿਕਟ ਪੁਆਇੰਟ ਇਸ ਵਕਤ ਬਣੇ ਹੋਏ ਆ ਜਿੱਥੇ ਇੰਟਰਨੈਸ਼ਨਲੀ ਸਾਰੀ ਦੁਨੀਆ ਦਾ ਜਿਹੜੀਆਂ ਨਜ਼ਰਾਂ ਹੈਗੀਆਂ ਨੇ ਉੱਥੇ ਟਿਕੀਆਂ ਹੋਈਆਂ ਨੇ ਵੀ ਇਹ ਕਿਸ ਕਿਸਮ ਦੀ ਜਿਹੜੀ ਜੰਗ ਹੈ ਉਹ ਚੱਲ ਰਹੀ ਹੈ ਤੇ ਇਹਨੂੰ ਰੋਕਣ ਦੀ ਲੋੜ ਹੈ। ਪਰ ਭਾਰਤ ਦੇ ਪਰਸਪੈਕਟਿਵ ਤੋਂ ਅਸੀਂ ਬੀਤੇ ਦਿਨਾਂ ਦੇ ਵਿੱਚ ਜੋ ਦੋ ਅਹਿਮ ਖਬਰਾਂ ਸਾਹਮਣੇ ਆਈਆਂ ਨੇ, ਹਾਲਾਂਕਿ ਜਦੋਂ ਅਸੀਂ ਰਸ਼ੀਆ ਯੂਕਰੇਨ ਵਾਰ ਦੀ ਗੱਲ ਕਰਦੇ ਹਾਂ ਜਾਂ ਇਜ਼ਰਾਈਲ ਦੀ ਗੱਲ ਕਰਦੇ ਹਾਂ ਤੇ ਇਜ਼ਰਾਈਲ ਦੇ ਹਵਾਲੇ ਨਾਲ ਤੇ ਜਨਤਕ ਤੌਰ ਦੇ ਉੱਤੇ ਇਹ ਗੱਲ ਸਾਹਮਣੇ ਸੀ ਕਿ ਇੰਡੀਆ ਨੇ ਪੈਕਟ ਕੀਤਾ ਸੀ ਇਜ਼ਰਾਈਲ ਦੇ ਨਾਲ ਕਿ ਜਿਹੜੇ ਹੁਣ ਫਲਸਤੀਨੀ ਉੱਥੋਂ ਜਾ ਰਹੇ ਆ ਜਾਂ ਇਹਨਾਂ ਨੇ ਧੱਕੇ ਮਾਰ ਕੇ ਕੱਢੇ ਆ, ਮਾਰ ਮੁਕਾਏ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ,
ਉੱਥੇ ਇਜ਼ਰਾਈਲ ਨੂੰ ਲੋੜ ਹੈ ਹੁਣ ਆਪਣਾ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੇ ਲਈ, ਤੇ ਗਾਹਾਂ ਦੀ ਗਾਹਾਂ ਉਹਦੇ ਤੋਂ ਵੀ ਅੱਗੇ ਵੱਧਦੇ ਆ ਜਿਹੜਾ ਉਹਨਾਂ ਦਾ ਜੰਗੀ ਸਾਜ਼ੋ ਸਮਾਨ ਹੈ ਉਹਦੀ ਮੈਨੂਫੈਕਚਰਿੰਗ ਦੇ ਲਈ, ਤੇ ਉਹ ਸਾਰੇ ਪਾਰਟ ਦੇ ਲਈ ਜੰਗ ਦੇ ਵਿੱਚ ਵਰਕਫੋਰਸ ਦੇ ਤੌਰ ਦੇ ਉੱਤੇ ਜਿਹੜੀ ਉਹਨਾਂ ਦੀਆਂ ਲੋੜਾਂ ਹੈਗੀਆਂ ਨੇ ਉਹ ਪੂਰੀਆਂ ਕਰਨ ਦੇ ਲਈ ਜੋ ਭਾਰਤ ਨੇ ਪੈਕਟ ਕੀਤਾ ਸੀ 42,000 ਬੰਦੇ ਦੀ ਨੰਬਰ ਦੀ ਇੱਕ ਫਿਗਰ ਜੋ ਮੀਡੀਆ ਦੇ ਵਿੱਚ ਆਉਂਦੀ ਹੈ ਕਿ ਭਾਰਤ ਨੇ ਇਜ਼ਰਾਈਲ ਨੂੰ ਭੇਜਣ ਦਾ ਕਰਾਰ ਕੀਤਾ ਸੀ, ਤੇ ਉਹਦੇ ਲਈ ਹਰਿਆਣਾ ਦੇ ਵਿੱਚ ਉੱਤਰਾਖੰਡ ਦੇ ਵਿੱਚ ਜਿਹੜੇ ਆ ਰਿਕਰੂਟਿੰਗ ਸੈਂਟਰਸ ਖੋਲ੍ਹੇ ਗਏ ਕਿ ਬੰਦੇ ਇੱਥੋਂ ਰਿਕਰੂਟ ਕਰਕੇ ਇਜ਼ਰਾਈਲ ਭੇਜੇ ਗਏ ਆ ਇਸ ਕੰਮ ਦੇ ਲਈ। ਹੁਣ ਇਹ ਚੀਜ਼ ਇੱਕ ਨੋਨ ਫੈਕਟ ਹੈਗੀ ਆ। ਤੇ ਜਦੋਂ ਅਸੀਂ ਰਸ਼ੀਆ ਦੀ ਗੱਲ ਕਰਦੇ ਹਾਂ, ਰਸ਼ੀਆ ਯੂਕਰੇਨ ਵਾਰ ਦੀ ਗੱਲ ਕਰਦੇ ਹਾਂ, ਉੱਥੇ ਵੀ ਮਤਲਬ ਬੀਤੇ ਕੁਝ ਦਿਨਾਂ ਤੋਂ ਜਦੋਂ ਅਸੀਂ ਸੋਸ਼ਲ ਮੀਡੀਆ 'ਚ ਜਾਂ ਮੀਡੀਆ ਦੇ ਵਿੱਚ ਦੇਖ ਰਹੇ ਹਾਂ, ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿੱਥੇ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੁਝ 5-6 ਬੰਦਿਆਂ ਦੀ ਗਿਣਤੀ ਆਉਂਦੀ ਹੈ ਜਿਹਦੇ ਚੋਂ 4-5 ਪੰਜਾਬ ਚੋਂ ਦੱਸੇ ਜਾ ਰਹੇ ਆ ਤੇ 2 ਹਰਿਆਣੇ ਦੇ ਵਿੱਚੋਂ, ਕਿ ਉਹਨਾਂ ਨੂੰ ਰਸ਼ੀਅਨ ਫੌਜ ਵੱਲੋਂ ਧੱਕੇ ਨਾਲ ਰਿਕਰੂਟ ਕੀਤਾ ਗਿਆ ਤੇ ਰਸ਼ੀਆ ਵੱਲੋਂ ਲੜਨ ਦੇ ਲਈ ਯੂਕਰੇਨ ਦੇ ਖਿਲਾਫ ਉਹਨਾਂ ਨੂੰ ਵਾਰ ਜ਼ੋਨ ਦੇ ਵਿੱਚ ਧੱਕਿਆ ਗਿਆ ਤੇ ਉਹ ਉੱਥੋਂ ਮੰਗ ਕਰ ਰਹੇ ਆ ਕਿ ਸਾਨੂੰ ਇੱਥੋਂ ਕੱਢਿਆ ਜਾਵੇ। ਸੋ ਇਸ ਵੀਡੀਓ ਦੇ ਸਰਫੇਸ ਹੋਣ ਦੇ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਭਾਰਤ ਦੇ ਵਿੱਚੋਂ ਬੰਦੇ ਉੱਥੇ ਵੀ ਜਾ ਰਹੇ ਆ ਯੂਕਰੇਨ ਦੇ ਵਿੱਚ, ਰਸ਼ੀਆ ਯੂਕਰੇਨ ਬਾਰਡਰ ਦੇ ਉੱਤੇ ਜਿੱਥੇ ਜੰਗ ਇਸ ਵਕਤ ਚੱਲ ਰਹੀ ਹੈ। ਜਦੋਂ ਥੋੜਾ ਜਿਹਾ ਮਤਲਬ ਇਹਨੂੰ ਡੀਟੇਲ ਦੇ ਵਿੱਚ ਜਾ ਕੇ ਦੇਖਿਆ ਤੇ ਉਹ ਵੀ ਸਮਝ ਆਉਂਦਾ ਕਿ ਰਸ਼ੀਆ ਤੇ ਓਵਰਆਲ ਵੱਡੇ ਪੱਧਰ ਦੇ ਉੱਤੇ ਰਿਕਰੂਟਮੈਂਟ ਸੈਂਟਰਸ ਉੱਥੇ ਖੁੱਲ੍ਹੇ ਹੋਏ ਆ ਤੇ ਉਹ ਹਰ ਹਰਬਾ ਵਰਤ ਰਹੇ ਆ ਕਿ ਲੋਕ ਸਾਡੇ ਨਾਲ ਆ ਕੇ ਸਾਡੀ ਜੰਗ ਦੇ ਵਿੱਚ ਸਾਡਾ ਸਾਥ ਦੇਣ, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਰਸ਼ੀਅਨ ਫੌਜੀ ਆ ਉਹ ਵੀ ਇਸ ਸਾਰੀ ਜੰਗ ਦੇ ਵਿੱਚ ਮਾਰੇ ਗਏ ਆ। ਹੁਣ ਇੰਡੀਆ ਵੱਲੋਂ ਇਸ ਗੱਲ ਦੇ ਉੱਤੇ ਕੰਪਲੀਟਲੀ ਚੁੱਪ ਧਾਰੀ ਹੋਈ ਹੈ ਜਦੋਂ ਅਸੀਂ ਦੇਖਦੇ ਹਾਂ, ਤੇ ਨਾਲ ਹੀ ਨਾਲ ਜਦੋਂ ਇਸ ਸਾਰੇ ਪਾਰਟ ਦਾ ਹਾਲਾਂਕਿ ਪੰਜਾਬ ਦੀ ਅੱਜ ਕੈਬਨਿਟ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੋਇਆ, ਜਿਹੜੇ ਮੰਤਰੀ ਹੈਗੇ ਆ ਉਹਨਾਂ ਨੇ ਜ਼ਿਕਰ ਕੀਤਾ ਕਿ ਜੀ ਅਸੀਂ ਸੈਂਟਰ ਦੀ ਜਿਹੜੀ ਮਿਨਿਸਟਰੀ ਹੈਗੀ ਆ ਉਹਨਾਂ ਦੇ ਨਾਲ ਇਨ ਟੱਚ ਹੈਗੇ ਆ, ਪਰ ਜਦੋਂ ਇਸ ਸਾਰੇ ਪਾਰਟ ਨੂੰ ਦੇਖਦੇ ਆ ਜਿੱਥੇ ਇੱਕ ਪਾਸੇ ਚੁੱਪ ਧਾਰੀ ਹੋਈ ਹੈ, ਥੋੜਾ ਜਿਹਾ ਇਜ਼ਰਾਈਲ ਤੇ ਰਸ਼ੀਆ ਦੋਹਾਂ ਵਾਰ ਜ਼ੋਨਸ ਦੇ ਹਵਾਲੇ ਨਾਲ ਅਸੀਂ ਦੇਖੀਏ ਵੀ ਇਸ ਵਕਤ ਚੱਲ ਕੀ ਰਿਹਾ ਗਰਾਊਂਡ ਦੇ ਉੱਤੇ। ਬਿਲਕੁਲ ਅਮਸ਼ਵੀਰ ਸਿੰਘ ਜੀ, ਇਹ ਤੁਸੀਂ ਦੇਖੋ ਮਤਲਬ ਦੋਨੇ ਪਾਸੇ ਪੋਲਿਟਿਕਸ ਜਿਹੜੀ ਆ ਉਹਦੇ 'ਚ ਤੁਸੀਂ ਜਿਹੜੀ ਗੱਲ ਕਹੀ ਵੀ ਚੱਲ ਕੀ ਰਿਹਾ ਆ, ਮੈਂ ਮਤਲਬ ਡਿਟੇਲਸ ਵੀ ਤੁਹਾਨੂੰ ਦੱਸਦਾ। ਸਿਰਫ ਜਿਹੜੀ ਵੀਡੀਓ ਆਈ ਆ ਰਸ਼ੀਆ ਤੋਂ ਕੁਝ ਬੰਦਿਆਂ ਦੀ ਗੱਲ ਨਹੀਂ, ਮਤਲਬ ਇੱਕ ਬੜੀ ਡਿਟੇਲਡ ਜਿਹੜੀ ਆ ਰਿਪੋਰਟ ਫਰਾਂਸ ਦੀ ਜਿਹੜੀ ਏਜੰਸੀ ਫਰਾਂਸ ਪ੍ਰੈਸ ਆ, ਮਤਲਬ ਉਹਨਾਂ ਦੀ AFP ਦੀ ਬੜੀ ਡਿਟੇਲਡ ਰਿਪੋਰਟ ਆ ਇਹਦੇ ਤੇ ਕਿ ਕਿੰਨੇ ਲੋਕ ਜਿਹੜੇ ਭਾਰਤ ਤੋਂ ਆ ਉਹ ਰਸ਼ੀਆ ਦੇ ਵਿੱਚ ਜਿਹੜੀ ਵਾਰ ਫਰੰਟ ਆ ਉਹਦੇ ਤੇ ਲੜ ਰਹੇ ਆ ਜੀ। ਤੇ ਮਤਲਬ ਪਰ ਇਹਦੇ 'ਚ ਦੇਖੋ ਇੰਟਰਸਟਿੰਗ ਗੱਲ ਇਹ ਆ ਵੀ ਇੱਕ ਪਾਸੇ ਇਜ਼ਰਾਈਲ ਜਿਹਦਾ ਅਲਾਈ US ਆ ਤੇ ਦੂਜੇ ਪਾਸੇ ਰਸ਼ੀਆ, ਮਤਲਬ ਤੇ ਯੂਕਰੇਨ ਜਿਹੜਾ ਹੈ ਯੂਕਰੇਨ ਦਾ ਅਲਾਈ US ਆ, ਪਰ ਰਸ਼ੀਆ ਵਾਲੇ ਪਾਸੇ ਤੋਂ ਵੀ ਇੰਡੀਅਨਸ ਲੜ ਰਹੇ ਆ ਤੇ ਇੱਧਰ ਇਜ਼ਰਾਈਲ ਵਾਲੇ ਪਾਸੇ ਭਾਵੇਂ ਉਹ ਲੜ ਨਹੀਂ ਰਹੇ, ਪਰ ਜਿਹੜੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਵਾਰ ਦੇ ਟਾਈਮ ਦੇ ਵਿੱਚ ਮਤਲਬ ਬੈਕ ਐਂਡ ਤੇ ਸਪੋਰਟ ਹੁੰਦੀ ਆ ਉਹਦੇ ਲਈ ਲੋਕ ਪ੍ਰੋਵਾਈਡ ਇੰਡੀਆ ਕਰ ਰਿਹਾ ਇਜ਼ਰਾਈਲ ਨੂੰ। ਤੇ ਮਤਲਬ ਇਹਦੇ ਪਿੱਛੇ ਕਹਾਣੀ ਕੀ ਆ, ਪਰ ਦੋਨਾਂ ਦੇ ਪਿੱਛੇ ਇੱਕ ਬੜੀ ਕਾਮਨ ਚੀਜ਼ ਆ। ਮਤਲਬ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਆ ਉਹਦੇ ਵਿੱਚ ਇੰਡੀਆ ਭਾਵੇਂ ਜਿੰਨਾ ਮਰਜ਼ੀ ਦਾਅਵਾ ਕਰੇ ਕਿ ਅਸੀਂ ਮਤਲਬ ਆਰਮਡ ਤੌਰ ਤੇ, ਇਕੋਨਮੀ ਦੇ ਤੌਰ ਤੇ, ਪ੍ਰੋਡਕਸ਼ਨ ਦੇ ਤੌਰ ਤੇ ਦੁਨੀਆ ਦੇ ਵਿੱਚ ਮਤਲਬ ਇੱਕ ਤਾਕਤਵਰ ਮੁਲਕ ਆ, ਪਰ ਰਿਐਲਿਟੀ ਇਹ ਆ ਕਿ ਇੰਡੀਆ ਦਾ ਜਿੰਨਾ ਅਸੀਂ ਕਹੀਏ ਵੀ ਇੰਡੀਆ ਦੇ ਵਿੱਚ ਲੋਕ ਨੇ ਸਿਰਫ ਲੇਬਰ ਆ, ਪਰ ਇੱਥੇ ਤੁਸੀਂ ਕਹੋ ਵੀ ਕੋਈ ਉਸ ਤਰ੍ਹਾਂ ਦੀ ਸਾਇੰਟੀਫਿਕ ਮਤਲਬ ਡਿਵੈਲਪਮੈਂਟ ਵਾਲੀ ਕੋਈ ਲੀਡਰਸ਼ਿਪ ਨਹੀਂ ਹੈਗੀ ਜਾਂ ਕੋਈ ਇਹ ਆਪ ਡਿਵੈਲਪ ਨਹੀਂ ਕਰਦੇ, ਜਿਹਦੇ ਕਰਕੇ ਇਹਨਾਂ ਨੂੰ ਕਿਸੇ ਹੋਰ ਮੁਲਕ ਤੋਂ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹ ਲੈਣੀਆਂ ਪੈਂਦੀਆਂ, ਫਿਰ ਇਹ ਉਸ ਮੁਲਕ ਦੇ ਤਾਬੇਦਾਰ ਹੋ ਜਾਂਦੇ ਆ ਜੀ। ਇਹ ਇਸੇ ਤਰ੍ਹਾਂ ਹੋਇਆ ਕਿ ਇੰਡੀਆ ਦਾ ਡਿਫੈਂਸ ਜਿਹੜਾ ਆ ਉਹ ਮੋਸਟ ਆਫ ਦਾ ਇੰਡੀਅਨ ਡਿਫੈਂਸ ਇਨਫਰਾਸਟਰਕਚਰ ਜਿਹੜਾ ਆ ਉਹ ਰਸ਼ੀਆ ਦੇ ਉੱਤੇ ਡਿਪੈਂਡ ਕਰਦਾ ਹੈ। ਮਤਲਬ ਭਾਵੇਂ ਇੰਡੀਆ ਨੇ ਇੰਡੀਆ ਦਾ ਤੁਸੀਂ ਦੇਖੋ ਕਿੰਨਾ ਬਾਰਡਰ ਦੱਬ ਗਿਆ, ਪਰ ਚਾਈਨਾ ਦੇ ਸਾਹਮਣੇ ਇੰਡੀਆ ਖੁਸਕਿਆ ਨਹੀਂ ਤੇ ਚਾਈਨਾ ਦੇ ਲਈ US ਦੇ ਨਾਲ ਭਾਵੇਂ ਸਟਰੋਂਗ ਅਲਾਇੰਸ ਇੰਡੀਆ ਨੂੰ ਚਾਹੀਦਾ ਸੀ, ਪਰ ਇੰਡੀਆ ਦੀ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਇੱਕ ਸਾਰ ਆਗਾ ਉਹ ਰਸ਼ੀਆ ਨੇ ਫੜੀ ਹੋਈ ਆ।
ਜੀ ਕਿਉਂਕਿ ਇੰਡੀਆ ਦਾ ਜਿੰਨਾ ਡਿਫੈਂਸ ਆ ਸਾਰਾ, ਉਹਦਾ ਜਿੰਨਾ ਅਸੀਂ ਕਹਿ ਸਕਦੇ ਹਾਂ ਕਿ ਸਪੇਅਰ ਪਾਰਟ ਨੇ, ਹੋਰ ਸਾਰਾ ਮਟੀਰੀਅਲ ਆ, ਕਿਉਂਕਿ ਰਸ਼ੀਆ ਨੇ ਬਣਾਇਆ ਤੇ ਉਹ ਰਸ਼ੀਆ ਤੋਂ ਹੀ ਮਿਲਣਾ ਇਹਨਾਂ ਨੂੰ। ਤਾਂ ਕਰਕੇ ਇੰਡੀਆ ਆਪਣੇ ਉਸ ਅਲਾਈ ਨੂੰ ਨਹੀਂ ਛੱਡ ਸਕਦਾ। ਤੇ ਉਹ ਜਿਹੜੀ US ਤੇ ਰਸ਼ੀਆ ਦੇ ਦਰਮਿਆਨ ਜਿਹੜੀ ਉਹਦੀ ਫੋਰਨ ਪੋਲਿਸੀ ਆ, ਉਹ ਜਿਵੇਂ ਉਲਝ ਕੇ ਰਹਿ ਗਈ, ਅਸੀਂ ਸਾਰਾ ਦੇਖ ਰਹੇ ਹਾਂ। ਤੇ ਇਸ ਤੋਂ ਇਲਾਵਾ ਜਿਹੜਾ ਇਜ਼ਰਾਈਲ ਆ, ਭਾਵੇਂ ਇੰਡੀਆ ਨੇ, ਅਸੀਂ ਦੇਖਿਆ ਕਿ ਜਿਹੜੀ ਇੰਡੀਆ ਦੀ ਆਪਣੀ ਪਿਛਲੇ ਕਈ ਦਹਾਕਿਆਂ ਤੋਂ ਫੋਰਨ ਪੋਲਿਸੀ ਰਹੀ ਆ, ਉਹ ਪੈਲਸਤੀਨ ਦੀ ਸਪੋਰਟ ਵਾਲੀ ਰਹੀ ਆ ਜੀ। ਪਰ ਇਸ ਵਾਰ ਜਦੋਂ ਇਹ ਜੰਗ ਸ਼ੁਰੂ ਹੋਈ ਤਾਂ ਇੱਕ ਵਾਰ ਇੰਡੀਆ ਦੀ ਜਿਹੜੀ ਅਸੀਂ ਉਹ ਸਾਰੀ ਕਹਿ ਸਕਦੇ ਹਾਂ ਕਿ ਹਿੰਦੂਤਵਾਦੀ ਡਿਜੀਟਲ ਫੋਰਸ ਆ, ਉਹਨੇ ਜਿਵੇਂ ਇਜ਼ਰਾਈਲ ਨੂੰ ਸਪੋਰਟ ਕੀਤਾ ਤੇ ਐਂਟੀ ਪੈਲਸਤੀਨ ਉਹਦੇ ਕਮੈਂਟਸ ਆਏ। ਤੇ ਉਸ ਤੋਂ ਇਲਾਵਾ ਮੋਦੀ ਨੇ ਵੀ ਜਿਵੇਂ ਪਹਿਲਾਂ ਇੱਕ ਵਾਰ ਇਜ਼ਰਾਈਲ ਦੇ ਸਮਰਥਨ ਦੇ ਵਿੱਚ ਅਸੀਂ ਦੇਖਿਆ ਕਿ ਸਪੋਰਟ ਕੀਤੀ ਇਜ਼ਰਾਈਲ ਦੀ, ਪਰ ਬਾਅਦ ਵਿੱਚ ਫਿਰ ਨਿਊਟਰਲ ਕਰ ਲਿਆ ਇੰਡੀਆ ਨੇ ਆਪਣਾ ਸਟੈਂਡ ਜਿਹੜਾ ਆ ਵੀ ਉਹ ਪੈਲਸਤੀਨ ਦੇ ਪੱਖ 'ਚ ਵੀ ਬੋਲ ਕੇ। ਪਰ ਇਹ ਆ ਵੀ ਇਸ ਸਾਰੇ ਸਮੇਂ ਦੇ ਵਿੱਚ ਹੁਣ ਇੰਡੀਆ ਜਿਹੜੀ ਇਹ ਵੀ ਆਪਣੀ ਪੁਰਾਣੀ ਫੋਰਨ ਪੋਲਿਸੀ ਸੀ ਉਹ ਤੋਂ ਥਿੜਕਦਾ ਨਜ਼ਰ ਆਇਆ ਤੇ ਇਜ਼ਰਾਈਲ ਦੇ ਪੱਖ 'ਚ ਖੜਦਾ ਨਜ਼ਰ ਆ ਰਿਹਾ। ਉਹਦਾ ਸਭ ਤੋਂ ਵੱਡਾ ਸਬੂਤ ਇਹੀ ਆ ਜਿਹੜੇ ਬੰਦੇ ਉਹ ਭੇਜ ਰਿਹਾ ਹੈ ਇਸ ਟਾਈਮ ਕਨਫਲਿਕਟ ਦੇ ਟਾਈਮ ਦੇ ਵਿੱਚ ਉੱਥੇ ਇਜ਼ਰਾਈਲ ਦੀ ਸਪੋਰਟ ਦੇ ਲਈ। ਤਾਂ ਉਹਦੇ ਪਿੱਛੇ ਕਾਰਨ ਇਹ ਆ ਕਿ ਇਜ਼ਰਾਈਲ ਮਤਲਬ ਤੁਸੀਂ ਦੇਖੋ ਵੀ ਜਿਹੜਾ ਦੂਜੇ ਪਾਸੇ ਰਸ਼ੀਆ ਦਾ ਇੰਟਰਸਟ ਉਧਰ, ਅਸੀਂ ਸਾਰੀ ਦੁਨੀਆ ਕਹਿ ਰਹੀ ਹੈ ਵੀ ਆ ਜਿਹੜੇ ਅਰਬ ਕੰਟਰੀਜ਼ ਨੇ ਇਜ਼ਰਾਈਲ ਦੀ ਸਪੋਰਟ ਕਰਕੇ ਇੰਡੀਆ ਅਰਬ ਕੰਟਰੀਜ਼ ਦੇ ਨਾਲ ਆਪਣੇ ਰਿਲੇਸ਼ਨ ਖਰਾਬ ਕਰ ਰਿਹਾ, ਜਿਹੜੇ ਕਿ ਉਹਦੇ ਲਈ ਬੜੇ ਇੰਪੋਰਟੈਂਟ ਆ ਉਹਦੀ ਫੋਰਨ ਪੋਲਿਸੀ ਦੇ ਲਈ ਜੀ। ਪਰ ਉਹ ਕਰ ਕਿਉਂ ਰਿਹਾ? ਕਿਉਂਕਿ ਉਹਦੀ ਇੱਥੇ ਵੀ ਮਜਬੂਰੀ ਆ, ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ 10 ਸਾਲਾਂ ਦੇ ਵਿੱਚ 10-15 ਸਾਲਾਂ ਦੇ ਵਿੱਚ ਇੰਡੀਆ ਦਾ ਜਿੰਨਾ ਇੰਟੈਲੀਜੈਂਸ ਆਪਰੇਟਸ ਆ ਸਾਰਾ, ਉਹ ਸਾਰਾ ਹੀ ਇਜ਼ਰਾਈਲ ਦੇ ਉੱਤੇ ਡਿਪੈਂਡ ਆ। ਮਤਲਬ ਜਿੰਨਾ ਇਹਨਾਂ ਦਾ ਇੰਟੈਲੀਜੈਂਸ ਦਾ ਸਿਸਟਮ ਆ ਉਹ ਸਾਰਾ ਇਜ਼ਰਾਈਲ ਮੇਡ ਆ ਤੇ ਉਹ ਸਾਰਾ ਇਜ਼ਰਾਈਲ ਦੇ ਕੰਟਰੋਲ 'ਚ ਆ। ਇਸ ਕਰਕੇ ਮਤਲਬ ਇੰਡੀਆ ਜਿਹੜਾ ਆ ਅਸੀਂ ਕਹਿ ਸਕਦੇ ਅੱਜ ਭਾਵੇਂ ਉਹ ਬਾਹਰੋਂ ਇਹ ਦਿਖਾ ਰਿਹਾ ਕਿ ਮੈਂ ਬਹੁਤ ਸਟਰੋਂਗ ਪੋਜੀਸ਼ਨ 'ਚ ਆ, ਮੈਂ ਆਪਣੀ ਪੋਲਿਸੀ ਆਪ ਨਿਰਧਾਰਿਤ ਕਰਦਾ ਆ, ਆਪ ਤੈਅ ਕਰਦਾ, ਪਰ ਇਹੋ ਜਿਹਾ ਕੁਛ ਨਹੀਂ। ਇੰਡੀਆ ਜਿਹੜਾ ਆ ਉਹ ਇਸ ਟਾਈਮ ਜੇ ਫੋਰਨ ਪੋਲਿਸੀ ਦੀ ਗੱਲ ਕਰਨੀ ਹੋਵੇ ਤਾਂ ਉਹ ਪੂਰੀ ਤਰ੍ਹਾਂ ਫਸਿਆ ਹੋਇਆ ਹੈ, ਚਾਰੇ ਪਾਸਿਆਂ ਤੋਂ ਘਿਰਿਆ ਹੋਇਆ। ਤੇ ਹੁਣ ਦੂਜੇ ਪਾਸੇ ਮੈਂ ਜਿਹੜੀ ਉਹਦੀ ਡਿਟੇਲਸ ਨੇ ਉਹਦੇ ਤੇ ਆਉਣਾ ਕਿ ਇਹ ਜਿਹੜੀ AFP ਦੀ ਖਬਰ ਆ, ਇਹਨੂੰ ਮਾਸਕੋ ਟਾਈਮ ਨੇ AFP ਦੇ ਹਵਾਲੇ ਨਾਲ ਛਾਪਿਆ ਆ, ਜਿਹੜੀ ਮੈਂ ਮਤਲਬ ਪੜ੍ਹੀ ਆ ਜੀ। ਉਹਦੇ ਵਿੱਚ ਉਹ ਦੱਸਦੇ ਆ ਕਿ ਉਹਨਾਂ ਨੇ AFP ਨੇ ਇੱਕ ਜਿਹੜਾ ਇੰਡੀਅਨ ਟਰਾਂਸਲੇਟਰ ਆ ਜਿਹੜਾ ਕਿ ਰਸ਼ੀਆ ਦੇ ਵਿੱਚ ਕੰਮ ਕਰ ਰਿਹਾ, ਜਿਹੜੇ ਰਸ਼ੀਆ ਨੇ ਕਿਉਂਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰਿਕਰੂਟਮੈਂਟ ਸੈਂਟਰਸ ਖੋਲੇ ਆ ਜਿਹਦੇ ਵਿੱਚ ਉਹ ਜਿਹੜੇ ਹੋਰ ਮੁਲਕਾਂ ਦੇ ਲੋਕ ਨੇ ਉਹਨਾਂ ਨੂੰ ਰਿਕਰੂਟ ਕਰਦੇ ਆ ਆਪਣੀ ਆਰਮੀ ਦੇ ਵਿੱਚ ਕੰਮ ਕਰਨ ਦੇ ਲਈ। ਤੇ ਉਹ ਉਹਨਾਂ ਸੈਂਟਰਸ ਦੇ ਵਿੱਚ ਇੱਕ ਐਜ਼ ਅ ਟਰਾਂਸਲੇਟਰ ਕੰਮ ਕਰਦਾ ਜਿਹੜਾ ਇੰਡੀਅਨ ਆ, ਉਹਨੇ AFP ਦੇ ਜਰਨਲਿਸਟ ਨੂੰ ਦੱਸਿਆ ਕਿ ਜਿਹੜਾ ਸਾਡੇ ਉਹਦੇ ਵਾਲਾ ਸੈਂਟਰ ਆ, ਉਹ ਸੈਂਟਰ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਉਹ ਕਹਿੰਦਾ ਕਿ 70 ਤੋਂ 100 ਇੰਡੀਅਨ ਜਿਹੜੇ ਆ ਉਹ ਇੱਥੇ ਮਤਲਬ ਭਰਤੀ ਹੋਏ ਆ ਰਸ਼ੀਆ ਦੀ ਫੋਰਸ ਵੱਲੋਂ ਲੜਨ ਵਾਸਤੇ। ਤੇ ਇਸ ਤਰ੍ਹਾਂ ਦੇ ਕਿੰਨੇ ਹੀ ਸੈਂਟਰ, ਰਸ਼ੀਆ ਇੰਨਾ ਵੱਡਾ ਆ ਤੇ ਉਹਦੇ ਵਿੱਚ ਹਰ ਸ਼ਹਿਰ ਦੇ ਵਿੱਚ ਲਗਭਗ ਇਸ ਤਰ੍ਹਾਂ ਦੇ ਸੈਂਟਰਸ ਜਿਹੜੇ ਆ ਖੁੱਲੇ ਹੋਏ ਆ ਤੇ ਉਹਨਾਂ ਦੇ ਵਿੱਚ ਇੰਡੀਅਨਸ ਜਿਹੜੇ ਆ ਉਹ ਜਾ ਕੇ ਭਰਤੀ ਹੋ ਰਹੇ ਆ। ਤੇ ਕੁਝ ਜਿਹੜੇ ਪੰਜਾਬ ਦੇ ਅਸੀਂ ਦੇਖਿਆ ਵੀ ਜਿਹੜੇ ਮੁੰਡੇ ਸੀ, ਕਿਹਾ ਜਾ ਰਿਹਾ ਕਿ 7 ਮੁੰਡੇ ਨੇ, ਉਹਨਾਂ 'ਚ 5 ਪੰਜਾਬ ਦੇ ਨੇ, 2 ਹਰਿਆਣੇ ਦੇ ਨੇ, ਜਿਨ੍ਹਾਂ ਦੀ ਵੀਡੀਓ ਜਨਤਕ ਹੋਈ ਆ, ਜਿਸ ਤੋਂ ਬਾਅਦ ਇਹ ਮਾਮਲਾ ਉੱਭਰਿਆ ਆ ਜੀ, ਜਿਹਦੇ ਵਿੱਚ ਕਹਿੰਦੇ ਆ ਕਿ ਅਸੀਂ ਤਾਂ ਘੁੰਮਣ ਗਏ ਸੀ ਤੇ ਉੱਥੋਂ ਮਤਲਬ ਸਾਨੂੰ ਬੇਲਾਰੂਸ ਜਿਹੜਾ ਆ ਲੈ ਕੇ ਗਏ ਆ, ਜਿਹੜਾ ਰਸ਼ੀਆ ਦੇ ਨਾਲ ਮੁਲਕ ਰੱਖਦਾ ਜੀ, ਤੁਹਾਨੂੰ ਉੱਥੇ ਘੁਮਾ ਲਿਆਉਂਦੇ ਆ। ਉੱਥੋਂ ਅਸੀਂ ਫੜੇ ਗਏ ਤੇ ਉਹਨਾਂ ਨੇ ਸਾਨੂੰ ਰਸ਼ੀਆ ਨੂੰ ਵਾਪਸ ਭੇਜਤਾ ਤੇ ਰਸ਼ੀਆ ਦੀਆਂ ਅਥਾਰਟੀਜ਼ ਨੇ ਕਿਹਾ ਵੀ ਜਾਂ ਜੇਲ੍ਹ 'ਚ ਜਾਓ ਜਾਂ ਫਿਰ ਅਸੀਂ ਸਾਡੇ ਨਾਲ ਜੰਗ ਦੇ ਵਿੱਚ ਇੱਥੇ ਲੜੋ। ਤੇ ਉਹਦੇ ਲਈ ਬਕਾਇਦਾ ਉਹਨਾਂ ਨੂੰ ਆਈ ਥਿੰਕ ਕੁਛ ਦਿਨਾਂ ਦੀ ਜਿਹੜੀ ਆ ਟ੍ਰੇਨਿੰਗ ਵੀ ਦਿੱਤੀ ਗਈ, ਆਰਮਡ ਟ੍ਰੇਨਿੰਗ ਦਿੱਤੀ ਗਈ ਆ ਉਹ ਲੜਨ ਦੇ ਲਈ। ਤੇ ਇਸ ਤਰ੍ਹਾਂ ਮਤਲਬ ਰਸ਼ੀਆ ਦੀ ਕਿਉਂਕਿ ਕਾਫੀ ਕੈਜੂਅਲਟੀਜ਼ ਹੋ ਰਹੀਆਂ ਨੇ, ਉਹ ਹੁਣ ਹੋਰ ਮੁਲਕਾਂ ਤੋਂ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਕਿ ਮਰਸਨਰੀਜ਼ ਵੀ ਜਿਹੜੇ ਆ ਉਹ ਰਸ਼ੀਆ ਵੱਲੋਂ ਲੜ ਰਹੇ ਆ। ਤੇ ਪਰ ਉਹਦਾ ਕੋਈ ਅੰਕੜਾ ਹਜੇ ਤੱਕ ਸਾਹਮਣੇ ਨਹੀਂ ਆਇਆ। ਪਰ ਜਿਹੜਾ ਸਾਡਾ ਫੋਕਸ ਆ ਉਹ ਇਸ ਗੱਲ ਤੇ ਆ ਕਿ ਇੰਡੀਅਨ ਜਿਹੜੇ ਆ ਉਹ ਇਹ ਤਾਂ ਹੁਣ ਮੁੰਡਿਆਂ ਦੀ ਵੀਡੀਓ ਆਉਣ ਤੋਂ ਬਾਅਦ ਇਹ ਰੌਲਾ ਪਿਆ ਜੀ, ਇਸ ਤੋਂ ਲੰਮੇ ਸਮੇਂ ਤੋਂ ਕਿਉਂਕਿ ਜੰਗ ਲੱਗੀ ਨੂੰ ਬਹੁਤ ਸਮਾਂ ਹੋ ਗਿਆ ਤੇ ਜਿਹੜੇ ਇੰਡੀਅਨ ਸਿਟੀਜ਼ਨ ਆ ਉਹ ਜਾ ਕੇ ਉੱਥੇ ਰਸ਼ੀਆ ਦੇ ਵੱਲੋਂ ਲੜ ਰਹੇ ਆ ਹਥਿਆਰ ਚੁੱਕ ਕੇ ਯੂਕਰੇਨ ਦੇ ਖਿਲਾਫ। ਤੇ ਇਸ ਗੱਲ ਦਾ ਇਹ ਹੋ ਨਹੀਂ ਸਕਦਾ ਕਿ ਇੰਡੀਅਨ ਅਥਾਰਟੀਜ਼ ਨੂੰ ਨਾ ਪਤਾ ਹੋਵੇ। ਤੇ ਜਿਹੜੀ ਤੁਸੀਂ ਗੱਲ ਕਹੀ ਆ ਫਿਰ ਉਹਦੇ ਤੇ ਜਿਹੜੀ ਇੰਡੀਅਨ ਅਥਾਰਟੀਜ਼ ਦੀ ਚੁੱਪੀ ਆ ਉਹ ਆਪਣੇ ਆਪ ਦੇ ਵਿੱਚ ਪ੍ਰੂਵ ਕਰ ਰਹੀ ਆ ਕਿ ਉਹਦੇ ਵਿੱਚ ਇੰਡੀਅਨ ਅਥਾਰਟੀਜ਼ ਦੀ ਸਹਿਮਤੀ ਆ। ਤੇ ਜਿਹੜੇ ਇਹ ਬੰਦੇ ਉੱਥੇ ਜਾ ਰਹੇ ਆ ਲੜਨ ਵਾਸਤੇ, ਉਹਨਾਂ ਨੂੰ ਹਾਲਾਂਕਿ ਸਿੱਧੀ ਰਿਕਰੂਟਮੈਂਟ ਨਹੀਂ ਕੀਤੀ ਜਾ ਰਹੀ। ਹੋ ਸਕਦਾ ਕਿ ਕੁਛ ਜਿਹੜੇ ਆ ਮਤਲਬ ਇਹ ਸਾਰੇ ਰੋਲੇ ਰੱਪੇ ਦੇ ਵਿੱਚ ਕੁਛ ਇੰਡੀਆ ਦੇ ਟ੍ਰੇਨਡ ਬੰਦੇ ਵੀ ਮਤਲਬ ਉੱਥੇ ਰਸ਼ੀਆ ਵੱਲੋਂ ਲੜਨ ਦੇ ਲਈ ਭੇਜੇ ਜਾ ਰਹੇ ਹੋਣ। ਪਰ ਇੱਕ ਅਸੀਂ ਕਹਿ ਸਕਦੇ ਕਿ ਇੱਕ ਭਰਮ ਖੜਾ ਕੀਤਾ ਗਿਆ
ਕਿ ਜਿਹਦੇ ਲਈ ਫਿਰ ਇੱਕ ਗੇਮ ਖੇਡੀ ਗਈ ਆ ਵੀ ਕੁਛ ਜਿਹੜੇ ਮਤਲਬ ਏਜੰਟਸ ਹੁੰਦੇ ਆ ਉਹ ਐਡਵਰਟੀਜ਼ਮੈਂਟ ਕਰਦੇ ਆ ਕਿ ਰਸ਼ੀਆ ਦੇ ਵਿੱਚ ਜਿਹੜੀਆਂ ਆਰਮੀ ਆ ਉਹਨੂੰ ਸਪੋਰਟ ਵਰਕਰਸ ਦੀ ਲੋੜ ਆ ਜੀ, ਤੇ ਤੁਸੀਂ ਉੱਥੇ ਮਤਲਬ ਜਾ ਕੇ ਪੈਸੇ ਕਮਾ ਸਕਦੇ ਹੋ। ਤੇ ਉਸ ਚੱਕਰ ਦੇ ਵਿੱਚ ਫਿਰ ਕਿਹਾ ਜਾ ਰਿਹਾ ਕਿ ਕੁਛ ਜਿਹੜੇ ਇੰਡੀਅਨ ਨੇ ਉਹ ਆਪਣੀ ਜਾਨ ਦਾ ਤੇ ਲਾ ਕੇ ਤੇ ਉੱਥੇ ਜਾ ਰਹੇ ਆ, ਮਤਲਬ ਕਿ ਜਿੱਥੇ ਇੰਡੀਆ ਕਹਿ ਰਿਹਾ ਕਿ ਅਸੀਂ ਦੁਨੀਆ ਦੀ ਇੱਕ ਵੱਡੀ ਇਕੋਨਮੀ ਆ, ਸਾਡੇ ਇੱਥੇ ਬੜੀ ਅਮੀਰੀ ਆ ਰਹੀ ਆ, ਵੀ ਇੰਡੀਆ ਦੇ ਲੋਕ ਹਾਲ ਤਾਂ ਇੱਥੋਂ ਤੱਕ ਪਹੁੰਚਿਆ ਵੀ ਆਹ ਭਾਵੇਂ ਇਜ਼ਰਾਈਲ ਹੋਵੇ ਜਿੱਥੇ ਇੱਕ ਬੰਦਾ ਹੁਣ ਮਰਿਆ ਵੀ ਆ ਇੰਡੀਆ ਦਾ ਜੀ, ਪਿਛਲੇ ਦਿਨਾਂ ਦੇ ਵਿੱਚ, ਤੇ ਇੱਥੇ ਰਸ਼ੀਆ ਦੇ ਵਿੱਚ ਮਤਲਬ ਉੱਥੇ ਪੈਸੇ ਕਮਾਉਣ ਦੇ ਲਈ ਜਾ ਰਹੇ ਆ। ਵੀ ਇੱਕ ਤਰ੍ਹਾਂ ਦੇ ਨਾਲ ਜਿਹੜੇ ਗਰੀਬ ਮੁਲਕ ਹੁੰਦੇ ਆ ਉਹਨਾਂ ਦੀ ਨਿਸ਼ਾਨੀ ਆ ਵੀ ਜੰਗ ਜਿੱਥੇ ਲੱਗੀ ਹੋਵੇ ਉੱਥੇ ਲੋਕ ਫਿਰ ਪੈਸਾ ਕਮਾਉਣ ਦੇ ਲਈ ਮਤਲਬ ਆਪਣੀ ਜਾਨ ਦਾ ਤੇ ਲਾ ਕੇ ਭੱਜਦੇ ਨੇ। ਬਲਕਿ ਗੁਜਰਾਤ ਵਰਗੀ ਸਟੇਟ ਤੋਂ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਕਿਵੇਂ ਜਿਹੜੇ ਪਰਿਵਾਰ ਨੇ ਆਪਣੇ ਛੋਟੇ ਛੋਟੇ ਬੱਚਿਆਂ ਦੇ ਨਾਲ US ਵਰਗੀਆਂ ਕੰਟਰੀਜ਼ ਦੇ ਵਿੱਚ ਅਸਾਈਲਮ ਲੈਣ ਦੇ ਲਈ ਕਿੰਨੇ ਔਖੇ ਰਾਹਾਂ ਤੋਂ ਲੰਘ ਕੇ ਜਿਹੜਾ ਆ ਇਹਨਾਂ ਮੁਲਕਾਂ ਦੇ ਵਿੱਚ ਪਹੁੰਚਦੇ ਆ। ਤੇ ਇੰਡੀਆ ਦੀ ਜਿਹੜੀ ਇਕੋਨਮੀ ਆ ਜਾਂ ਉੱਥੋਂ ਦੀ ਡਿਵੈਲਪਮੈਂਟ ਆ ਉਹਦਾ ਅੰਦਾਜ਼ਾ ਤੁਸੀਂ ਅੰਬਾਨੀ ਦੇ 1000 ਕਰੋੜ ਦੇ ਵਿਆਹ ਤੋਂ ਨਹੀਂ ਲਾ ਸਕਦੇ ਜੀ। ਉਹਦੇ ਲਈ ਤੁਹਾਨੂੰ ਉਹ ਮੁਹੱਲੇ ਉਹ ਗਲੀਆਂ ਦੇਖਣੀਆਂ ਪੈਣੀਆਂ ਵੀ ਜਦੋਂ ਕੋਈ ਫੋਰਨ ਡਿਗਨਿਟਰੀ ਇੰਡੀਆ ਵਿਜ਼ਿਟ ਕਰਦਾ ਤਾਂ ਫਿਰ ਜਿਨ੍ਹਾਂ ਦੇ ਆਲੇ ਦੁਆਲੇ ਜਿਹੜੀਆਂ RG ਟੈਂਪਰੇਰੀ ਕੰਧਾਂ ਖੜੀਆਂ ਕਰਦੀ ਹੈ ਇੰਡੀਅਨ ਸਟੇਟ, ਵੀ ਇਹ ਦੁਨੀਆ ਨੂੰ ਦੇਖਣਾ ਜਾਣ ਵੀ ਜਿਹੜੇ ਸਾਡੇ ਲੋਕ ਇੱਥੇ ਮਤਲਬ ਉਹ ਕੱਚੀਆਂ ਝੁੱਗੀਆਂ ਝੋਪੜੀਆਂ ਦੇ ਵਿੱਚ ਰਹਿੰਦੇ, ਵੀ ਜਿੱਥੇ ਲੋਕਾਂ ਨੂੰ ਅੱਜ ਤੱਕ ਜਦੋਂ ਮਤਲਬ ਇੰਡੀਆ ਦਾਅਵਾ ਕਰਦਾ ਕਿ ਅਸੀਂ ਮਤਲਬ ਚੰਦ ਤੇ ਪਹੁੰਚ ਗਏ ਹਾਂ ਜਾਂ ਅਸੀਂ ਮਤਲਬ ਸਪੇਸ ਦੇ ਵਿੱਚ ਜਾ ਰਹੇ ਹਾਂ, ਪਰ ਉੱਥੇ ਇੰਡੀਆ ਦੀ ਜਿਹੜੀ ਦੁਨੀਆ ਦਾ ਸਭ ਤੋਂ ਵੱਡਾ ਪੋਪੂਲਸ ਕੰਟਰੀ ਆ ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮੋਰ ਦੈਨ 80% ਮਤਲਬ ਹਜੇ ਵੀ ਆਬਾਦੀ ਦੀ ਇਹੋ ਜਿਹੀ ਆ ਵੀ ਜਿਹਨੂੰ ਜਿਹੜੀਆਂ ਬੇਸਿਕ ਨੈਸੈਸਿਟੀਜ਼ ਹੁੰਦੀਆਂ ਨੇ, ਅਸੀਂ ਕਹਿ ਸਕਦੇ ਹਾਂ ਕਿ ਵਾਸ਼ਰੂਮ, ਕਲੀਨ ਡਰਿੰਕਿੰਗ ਵਾਟਰ ਜਿਹੜਾ ਆ ਉਹ ਵੀ ਇੰਡੀਅਨ ਸਟੇਟ ਪ੍ਰੋਵਾਈਡ ਨਹੀਂ ਕਰਵਾ ਸਕੀ। ਲੋਕ ਫਿਰ ਤੁਸੀਂ ਦੇਖ ਸਕਦੇ ਹੋ ਵੀ ਪੜ੍ਹ ਲਿਖ ਕੇ ਯੂਥ ਇੰਨਾ ਕੁ ਅਨਐਮਪਲੋਇਡ ਆ ਵੀ ਉਹ ਫਿਰ ਆਪਣੀ ਜਾਨ ਦਾ ਤੇ ਲਾ ਕੇ ਜਿੱਥੇ ਜੰਗ ਲੱਗੀ ਆ ਉੱਥੇ ਵੀ ਜਾ ਕੇ ਫਸ ਰਿਹਾ ਹੈ। ਪਰ ਇਹਦੇ ਵਿੱਚ ਜਿਹੜੀ ਦੂਜੀ ਗੱਲ ਮੈਂ ਤੁਹਾਨੂੰ ਕਹੀ ਆ ਵੀ ਇਹ ਵੀ ਪੋਸੀਬਿਲਿਟੀ ਆ ਵੀ ਇੰਡੀਆ ਦੇ ਟ੍ਰੇਨਡ ਵੀ ਜਿਹੜੇ ਕੁਝ ਫਾਈਟਰਸ ਨੇ ਉਹ ਮਰਸਨਰੀਜ਼ ਦੇ ਰੂਪ ਦੇ ਵਿੱਚ ਰਸ਼ੀਆ ਦੇ ਵੱਲੋਂ ਜਾ ਕੇ ਲੜ ਰਹੇ ਹੋਣ, ਕਿਉਂਕਿ ਰਸ਼ੀਆ ਦੇ ਨਾਲ ਇੰਡੀਆ ਬੜਾ ਸਟਰੋਂਗ ਅਲਾਈ ਆ। ਤਾਂ ਹੀ ਫਿਰ ਕੱਲ ਨੂੰ ਇੰਡੀਆ ਜਿਹੜਾ ਆ ਉਹ ਰਸ਼ੀਆ ਦੀ ਤਵੱਕੋ ਰੱਖ ਰਿਹਾ ਹੈਲਪ ਦੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਦੇ ਵਿੱਚ। ਤੇ ਦੂਜੇ ਪਾਸੇ ਜਿਹੜੀ ਇਜ਼ਰਾਈਲ ਬਾਰੇ ਗੱਲ ਤੁਸੀਂ ਮਤਲਬ ਦਾ ਹਿੰਦੂ ਦੇ ਵਿੱਚ ਇਹ ਨਿਊਜ਼ ਲੱਗੀ ਆ ਕਿ ਅਰੁੰਧਤੀ ਰੋਏ ਮਤਲਬ ਦੁਨੀਆ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਆ, ਉਹਨਾਂ ਨੇ ਇੱਕ ਜਿਹੜਾ ਪ੍ਰੋਗਰਾਮ ਹੋਇਆ ਸੀ ਇੰਡੀਅਨਸ ਫॉर ਪੈਲਸਤੀਨ ਦੇ ਲਈ ਨਾਂ ਹੇਠ ਪ੍ਰੋਗਰਾਮ ਸੀ, ਉਹਦੇ ਵਿੱਚ ਬੋਲਦੇ ਆ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਕਿਵੇਂ ਜਿਹੜੀ ਇੰਡੀਆ ਦੀ ਗਵਰਨਮੈਂਟ ਆ ਉਹ ਇਸ ਸਾਰੇ ਕਨਫਲਿਕਟ ਦੇ ਵਿੱਚ ਡਾਇਰੈਕਟਲੀ ਇਜ਼ਰਾਈਲ ਦੀ ਸਪੋਰਟ ਕਰ ਰਹੀ ਆ। ਕਿ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ 42,000 ਬੰਦੇ ਦਾ ਜਿਹੜਾ ਮਈ 2023 ਦੇ ਵਿੱਚ ਪ੍ਰੋਮਿਸ ਕੀਤਾ ਸੀ ਇੰਡੀਆ ਨੇ, ਤੁਸੀਂ ਦੇਖੋ ਵੀ ਇਹ ਭਾਵੇਂ ਜਿਹੜਾ ਕਨਫਲਿਕਟ ਆ ਹਮਾਸ ਦੇ ਨਾਲ ਉਹ ਅਕਤੂਬਰ ਦੇ ਵਿੱਚ ਜਾ ਕੇ ਆਈ ਥਿੰਕ ਜਿੱਥੋਂ ਤੱਕ ਮੈਨੂੰ ਯਾਦ ਆ ਇਹ ਹੋਇਆ, ਪਰ ਉਸ ਤੋਂ ਪਹਿਲਾਂ ਹੀ ਮਈ 2023 ਦੇ ਵਿੱਚ ਇਜ਼ਰਾਈਲ ਨੇ ਇੰਡੀਆ ਦੇ ਨਾਲ ਇਹ ਐਗਰੀਮੈਂਟ ਕਰ ਲਿਆ ਸੀ ਕਿ ਤੁਸੀਂ ਸਾਨੂੰ 42,000 ਬੰਦਾ ਭੇਜਣਾ ਆ ਕੰਮ ਕਰਨ ਵਾਸਤੇ। ਕਿਉਂਕਿ ਉਹ ਬੰਦਾ ਕਿਹੜਾ ਆ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਲੇਬਰ ਕਲਾਸ ਹੁੰਦੀ ਆ, ਜਿਹੜੇ ਕੰਮ ਉੱਥੇ ਕਾਫੀ ਇਜ਼ਰਾਈਲ ਦੀ ਪ੍ਰੋਡਕਸ਼ਨ ਲਾਈਨ ਦੇ ਵਿੱਚ ਪੈਲਸਤੀਨੀਅਨ ਕਰਦੇ ਸੀ, ਪਰ ਉਹ ਕਨਫਲਿਕਟ ਕਰਕੇ ਜਿਹੜੀ ਉਹ ਕਿਉਂਕਿ ਇੱਕ ਸਪੇਸ ਬਣਨੀ ਸੀ ਉਹਦੇ ਵਾਸਤੇ ਫਿਰ ਉਹਨਾਂ ਨੇ ਇੰਡੀਆ ਤੱਕ ਅਪਰੋਚ ਕੀਤੀ। ਤੇ ਇੰਡੀਆ ਜਿਹੜਾ ਉਹ ਲਗਾਤਾਰ ਉਹਨਾਂ ਨੂੰ ਫੈਸਿਲਿਟੇਟ ਕਰ ਰਿਹਾ ਕਨਫਲਿਕਟ ਹੋਣ ਤੋਂ ਬਾਅਦ ਵੀ, ਤੇ ਬਲਕਿ ਕਨਫਲਿਕਟ ਤੋਂ ਬਾਅਦ ਇੰਡੀਆ ਨੇ ਉਹ ਲਗਾਤਾਰ ਰਿਕਰੂਟਮੈਂਟ ਤੇਜ਼ ਕਰਤੀ ਆ। ਤੇ ਹਰਿਆਣਾ ਤੇ ਕਿੰਨੀਆਂ ਹੋਰ ਸਟੇਟਸ ਦੇ ਵਿੱਚ ਜਿਹੜੇ ਰਿਕਰੂਟਮੈਂਟ ਸੈਂਟਰ ਖੋਲੇ ਗਏ ਆ ਜਿੱਥੇ ਲੋਕ ਆ ਕੇ ਫਿਰ ਮਤਲਬ ਉੱਥੇ ਕੰਮ ਕਰਨ ਦੇ ਲਈ ਜਾਂਦੇ ਆ। ਤੇ ਜਿਹੜਾ ਇੱਕ ਬੰਦਾ ਆ ਉਹਦੀ ਡੈਥ ਵੀ ਇੰਡੀਆ ਦੀ ਹੋਈ ਆ, ਇੰਡੀਅਨ ਸਿਟੀਜ਼ਨ ਦੀ। ਤੇ ਅਰੁੰਧਤੀ ਰੋਏ ਨੇ ਕਿਹਾ ਕਿ ਇੰਡੀਆ ਦੀ ਗਵਰਨਮੈਂਟ ਨੇ ਜਿਹੜੀ ਐਡਵਾਈਜ਼ਰੀ ਫਿਰ ਜਾਰੀ ਕੀਤੀ ਇਹਦੇ ਤੇ, ਜਿਹਦੇ ਚ ਉਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਸਿਟੀਜ਼ਨ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਇਜ਼ਰਾਈਲ ਨਾ ਜਾਓ ਜੀ, ਮਤਲਬ ਇੰਡੀਅਨ ਗਵਰਨਮੈਂਟ ਨੇ ਇਹ ਕਿਹਾ ਕਿ ਤੁਸੀਂ ਆਪਣੀ ਸੇਫਟੀ ਦਾ ਖਿਆਲ ਰੱਖੋ, ਤੁਸੀਂ ਜੰਗ ਵਾਲੀ ਜਿੱਥੇ ਜੰਗ ਲੱਗੀ ਆ ਉਹਨਾਂ ਥਾਵਾਂ ਵੱਲ ਨਾ ਜਾਓ ਪਰ ਇਜ਼ਰਾਈਲ ਜਾਓ। ਤੇ ਉਹਦੇ ਵਿੱਚ ਅਰੁੰਧਤੀ ਰਾਏ ਕਹਿੰਦੇ ਵੀ ਆਪਣੇ ਆਪ 'ਚ ਸਟੇਟਮੈਂਟ ਦੱਸ ਰਹੀ ਆ ਕਿ ਜਿਹੜੀ ਇੰਡੀਅਨ ਗਵਰਨਮੈਂਟ ਆ ਉਹ ਕੀ ਚਾਹੁੰਦੀ ਆ। ਉਹ ਇਹ ਚਾਹੁੰਦੀ ਆ ਕਿ ਜਿਹੜੇ ਉਹਦੇ ਲੋਕ ਨੇ ਉਹ ਇਜ਼ਰਾਈਲ ਜਾਣ ਤੇ ਉਹ ਇਜ਼ਰਾਈਲ ਨੂੰ ਆਪਣੀ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਵਫਾਦਾਰੀ ਆ ਉਹ ਸਾਬਤ ਕਰ ਰਿਹਾ ਹੈ ਇੰਡੀਆ ਇਸ ਜੰਗ ਦੇ ਵਿੱਚ। ਤੇ ਜਿਹੜਾ ਵੈਸੇ ਹੀ ਇੰਡੀਆ ਦੇ ਵਿੱਚ ਐਂਟੀ ਮੁਸਲਿਮ ਹੇਟ ਜਿਹੜੀ ਹੈਗੀ ਆ ਉਹ ਇਸ ਸਾਰੀ ਪੋਲਿਸੀ ਦੇ ਵਿੱਚ ਵੀ ਦਿਖ ਰਹੀ ਆ ਵੀ ਇਸ ਟਾਈਮ ਇੰਡੀਆ 'ਚ ਜਿਹੜੀ ਪਾਰਟੀ ਰੂਲ ਕਰ ਰਹੀ ਆ ਮੋਦੀ ਗਵਰਨਮੈਂਟ, ਉਹ ਤਾਂ ਅਸੀਂ ਦੇਖਦੇ ਹੋ ਕਿ ਕਿਵੇਂ ਮੁਸਲਮਾਨਾਂ ਦੇ ਘਰ ਤੱਕ ਢਾਏ ਜਾ ਰਹੇ ਆ ਕਿ ਜੇ ਕੋਈ ਆਪਣੇ ਖਿਲਾਫ ਹੁੰਦੇ ਧੱਕੇ ਤੇ ਬੋਲਦਾ ਵੀ ਆ ਜੀ। ਪਰ ਮੈਨੂੰ ਅਮਰਵੀਰ ਸਿੰਘ ਜੀ ਮਤਲਬ ਸਭ ਤੋਂ ਵੱਡਾ ਇਹ ਦੁੱਖ ਨਾਲ ਵੀ ਕਹਿਣਾ ਪੈਂਦਾ ਕਿ ਜਿਹੜੀ ਮੁਸਲਿਮ
ਯੂਨਿਟੀ ਆ ਦੁਨੀਆ ਦੇ ਵਿੱਚ। ਅਸੀਂ ਭਾਵੇਂ ਮੁਸਲਿਮ ਦੇਸ਼ ਆਪਣੇ ਆਪਸ 'ਚ ਬੜਾ ਲੜਦੇ ਆ, ਪਰ ਫਿਰ ਵੀ ਮਤਲਬ ਜਦੋਂ ਇਹ ਗੱਲ ਸਪਸ਼ਟ ਹੋਵੇ ਵੀ ਇੰਡੀਆ ਇੰਨੀ ਜ਼ਿਆਦਾ ਹੇਟ ਰੱਖਦਾ ਮੁਸਲਿਮਸ ਦੇ ਖਿਲਾਫ, ਤਾਂ ਵੀ ਜਿਹੜੀਆਂ ਕਾਫੀ ਅਰਬ ਕੰਟਰੀਜ਼ ਨੇ ਉਹ ਇੰਡੀਆ ਦੇ ਨਾਲ ਆਪਣੇ ਕਹਿ ਸਕਦੇ ਹਾਂ ਕਿ ਮਫਾਦਾਂ ਦੇ ਲਈ ਜਿਹੜੀ ਮੁਸਲਿਮਸ ਦੀ ਲਾਈਫ ਆ ਇੱਥੇ ਉਹਦਾ ਸੌਦਾ ਕਰਦੀਆਂ ਨਜ਼ਰ ਆ ਰਹੀਆਂ ਨੇ ਹੁਣ ਤੱਕ ਜੀ। ਮਤਲਬ ਇਸ ਸਾਰੀ ਵਾਰ ਦੇ ਵਿੱਚ ਵੀ ਦੇਖਿਆ ਤੁਸੀਂ, ਪਿਛਲੇ ਅਸੀਂ ਦਿਨਾਂ 'ਚ ਵੀ ਦੇਖਿਆ ਕਿ ਕਿਵੇਂ ਕਤਰ ਨੂੰ ਭਾਵੇਂ ਸਪਸ਼ਟ ਰੂਪ ਦੇ ਵਿੱਚ ਕਤਰ ਨੇ ਬੰਦੇ ਫੜੇ ਸੀ ਇਹਨਾਂ ਦੇ, ਪਰ ਫਿਰ ਉਹ ਛੱਡੇ ਆ ਉਹਨਾਂ ਨੇ ਜਿਹੜੇ ਮਤਲਬ ਉੱਥੇ ਸਪਾਈਂਗ ਕਰ ਰਹੇ ਸੀ। ਤਾਂ ਇਹ ਮੁਸਲਿਮ ਕੰਟਰੀਜ਼ ਦਾ ਵੀ ਜਿਹੜਾ ਇਹਦੇ ਤੇ ਰੋਲ ਆ ਉਹ ਕਾਫੀ ਨਿਰਾਸ਼ਾ ਵਾਲਾ ਹੀ ਆ ਜਿਹੜੇ ਇੰਡੀਆ ਦੇ ਮੁਸਲਮਾਨ ਨੇ ਉਹਨਾਂ ਦੇ ਲਈ, ਕਿਉਂਕਿ ਉਹ ਤਾਂ ਇੱਕ ਟੇਕ ਰੱਖਦੇ ਆ ਵੀ ਇਹ ਸਾਡੇ ਨਾਲ ਦੇ ਸਾਡੇ ਭਰਾ ਨੇ, ਸਾਡੀ ਕਿਤੇ ਸਪੋਰਟ ਕਰਨਗੇ। ਪਰ ਉਹ ਜਦੋਂ ਇਸ ਤਰ੍ਹਾਂ ਦੇ ਉਹਨਾਂ ਦੇ ਡਿਸੀਜਨ ਹੁੰਦੇ ਆ ਤਾਂ ਉਹ ਹੋਰ ਹੱਲਾਸ਼ੇਰੀ ਮਿਲਦੀ ਆ ਇੰਡੀਆ ਦੇ ਵਿੱਚ ਜਿਹੜੀ ਐਂਟੀ ਮੁਸਲਿਮ ਹੇਟ ਜਾਂ ਐਂਟੀ ਮੁਸਲਿਮ ਕੈਂਪੇਨ ਚੱਲ ਰਹੀ ਆ ਉਸਨੂੰ। ਤੇ ਇਹ ਜਿਹੜੀ ਸਾਰੀ ਗੱਲਬਾਤ ਸੀ, ਫਿਰ ਉਹ ਤੋਂ ਇਹ ਅਮਰਵੀਰ ਸਿੰਘ ਜੀ ਸਪਸ਼ਟ ਹੁੰਦਾ ਕਿ ਇੰਡੀਆ ਇਹਨਾਂ ਦੋਵੇਂ ਕਨਫਲਿਕਟ ਜ਼ੋਨਸ ਦੇ ਵਿੱਚ ਐਕਟਿਵਲੀ ਪਾਰਟੀਸਪੇਟ ਕਰ ਰਿਹਾ, ਤੇ ਉਹਦੇ ਵਿੱਚ ਉਹ ਜਿੱਥੇ ਇੱਕ ਪਾਸੇ ਇਜ਼ਰਾਈਲ ਨੂੰ ਸਪੋਰਟ ਕਰ ਰਿਹਾ ਹੈ ਬੰਦਿਆਂ ਦੇ ਨਾਲ, ਸਿਰਫ ਮੋਰਲ ਸਪੋਰਟ ਨਹੀਂ, ਮਤਲਬ ਅਸੀਂ ਕਹਿ ਸਕਦੇ ਹਾਂ ਕਿ ਤੁਹਾਡੀ ਮਤਲਬ ਹਿਊਮਨ ਸਪੋਰਟ ਜਿਹੜੀ ਆ ਉਹ ਦਿੱਤੀ ਜਾ ਰਹੀ ਆ, ਉਹਦੇ ਨਾਲ ਹੀ ਰਸ਼ੀਆ ਤੇ ਯੂਕਰੇਨ ਕਨਫਲਿਕਟ ਦੇ ਵਿੱਚੋਂ ਰਸ਼ੀਆ ਨੂੰ ਆਰਮਡ ਫਾਈਟਰਸ ਪ੍ਰੋਵਾਈਡ ਕਰਵਾ ਰਿਹਾ। ਜੀ ਬਿਲਕੁਲ, ਇਹ ਗੱਲ ਸਾਹਮਣੇ ਹਾਲਾਂਕਿ ਇਜ਼ਰਾਈਲ ਵਾਲੀ ਜਿਹੜੀ ਹੈ ਇਹਦਾ ਜ਼ਰੂਰ ਜ਼ਿਕਰ ਹੋ ਰਿਹਾ ਹੈ, ਪਰ ਮੈਂ ਸਾਡੇ ਦਰਸ਼ਕਾਂ ਲਈ ਇਹ ਵੀ ਦੱਸ ਦਿਆਂ ਵੀ ਜਿਹੜੀ ਰਸ਼ੀਆ ਵਾਲੀ ਗੱਲ ਹੈਗੀ ਹੈ ਇਹਦੇ ਤੇ ਹਜੇ ਤੱਕ ਸਰਕਾਰ ਨੇ ਵੀ ਚੁੱਪ ਧਾਰੀ ਹੋਈ ਹੈ, ਤੇ ਇਹਦਾ ਜ਼ਿਕਰ ਵੀ ਵਾਈਡਲੀ ਮੀਡੀਆ ਦੇ ਵਿੱਚ ਜਾਂ ਕਿਤੇ ਵੀ ਹੋਰ ਨਹੀਂ ਕੀਤਾ ਜਾ ਰਿਹਾ। ਬਸ ਜਿਹੜੀ ਇਹ 7 ਜਣਿਆਂ ਦੀ ਵੀਡੀਓ ਉੱਥੋਂ ਆਈ ਹੈ ਇਹਦੇ ਤੇ ਜ਼ਰੂਰ ਇਸ ਵਕਤ ਗੱਲਬਾਤ ਹੋ ਰਹੀ ਹੈ, ਪਰ ਗੱਲ ਜਿਹੜੀ ਅਸਲ ਦੇ ਵਿੱਚ ਜੋ ਅਸੀਂ ਮੀਡੀਆ ਦੇ ਵਿੱਚ ਜਾਂ ਜਿਹੜੀ ਸਟੋਰੀ ਦਾ ਸੁਖਵਿੰਦਰ ਸਿੰਘ ਜੀ ਤੁਸੀਂ ਜ਼ਿਕਰ ਕੀਤਾ ਆ, ਗੱਲ ਇਹਦੇ ਤੋਂ ਡੀਪਰ ਜਾ ਕੇ ਹੋਰ ਬਿਯੋਂਡ ਜਾਂਦੀ ਹੈ। ਜਿਵੇਂ ਅਰੁੰਧਤੀ ਰॉय ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਨੇ ਸਿੱਧੀ ਜੀ ਗੱਲ ਕਹੀ ਸੀਗੀ, ਮੈਂ ਉਹਨਾਂ ਦੀ ਕੋਟ ਹੈਗੀ ਹੈ ਇੱਕ ਜਿਹੜੀ ਮੈਂ ਪੜ੍ਹਨੀ ਚਾਹੂੰਗਾ। ਉਹ ਕਹਿੰਦੇ ਆ, ਐਂਡ ਨਾਓ ਵਾਈਲ ਦ US exports what it has in abundant surplus weapons and money to aid Israel's genocide, India too is exporting what our country has in abundant surplus, the unemployed poor, to replace the Palestinian workers in Israel। ਤਾਂ ਮਤਲਬ ਜੋ ਅਮਰੀਕਾ ਦੇ ਕੋਲ ਹੈ ਸਮਾਨ ਉਹ ਅਮਰੀਕਾ ਭੇਜ ਰਿਹਾ ਇਜ਼ਰਾਈਲ ਨੂੰ, ਤੇ ਭਾਰਤ ਕੋਲ ਬੰਦੇ ਹੈਗੇ ਆ ਵਾਧੂ ਭੇਜਣ ਦੇ ਲਈ ਜਿਨ੍ਹਾਂ ਕੋਲ ਨੌਕਰੀਆਂ ਨਹੀਂ ਹੈਗੀਆਂ, ਉਹ ਉੱਥੋਂ ਸ਼ਿਪ ਕਰਕੇ ਉਹ ਇਜ਼ਰਾਈਲ ਦੇ ਵਿੱਚ ਲੜਨ ਦੇ ਲਈ ਭੇਜ ਰਹੇ ਆ। ਤੇ ਰੂਸ ਦੇ ਹਵਾਲੇ ਨਾਲ ਮਤਲਬ ਇਹ ਗੱਲ ਜਦੋਂ ਹੁਣ ਵੀਡੀਓ ਦੇ ਰਾਹੀਂ ਸਾਹਮਣੇ ਆਉਂਦੀ ਆ, ਇੱਕ ਹੋਰ ਸਟੋਰੀ ਰਸ਼ੀਆ ਦੇ ਹਵਾਲੇ ਨਾਲ ਅੱਜ ਮੀਡੀਆ ਦੇ ਵਿੱਚ ਆਈ ਹੈ, ਜਿਹਦੇ ਵਿੱਚ ਸਿੱਧੀ ਗੱਲ ਕਹੀ ਜਾ ਰਹੀ ਹੈ ਕਿ CBI ਬਸਟ ਨੈਟਵਰਕ ਇਨਵੋਲਵਡ ਇਨ ਟ੍ਰੈਫਿਕਿੰਗ ਇੰਡੀਅਨਸ ਟੂ ਰਸ਼ੀਆ ਯੂਕਰੇਨ ਵਾਰ ਜ਼ੋਨ, ਜਿਹਦਾ ਤੁਸੀਂ ਜ਼ਿਕਰ ਕੀਤਾ ਆ ਕਿ ਉੱਥੋਂ ਬੰਦਿਆਂ ਨੂੰ ਇਹ ਕਹਿ ਕੇ ਭੇਜਿਆ ਜਾ ਰਿਹਾ ਕਿ ਜੀ ਉਹਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ, ਤੇ ਜਿਹੜੀ ਲੌਜਿਸਟਿਕਲ ਸਪੋਰਟ ਹੈਗੀ ਹੈ ਫੌਜ ਦੇ ਲਈ ਜਾਂ ਫੌਜ ਦਾ ਬਿਹਾਈਂਡ ਐਕਟਿਵ ਵਾਰ ਜ਼ੋਨ 'ਚ ਨਾ ਰਹਿ ਕੇ ਬਿਹਾਈਂਡ ਦਾ ਲਾਈਨ ਰਹਿ ਕੇ ਤੁਸੀਂ ਸਪੋਰਟ ਕਰਨੀ ਹੈ, ਉਸ ਕਿਸਮ ਦੇ ਛਲਾਵੇ ਦੇ ਕੇ ਲੋਕਾਂ ਨੂੰ ਰਿਕਰੂਟ ਕਰਕੇ ਉੱਥੇ ਭੇਜਿਆ ਜਾ ਰਿਹਾ ਹੈ। ਸੋ ਇਹ ਗੱਲ ਮਤਲਬ ਸਮਝ ਦੇ ਵਿੱਚ ਨਹੀਂ ਆਉਂਦੀ ਵੀ ਸਰਕਾਰ ਨੂੰ ਇਹਨਾਂ ਗੱਲਾਂ ਦਾ ਨਾ ਪਤਾ ਹੋਵੇ। ਰੈਦਰ ਕੁਐਸਚਨ ਇਸ ਵਕਤ ਮੋਦੀ ਗਵਰਨਮੈਂਟ ਦੇ ਉੱਤੇ ਬਣਦਾ ਕਿ ਕੀ ਉਹ ਇਹ ਸਾਰੇ ਬੰਦੇ ਜਿਹੜੇ ਹੈਗੇ ਆ, ਜਿਵੇਂ ਤੁਸੀਂ ਜ਼ਿਕਰ ਕੀਤਾ ਮਾਸਕੋ ਦੇ ਸੈਂਟਰ ਦਾ, ਜਿੱਥੇ ਪਿਛਲੇ ਕੁਝ ਦਿਨਾਂ ਦੇ ਵਿੱਚ 70 ਤੋਂ 100 ਇੰਡੀਅਨ ਜਿਹੜੇ ਹੈਗੇ ਆ ਉਹ ਰਸ਼ੀਅਨ ਸਾਈਡ ਤੇ ਰਿਕਰੂਟ ਕੀਤੇ ਗਏ ਆ, ਉਹਨਾਂ ਦੀ ਜਿਹੜੀ ਰਿਕਰੂਟਮੈਂਟ ਹੈਗੀ ਹੈ ਕੀ ਉਹ ਸਰਕਾਰੀ ਸ਼ਹਿ ਦੇ ਉੱਤੇ ਹੋ ਰਹੀ ਹੈ? ਇਹ ਇੱਕ ਵੱਡਾ ਸਵਾਲ ਹੈ ਜੋ ਇਸ ਵਕਤ ਮੋਦੀ ਸਰਕਾਰ ਦੇ ਸਾਹਮਣੇ ਆ ਕੇ ਖਲੋਤਾ। ਤੇ ਉਸੇ ਨੂੰ ਪਹਿਲਾਂ ਪ੍ਰੀਐਂਪਟ ਕਰਦਿਆਂ ਅੱਜ ਦੀ ਜਿਹੜੀ ਇਹ ਸਟੋਰੀ CBI ਬਸਟ ਦੀ ਸਾਹਮਣੇ ਆਈ ਹੈ ਕਿ CBI ਨੇ ਇੰਨੇ ਸੈਂਟਰ 6-7 ਸਟੇਟਾਂ ਦੇ ਨਾਂ ਦੇ ਕੇ ਕਿ ਜੀ ਅਸੀਂ ਇੱਥੋਂ ਇਸ ਕਿਸਮ ਦੇ ਸੈਂਟਰ ਏਜੰਟਾਂ ਨੂੰ ਅਸੀਂ ਫੜ ਲਿਆ ਆ, ਉਹਨਾਂ ਕੋਲੋਂ ਆਹ ਜਿਹੜੀ ਹੈਗੀ ਹੈ ਬਰਾਮਦਗੀ ਹੋਈ ਹੈ। ਸੋ ਇਹ ਮਤਲਬ ਕਿਤੇ ਨਾ ਕਿਤੇ ਉਹ ਪ੍ਰੀਐਂਪਟ ਕਰਨ ਵਾਲੀ ਲਾਈਨ ਜ਼ਿਆਦਾ ਲੱਗ ਰਹੀ ਹੈ, ਜਿੱਥੇ ਸਮਝ ਆਉਂਦਾ ਵੀ ਸਰਕਾਰੀ ਨੀਤੀ ਦੇ ਤਹਿਤ ਇਹ ਜਿਹੜੀ ਰਿਕਰੂਟਮੈਂਟ ਹੈ ਉਹ ਕੀਤੀ ਜਾ ਰਹੀ ਹੈ। ਤੇ ਹੁਣ ਜਦੋਂ ਉਹ ਗੱਲ ਜਗ ਜ਼ਾਹਰ ਹੋਣ ਲੱਗ ਰਹੀ ਹੈ ਜਾਂ ਇਹ ਦਿਖਣ ਲੱਗ ਗਿਆ ਵੀ ਭਾਈ ਉਹ ਵੀਡੀਓ ਆ ਗਈ ਉਧਰੋਂ ਬੰਦਿਆਂ ਦੀ, ਤੇ ਹੁਣ ਇਹ ਗੱਲ ਜਿਹੜੀ ਹੈ ਭਾਂਡਾ ਸਾਡਾ ਭੰਨਿਆ ਜਾਣਾ,
ਤੇ ਲੋਕਾਂ ਨੂੰ ਰਿਕਰੂਟ ਕਰਨ ਦੇ ਲਈ, ਤੇ ਉਹ ਸਾਰੀ ਗੱਲ ਏਜੰਟਾਂ ਦੇ ਉੱਤੇ ਪਾ ਕੇ ਉਸ ਕਿਸਮ ਦਾ ਬਣਾ ਕੇ ਉਹਨੂੰ ਤੁਸੀਂ ਕਵਰ ਅਪ ਜਿਹੜਾ ਹੈਗਾ ਉਹਦਾ ਉਹ ਕਰ ਦਿਓ। ਸੋ ਇਹ ਮਤਲਬ ਇੱਕ ਬੜੀ ਇੰਡੀਆ ਦੀ ਜਿਹੜੀ ਨੀਤੀ ਹੈਗੀ ਹੈ, ਪਾਲਿਸੀ ਹੈ, ਫੋਰਨ ਪਾਲਿਸੀ ਦੇ ਥੱਲੇ ਵੀ ਇਹ ਮਤਲਬ ਬੜਾ ਇੱਕ ਗੁੰਝਲਦਾਰ ਜਿਹਾ ਉਹ ਬਣਿਆ ਹੋਇਆ, ਜਿਹਦੀਆਂ ਤੰਦਾਂ ਹੌਲੀ ਹੌਲੀ ਕਰਕੇ ਖੁੱਲ ਰਹੀਆਂ ਨੇ ਤੇ ਸਾਡੇ ਸਾਹਮਣੇ ਆ ਰਹੀਆਂ ਨੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਕੀ ਤੁਸੀਂ ਭਰੋਸੇ ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ, ਬੱਸਾਂ ਦੀ ਜਾਣਕਾਰੀ ਜਾਂ ਖਾਲਿਸਤਾਨ ਦੇ ਬੈਨਰ, ਫਲਾਇਰ, ਪੋਸਟਰ ਜਾਂ ਸਟicker ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਗੱਲ ਕਰੀਏ ਅਸੀਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਪੀਯੂ ਰਿਸਰਚ ਇੰਸਟੀਚਿਊਟ ਦੀ ਗੱਲ ਕਰਦੇ ਹਾਂ, ਬਹੁਤ ਰੈਪਿਊਟਡ ਇੰਸਟੀਚਿਊਟ ਹੈ ਤੇ ਇਹਨਾਂ ਵੱਲੋਂ ਸਰਵੇ ਕੀਤੇ ਜਾਂਦੇ ਆ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਇੰਟਰਨੈਸ਼ਨਲ ਲੈਵਲ ਦੇ ਉੱਤੇ। ਤੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਜਿਹੜਾ ਇੱਕ ਸਰਵੇ ਕੀਤਾ ਸੀਗਾ 24 ਮੁਲਕਾਂ ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਪ੍ਰਤੀ ਕਿਸ ਕਿਸਮ ਦਾ ਰੁਝਾਨ ਹੈ, ਕਿਸ ਕਿਸਮ ਦੀ ਗਵਰਨੈਂਸ ਜਿਹੜੀ ਹੈਗੀ ਹੈ ਉਹ ਲੋਕ ਪਸੰਦ ਕਰਦੇ ਆ। ਉਹਦੇ ਵਿੱਚ ਲੋਕਾਂ ਨੂੰ ਆਪਸ਼ਨਸ ਦਿੱਤੀਆਂ ਗਈਆਂ ਸੀ ਤੇ ਇਹਦੇ ਵਿੱਚ ਹਾਲਾਂਕਿ ਅਸੀਂ ਆਮ ਤੌਰ ਤੇ ਜ਼ਿਕਰ ਕਰਦੇ ਹਾਂ ਜਦੋਂ ਜੋ ਇੰਡੀਅਨ ਸਟੇਟ ਦਾ ਵਰਤਾਰਾ ਹੈ ਪਿਛਲੇ ਸਮੇਂ ਦੇ ਵਿੱਚ ਦੇਖਣ ਦੇ ਵਿੱਚ ਆਇਆ, ਖਾਸ ਤੌਰ ਤੇ 2014 ਤੋਂ ਬਾਅਦ ਜਦੋਂ ਤੋਂ ਮੋਦੀ ਸਰਕਾਰ ਜਿਹੜੀ ਹੈ ਹੋਂਦ ਦੇ ਵਿੱਚ ਆਈ ਹੈ, ਅਸੀਂ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਭਾਰਤ ਹੈ ਉਹ ਤਾਨਾਸ਼ਾਹੀ ਦੇ ਵੱਲ ਨੂੰ ਵੱਧ ਰਿਹਾ ਤੇ ਹੋ ਸਕਦਾ ਜਿਹੜੀਆਂ ਇਹ ਚੋਣਾਂ ਹੁਣ 2024 ਦੇ ਵਿੱਚ ਹੋਣਗੀਆਂ ਲੋਕ ਸਭਾ ਦੀਆਂ, ਇਹ ਆਖਰੀ ਚੋਣਾਂ ਹੋਣ। ਇਹ ਤੋਂ ਬਾਅਦ ਵਨ ਪਾਰਟੀ ਸਿਸਟਮ ਜਾਂ ਜਿਸ ਕਿਸਮ ਦਾ ਚਾਈਨਾ ਦੇ ਵਿੱਚ ਕਮਿਊਨਿਸਟ ਪਾਰਟੀ ਦਾ ਸਿਸਟਮ ਚੱਲ ਰਿਹਾ, ਉਸ ਕਿਸਮ ਦਾ ਪੋਲੀਟੀਕਲ ਸਿਸਟਮ ਤੇ ਗਵਰਨੈਂਸ ਦਾ ਸਿਸਟਮ ਜਿਹੜਾ ਹੈਗਾ ਉਹ ਭਾਰਤ ਦੇ ਵਿੱਚ ਬਣ ਜਾਵੇ। ਇਹ ਸਰਕਾਰੀ ਲੈਵਲ ਦੇ ਉੱਤੇ ਗੱਲ ਕੀਤੀ ਜਾ ਰਹੀ ਸੀ। ਪੀਯੂ ਇੰਸਟੀਚਿਊਟ ਦੀ ਇਸ ਸਰਵੇ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕੱਲਾ ਸਰਕਾਰੀ ਲੈਵਲ ਦੇ ਉੱਤੇ ਜਾਂ ਜਿਹੜੀ ਹਕੂਮਤ ਇਸ ਵਕਤ ਪਾਰਟੀ ਰੂਲ ਕਰ ਰਹੀ ਹੈ ਬੀਜੇਪੀ ਤੇ ਉਹਨਾਂ ਦੀ ਮਾਂ ਪਾਰਟੀ ਜਿਹੜੀ ਆਰਐਸਐਸ ਹੈ, ਇਹ ਕੱਲਾ ਉਹਨਾਂ ਦਾ ਵਿਚਾਰ ਜਾਂ ਉਹਨਾਂ ਦਾ ਇੱਕ ਟੀਚਾ ਨਹੀਂ ਹੈ, ਰੈਦਰ ਲੋਕਾਂ ਦੇ ਵਿੱਚ ਵੀ ਇਸ ਕਿਸਮ ਦੀ ਬਿਰਤੀ ਜਿਹੜੀ ਹੈ ਉਹ ਘਰ ਘਰ ਗਈ ਹੈ ਕਿ ਲੋਕ ਵੀ ਹੁਣ ਇਹ ਚਾਹੁੰਦੇ ਆ ਕਿ ਸਾਨੂੰ ਤਾਨਾਸ਼ਾਹੀ ਮਨਜ਼ੂਰ ਹੈ। ਲੋਕਾਂ ਦੇ ਵਿੱਚ ਵੀ ਜਿਹੜਾ ਪੋਪੂਲਰ ਓਪੀਨੀਅਨ ਹੈ ਉਹ ਡੈਮੋਕ੍ਰੇਸੀ ਤੋਂ ਹਟ ਕੇ ਤਾਨਾਸ਼ਾਹੀ ਦਾ ਤੇ ਜਿਹੜਾ ਫੌਜੀ ਸ਼ਾਸਨ ਹੈ ਉਸ ਵੱਲ ਨੂੰ ਰੁਝਾਨ ਜਿਹੜਾ ਉਹ ਜ਼ਿਆਦਾ ਦੇਖਣ ਨੂੰ ਮਿਲ ਰਿਹਾ। ਇਹ ਇੱਕ ਹੈਰਾਨੀਜਨਕ ਗੱਲ ਵੀ ਹੈ ਵੀ ਇਕੱਲੀ ਗੱਲ ਇਹ ਸਰਕਾਰੀ ਲੈਵਲ ਦੇ ਉੱਤੇ ਜਾਂ ਕੁਝ ਲੋਕਾਂ ਦੀ ਆਈਡੀਓਲੋਜੀ ਦੇ ਥੱਲੇ ਨਹੀਂ ਆਉਂਦੀ, ਰੈਦਰ ਪਬਲਿਕ ਓਪੀਨੀਅਨ ਵੀ ਇਸ ਦੇ ਉੱਤੇ ਬਿਲਡ ਕੀਤਾ ਜਾ ਰਿਹਾ ਹੈ ਤੇ ਉਹ ਪਬਲਿਕ ਓਪੀਨੀਅਨ ਪਿਛਲੇ ਸਾਲਾਂ ਦੇ ਮੁਤਾਬਕ ਅੱਜ ਦੀ ਡੇਟ ਦੇ ਵਿੱਚ ਹੋਰ ਸਟਰੋਂਗ ਹੋਇਆ ਤੇ ਹੋਰ ਸਟਰੋਂਗਰ ਹੋ ਰਿਹਾ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜਾ ਤੁਸੀਂ ਕਿਹਾ ਵੀ ਮਤਲਬ ਇਸ ਜਿਹੜੀ ਅਸੀਂ ਪਹਿਲਾਂ ਵੀ ਆਪਣੇ ਕਈ ਵਾਰ ਸ਼ੋਅਸ ਦੇ ਵਿੱਚ ਇਹ ਗੱਲ ਕਰਦੇ ਰਹੇ ਆ ਵੀ ਜਿਹੜਾ ਇੰਡੀਆ ਆ ਉਹਦੇ ਵਿੱਚ ਜਿਹੜੀ ਇਸ ਟਾਈਮ ਮੈਜੋਰਿਟੀ ਸਪੋਰਟ ਆ ਉਹ ਮੋਦੀ ਦੀ ਜਿਹੜੀ ਸਾਰੀ ਪ੍ਰੈਕਟਿਸ ਆ, ਪੋਲੀਟੀਕਲ ਪ੍ਰੈਕਟਿਸ ਆ ਜਾਂ ਆਰਐਸਐਸ ਦੀ ਪੋਲੀਟੀਕਲ ਪ੍ਰੈਕਟਿਸ ਆ ਉਹਨੂੰ ਮਿਲ ਰਹੀ ਆ। ਤੇ ਜਿਹਦੇ ਚੱਲਦਿਆਂ ਹੀ ਇਸ ਵਾਰ ਵੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਜਨਰਲ ਇਲੈਕਸ਼ਨ ਹੋਣੀ ਆ ਉਹ ਆਖਰੀ ਹੁੰਦੀ ਆ ਜਾਂ ਨਹੀਂ ਹੁੰਦੀ ਆ ਇੰਡੀਆ ਦੀ, ਇਹ ਤਾਂ ਨਹੀਂ ਆਪਾਂ ਅੰਦਾਜ਼ਾ ਲਾ ਸਕਦੇ, ਪਰ ਕਿਹਾ ਜਾ ਰਿਹਾ ਹੈ ਕਿ ਇਹਦੇ ਵਿੱਚ ਵੀ ਜਿਹੜੀ ਮੈਜੋਰਿਟੀ ਸੀਟਸ ਨੇ ਉਹ ਮੋਦੀ ਨੂੰ ਜਾਂ ਬੀਜੇਪੀ ਨੂੰ ਮਿਲਣਗੀਆਂ ਜੀ। ਤੇ ਉਹਦੇ ਪਿੱਛੇ ਫਿਰ ਗੱਲ ਕੀ ਆ ਵੀ ਜਿਹੜਾ ਲੋਕਾਂ ਦਾ ਸੁਭਾਅ ਆ, ਮਤਲਬ ਉਹ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਅੱਜ ਤੋਂ ਨਹੀਂ, ਮਤਲਬ 1984 ਦੇ ਵਿੱਚ ਜਦੋਂ ਸਿੱਖ ਜੈਨੋਸਾਈਡ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਰਾਜੀਵ ਗਾਂਧੀ ਦੀ ਗਵਰਨਮੈਂਟ ਸੀ, ਜਿਵੇਂ ਅੱਜ ਮੋਦੀ ਦੀ ਗਵਰਨਮੈਂਟ ਨੂੰ ਸੀਟਸ ਮਿਲਦੀਆਂ ਨੇ, ਮਤਲਬ ਇੰਡੀਆ ਦੀ ਪੋਲੀਟੀਕਲ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਵੋਟ ਪਰਸੈਂਟੇਜ ਦੇ ਨਾਲ ਰਾਜੀਵ ਗਾਂਧੀ ਦੀ ਗਵਰਨਮੈਂਟ ਬਣੀ ਸੀ।
ਤੇ ਉਹ ਕੁਝ ਮਹੀਨਿਆਂ ਤੋਂ ਬਾਅਦ ਹੀ ਵਾਪਰਿਆ ਸੀ ਜਦੋਂ ਸਿੱਖ ਜੈਨੋਸਾਈਡ ਹੋਇਆ ਉਹ ਤੋਂ ਬਾਅਦ। ਜੀ ਤੇ ਓਵਰਵੈਲਮਿੰਗ ਮੈਜੋਰਿਟੀ, ਓਵਰਵੈਲਮਿੰਗ ਸਪੋਰਟ ਜਿਹੜੀ ਆ ਉਹ ਇੱਕ ਜੈਨੋਸਾਈਡ ਕਰਾਉਣ ਵਾਲੇ ਲੀਡਰ ਨੂੰ ਜਾਂ ਉਸ ਪਾਰਟੀ ਨੂੰ ਦੇਣੀ ਉਸ ਲੋਕਾਂ ਵੱਲੋਂ, ਤਾਂ ਉਹ ਆਪਣੇ ਆਪ ਦੇ ਵਿੱਚ ਇਹ ਪ੍ਰੂਵ ਕਰਦਾ ਸੀ ਕਿ ਪ੍ਰੋਬਲਮ ਉੱਥੇ ਸਿਰਫ ਰੂਲ ਕਰਨ ਵਾਲੇ ਲੋਕਾਂ 'ਚ ਨਹੀਂ, ਜਾਂ ਇੱਕ ਇੰਡੀਵਿਜੂਅਲ 'ਚ ਨਹੀਂ, ਜਾਂ ਇੱਕ ਪਾਰਟੀ 'ਚ ਨਹੀਂ। ਪ੍ਰੋਬਲਮ ਉੱਥੇ ਮੈਜੋਰਿਟੀ ਜਿਹੜੇ ਪੀਪਲ ਨੇ ਜਾਂ ਲੋਕ ਨੇ ਉਹਨਾਂ ਦੀ ਸੋਚ 'ਚ, ਜਿਹੜੀ ਜੈਨੋਸਾਈਡਲ ਇੰਸਟਿੰਕਟ ਆ ਉਹ ਉੱਥੇ ਇਕੱਲੇ ਕਿਸੇ ਪੋਲੀਟੀਕਲ ਲੀਡਰ 'ਚ ਨਹੀਂ ਹੈਗੀ ਜਾਂ ਪੋਲੀਟੀਕਲ ਪਾਰਟੀ 'ਚ ਨਹੀਂ। ਉਹ ਪੋਲੀਟੀਕਲ ਲੀਡਰ ਸਿਰਫ ਉਹਨੂੰ ਰਿਪਰੈਜ਼ੈਂਟ ਕਰਦਾ ਆ, ਪਰ ਉਹ ਇੰਸਟਿੰਕਟ ਉੱਥੇ ਮੈਜੋਰਿਟੀ ਪੋਪੂਲੇਸ਼ਨ ਦੀ ਆ। ਜੀ ਤੇ ਉਹ ਮੈਜੋਰਿਟੀ ਪੋਪੂਲੇਸ਼ਨ ਕਿਹੜੀ ਆ? ਉਹ ਉਹੀ ਆ ਜਿਹੜੀ ਇੰਡੀਆ ਦੀ ਜਿਹੜੀ ਜਨਰਲ ਅਸੀਂ ਕਹੀਏ ਸੈਂਟਰਲ ਪੋਲਿਟਿਕਸ ਆ, ਪਾਰਲੀਮੈਂਟ ਆ, ਉਹਦੇ ਵਿੱਚ ਮੈਜੋਰਿਟੀ ਸੀਟਸ ਨੂੰ ਡਿਸਾਈਡ ਕਰਦੀ ਆ ਤੇ ਇੰਡੀਆ ਦੇ ਸਾਰੇ ਸਿਆਸੀ ਤਾਣੇ ਬਾਣੇ ਦਾ ਫੈਸਲਾ ਕਰਦੀ ਆ। ਉਹ ਕੌਣ ਲੋਕ ਨੇ? ਉਹ ਇੰਡੀਆ ਦੀ ਕਾਊ ਬੈਲਟ ਆ। ਮਤਲਬ ਇਹ ਜਿਹੜੀ ਪਿਊ ਦੀ ਰਿਪੋਰਟ ਆ ਜਿਹਦੇ 'ਚ ਉਹ ਕਹਿ ਰਹੇ ਆ ਕਿ ਜਿਹੜਾ ਮਤਲਬ ਆਟੋਕ੍ਰੇਸੀ ਵਾਸਤੇ ਇੰਡੀਆ ਦੀ ਪੋਪੂਲੇਸ਼ਨ ਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਸਾਰਾ ਸਰਵੇ ਸੀ, ਤੇ ਸਰਵੇ ਮਤਲਬ ਪਰਸਨ ਟੂ ਪਰਸਨ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਜਿਹੜੀ ਆ ਲੈਣ ਦਾ ਦਾਅਵਾ ਕੀਤਾ, ਜਿਹਦੇ 'ਚ ਮਤਲਬ ਇਸ ਵਾਰ ਜਿਹੜਾ ਸਰਵੇ ਸੀ ਉਹ 67% ਲੋਕ ਇਸ ਗੱਲ ਦੀ ਸਪੋਰਟ ਕਰ ਰਹੇ ਆ ਕਿ ਇੰਡੀਆ ਜਿਹੜਾ ਉਹ ਡੈਮੋਕ੍ਰੇਸੀ ਤੋਂ ਆਟੋਕ੍ਰੇਸੀ ਹੋ ਜਾਣਾ ਚਾਹੀਦਾ ਹੈ, ਵੀ ਲੋਕਤੰਤਰ ਨਹੀਂ ਰਾਜਸ਼ਾਹੀ ਹੋਣੀ ਚਾਹੀਦੀ ਹੈ। ਤੇ ਉਹਦੇ ਵਿੱਚ ਜਿਹੜਾ ਇਹ ਅੰਕੜਾ 2017 ਦੀ ਜਿਹੜੀ ਪਿਊ ਦੀ ਜਿਹੜੀ ਰਿਸਰਚ ਸੀ ਉਹਦੇ 'ਚ 55% ਸੀ। ਮਤਲਬ 2017 ਤੋਂ ਅਸੀਂ ਦੇਖ ਸਕਦੇ ਹਾਂ ਵੀ ਹੁਣ 5-6 ਸਾਲਾਂ ਦੇ ਵਿੱਚ 55 ਤੋਂ ਉਹ 67%, ਮਤਲਬ ਉਹ ਵਧਿਆ। ਤੇ ਨਾਲ ਹੀ ਜਿਹੜਾ ਇੱਕ ਹੋਰ ਉਹਨਾਂ ਦਾ ਅੰਕੜਾ ਆ ਜਿਹਦੇ ਵਿੱਚ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਮਿਲਟਰੀ ਰੂਲ ਵਾਲਾ ਜਿਹੜਾ ਜੀ, ਮਤਲਬ ਮਿਲਟਰੀ ਰੂਲ ਵਾਸਤੇ ਵੀ ਇੰਡੀਆ ਦੇ ਵਿੱਚ ਜਿਹੜੀ ਸਪੋਰਟ ਆ ਉਹ ਬਹੁਤ ਜ਼ਿਆਦਾ ਵਧੀਆ। ਮਤਲਬ ਉਹ ਕਹਿੰਦੇ ਆ ਕਿ ਜਿੰਨੀਆਂ ਕੰਟਰੀਜ਼ ਨੂੰ ਉਹਨਾਂ ਨੇ ਰਿਸਰਚ ਕੀਤਾ ਆ, ਕਾਫੀ ਕੰਟਰੀਜ਼ ਨੂੰ ਰਿਸਰਚ ਕੀਤਾ, ਉਹਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਕੋਈ ਮੁਲਕ ਜਿੱਥੇ ਮਿਲਟਰੀ ਰੂਲ ਦੀ ਸਪੋਰਟ ਕੀਤੀ ਗਈ ਤਾਂ ਉਹ ਇੰਡੀਆ ਸੀ ਜੀ। ਇਹਦਾ ਜਿਹੜਾ ਅੰਕੜਾ ਆ ਉਹ 72% ਆ, ਕਿ 72% ਜਿਹੜੀ ਉਹਨਾਂ ਦੀ ਰਿਸਰਚ ਦਾ ਸਾਰਾ ਮਤਲਬ ਡਾਟਾ ਸੀ ਉਹਦੇ ਵਿੱਚੋਂ 72% ਲੋਕ ਜਿਹੜੇ ਆ ਉਹ ਕਹਿ ਰਹੇ ਆ ਕਿ ਮਿਲਟਰੀ ਰੂਲ ਹੋਣਾ ਚਾਹੀਦਾ। ਤਾਂ ਤੁਸੀਂ ਦੇਖੋ ਅਮਰਵੀਰ ਸਿੰਘ ਜੀ, ਇੰਡੀਆ ਜਾ ਕਿੱਧਰ ਨੂੰ ਰਿਹਾ? ਇੰਡੀਆ ਦੇ ਵਿੱਚ ਮਤਲਬ ਪੋਪੂਲੇਸ਼ਨ ਜਿਹੜੀ ਆ ਉਹ ਆਟੋਕ੍ਰੇਸੀ ਚਾਹੁੰਦੀ ਆ, ਉਹ ਮਿਲਟਰੀ ਰੂਲ ਚਾਹੁੰਦੀ ਆ, ਪਰ ਉਹ ਕਿਹੜੀ ਪੋਪੂਲੇਸ਼ਨ ਚਾਹੁੰਦੀ ਆ? ਤਾਂ ਇੰਡੀਆ ਦੇ ਵਿੱਚੋਂ ਜਿਹੜੀ ਮੈਜੋਰਿਟੀ, ਇੰਡੀਆ ਦੁਨੀਆ ਦਾ ਸਭ ਤੋਂ ਵੱਧ ਪੋਪੂਲਸ ਕੰਟਰੀ ਹੋ ਚੁੱਕਿਆ, ਪਰ ਉੱਥੇ ਸਭ ਤੋਂ ਵੱਧ ਆਬਾਦੀ ਕਾਓ ਬੈਲਟ ਦੇ ਵਿੱਚ ਆ, ਜਿੱਥੇ ਤੇ ਉਹ ਲੋਕ ਜਿਹੜੇ ਕਿ ਅਸੀਂ ਕਹਿ ਸਕਦੇ ਹਾਂ ਕਿ ਹੇਟ ਨਾਲ ਭਰੇ ਆ, ਜੈਨੋਸਾਈਡਲ ਇੰਸਟਿੰਕਟ ਨਾਲ ਭਰੇ ਆ, ਤੇ ਅਨਪੜ੍ਹਤਾ ਅੱਤ ਦਰਜੇ ਦੀ ਆ, ਗਰੀਬੀ ਅੱਤ ਦਰਜੇ ਦੀ ਆ, ਤੇ ਲੋਕਾਂ ਨੂੰ ਮਤਲਬ ਇਹ ਆ ਵੀ ਰੋਟੀ ਖਾਣ ਦੇ ਵੀ ਲਾਲੇ ਹੁੰਦੇ ਆ। ਤਾਂ ਉਸ ਬੈਲਟ ਦੇ ਵਿੱਚ ਸਭ ਤੋਂ ਵੱਧ ਲੋਕ ਨੇ, ਤੇ ਉਹੀ ਲੋਕ ਫਿਰ ਮੈਜੋਰਿਟੀ ਜਿਹੜੀਆਂ ਪਾਰਲੀਮੈਂਟ ਦੀਆਂ ਸੀਟਸ ਨੇ ਉਹ ਡਿਸਾਈਡ ਕਰਦੇ ਆ, ਜਿਹਦੇ ਕਾਰਨ ਹੀ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ DMK ਜਿਹੜੀ ਤਾਮਿਲਨਾਡੂ ਦੀ ਪਾਰਟੀ ਆ ਉਹਦੇ ਲੀਡਰ ਨੇ, ਸੀਨੀਅਰ ਲੀਡਰ ਨੇ, ਇਹ ਰਾਜਾ MP ਵੀ ਰਹੇ ਆ, ਉਹਨਾਂ ਦੀ ਸਟੇਟਮੈਂਟ ਕਾਫੀ ਕੰਟਰੋਵਰਸੀ ਉਹਨੇ ਕ੍ਰੀਏਟ ਕੀਤੀ ਉੱਥੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇੰਡੀਆ ਇਜ਼ ਨੋਟ ਅ ਕੰਟਰੀ, ਇਹ ਇੱਕ ਸਬ ਕੰਟੀਨੈਂਟ ਆ, ਇਹ ਕੰਟਰੀ ਤਾਂ ਉਹ ਕਹਿੰਦਾ ਅਸੀਂ ਆ, ਤਾਮਿਲਨਾਡੂ ਆ। ਮਤਲਬ ਤੁਸੀਂ ਸਾਨੂੰ, ਉਹ ਕੰਟਰੀ ਦਾ ਮਤਲਬ ਕੀ ਆ, ਨੇਸ਼ਨ ਦਾ ਮਤਲਬ ਕੀ ਆ, ਕਿ ਤੁਸੀਂ ਸਾਨੂੰ ਜਿਹੜੀ ਉਹ ਕਾਊ ਬੈਲਟ ਦੇ ਲੋਕ ਆ ਜਿਹੜੇ ਕਿ ਇਸ ਤਰ੍ਹਾਂ ਦੀਆਂ ਧਾਰਨਾਵਾਂ ਮਾਨਤਾਵਾਂ ਰੱਖਦੇ ਆ, ਜਿਨ੍ਹਾਂ ਦੇ ਵਿਚਾਰ ਇਸ ਤਰ੍ਹਾਂ ਦੇ ਆ, ਤੁਸੀਂ ਉਹਨਾਂ ਦੇ ਨਾਲ ਸਾਨੂੰ ਕਿਵੇਂ ਐਜ਼ ਅ ਨੇਸ਼ਨ ਬਣ ਸਕਦੇ ਹੋ? ਅਸੀਂ ਉਹਨਾਂ ਵਰਗੇ ਨਹੀਂ ਆ। ਜਿਹੜੀ ਗੱਲ ਸਿੱਖ ਕਹਿੰਦੇ ਆ ਵੀ ਅਸੀਂ ਇਹਨਾਂ ਵਰਗੇ ਨਹੀਂ ਆ, ਜਿਹੜੇ ਪੂਰਬੀਏ ਨੇ ਅਸੀਂ ਇਹਨਾਂ ਵਰਗੇ ਨਹੀਂ ਆ, ਮਤਲਬ ਅਸੀਂ ਇਹਨਾਂ ਤੋਂ ਵੱਖਰੇ ਆ, ਸਾਡੀ ਸਿਵਲਾਈਜੇਸ਼ਨ ਵੱਖਰੀ ਆ, ਸਾਡੀ ਸੱਭਿਅਤਾ ਵੱਖਰੀ ਆ, ਸਾਡੀ ਕੌਮ ਵੱਖਰੀ ਆ, ਸਾਡੀ ਪਛਾਣ ਵੱਖਰੀ ਆ, ਤੁਸੀਂ ਸਾਨੂੰ ਇਹਨਾਂ ਨਾਲ ਨਹੀਂ ਬੰਨ੍ਹ ਕੇ ਰੱਖ ਸਕਦੇ। ਉਹੀ ਗੱਲ ਹੁਣ ਸਾਊਥ ਕਹਿ ਰਿਹਾ, ਕਿਉਂਕਿ ਉਹ ਦੇਖ ਰਿਹਾ ਵੀ ਇਹ ਲੋਕ ਜਿਹੜੇ ਆ, ਇਹ ਅਸੀਂ ਕਹਿ ਸਕਦੇ ਹਾਂ ਵੀ ਅਨਪੜ੍ਹਤਾ ਦਾ ਸਿਖਰ ਆ, ਗਰੀਬੀ ਦਾ ਸਿਖਰ ਆ, ਵੀ ਇਹਨਾਂ ਲੋਕਾਂ ਦੇ ਨਾਲ ਅਸੀਂ ਮਤਲਬ ਸਿਵਲਾਈਜੇਸ਼ਨ ਨੂੰ ਤੌਰ ਤੇ, ਨੇਸ਼ਨ ਦੇ ਤੌਰ ਤੇ ਇੱਕ ਹੋ ਕੇ ਨਹੀਂ ਰਹਿ ਸਕਦੇ। ਪਰ ਖਤਰਾ ਹੁਣ ਕਿਸ ਗੱਲ ਦਾ? ਉਹ ਇਹ ਆ ਕਿ ਇੰਡੀਆ ਦੀ ਗਵਰਨਮੈਂਟ, ਇੰਡੀਆ ਦੀ ਪਾਲਿਸੀ ਉਹ ਇਹਨਾਂ ਕਾਊ ਬੈਲਟ ਦੇ ਲੋਕਾਂ ਨੇ ਹੀ ਡਿਸਾਈਡ ਕਰਨੀ ਆ, ਆਪਣੀ ਸਿਰਫ ਇੱਕ ਵੋਟ ਦੇ ਰਾਹੀਂ। ਤੇ ਉਹ ਲੋਕ ਜਿਹੜੀ ਸੋਚ ਹੁਣ ਰੱਖ ਰਹੇ ਆ, ਉਹ ਪਿਊ ਦੀ ਰਿਪੋਰਟ ਦੱਸ ਰਹੀ ਆ ਕਿ ਉਹ ਇਹ ਕਹਿੰਦੇ ਆ ਕਿ ਹਾਂ ਆਟੋਕ੍ਰੇਸੀ ਹੋਵੇ। ਫਿਰ ਆਟੋਕ੍ਰੇਸੀ ਦੇ ਵਿੱਚ ਉਹਨਾਂ ਦਾ ਫੇਵਰੇਟ ਮਤਲਬ ਲੀਡਰ ਕੌਣ ਆ? ਉਹ ਵੀ ਜਿਹੜਾ ਇੱਕ ਸਰਵੇ ਦਾ ਕੁਐਸਚਨ ਸੀ, ਉਹ ਜਿਹੜਾ ਫੇਵਰੇਟ ਲੀਡਰ ਆ ਉਹ ਨਰਿੰਦਰ ਮੋਦੀ ਆ। ਨਰਿੰਦਰ ਮੋਦੀ ਕੌਣ ਆ? ਜਿਹਦੇ ਅੰਦਰ ਜਿਹਨੇ ਜੈਨੋਸਾਈਡ ਕਮਿਟ ਕੀਤਾ, ਜਿਹਦੇ ਉੱਤੇ ਮਤਲਬ ਇਹ ਦੋਸ਼ ਲੱਗੇ ਆ ਕਿ ਉਹ ਗੁਜਰਾਤ ਦਾ ਜਦੋਂ ਚੀਫ ਮਿਨਿਸਟਰ ਸੀ ਤੇ ਜਿਵੇਂ ਉਹ ਜੈਨੋਸਾਈਡ ਉੱਥੇ ਕਰਵਾਇਆ। ਤੇ ਹੁਣ ਜਿਹੜੀ ਇਹ ਗੱਲ ਆ, ਇਹ ਸਿਰਫ
ਪਿਓ ਦੀ ਰਿਪੋਰਟ ਨਹੀਂ ਕਹਿ ਰਹੀ। ਇੰਡੀਆ ਦੀ ਜਿਹੜੀ ਓਪੋਜੀਸ਼ਨ ਆ, ਇੰਡੀਅਨ ਨੈਸ਼ਨਲ ਕਾਂਗਰਸ, ਉਹਦੇ ਜਿਹੜੇ ਚੀਫ ਆ ਮਲਿਕਾਰਜੁਨ ਖੜਗੇ, ਉਹਨਾਂ ਦੀ ਸਟੇਟਮੈਂਟ ਆ ਪਿਛਲੇ ਦਿਨਾਂ ਦੀ। ਉਹ ਕਹਿੰਦੇ ਆ ਕਿ 26 ਫਰਵਰੀ ਦੀ ਸਟੇਟਮੈਂਟ ਆ ਕਿ ਜਿਹੜੇ ਸਲੋਗਨਸ ਦੇ ਰਹੀ ਆ ਬੀਜੇਪੀ, ਜਿਵੇਂ ਬੀਜੇਪੀ ਦਾ ਸਲੋਗਨ ਆ ਕਿ ਮੋਦੀ ਦੀ ਗਰੰਟੀ, ਉਹ ਕਹਿੰਦੇ ਕਿ ਇਹ ਸਾਈਨ ਆ ਕਿ ਜਿਹੜੀ ਇੰਡੀਅਨ ਡੈਮੋਕ੍ਰੇਸੀ ਆ ਉਹ ਡਿਕਟੇਟਰਸ਼ਿਪ ਵੱਲ ਵੱਧ ਰਹੀ ਆ। ਕਿ ਤੁਸੀਂ ਮੋਦੀ ਕਿਵੇਂ ਕਿਸੇ ਗੱਲ ਦੀ ਗਰੰਟੀ ਦੇ ਸਕਦਾ? ਮੋਦੀ ਇੱਕ ਇੰਡੀਵਿਜੂਅਲ ਆ, ਗਰੰਟੀ ਜਿਹੜੇ ਪੈਸਿਆਂ ਤੋਂ ਆਉਣੀ ਆ ਉਹ ਪੈਸੇ ਦਾ ਟੈਕਸ ਪੇਅਰ ਦਿੰਦੇ ਆ। ਇਹ ਗਰੰਟੀ ਕਿਸੇ ਕੰਟਰੀ ਦੀ, ਇੰਡੀਆ ਦੀ ਗਰੰਟੀ ਹੋ ਸਕਦੀ ਆ, ਲੋਕਾਂ ਦੀ, ਪੀਪਲਸ ਦੀ ਗਰੰਟੀ ਹੋ ਸਕਦੀ ਹੈ, ਪਰ ਮੋਦੀ ਦੀ ਗਰੰਟੀ ਕਿਵੇਂ? ਪਰ ਉਹ ਕਹਿੰਦੇ ਕਿ ਹਰ ਚੀਜ਼ ਜਿਹੜੀ ਆ ਉਹ ਇੱਕ ਪਰਸਨ ਤੇ ਫੋਕਸਡ ਕੀਤੀ ਜਾ ਰਹੀ ਆ, ਵੀ ਇਹ ਡਿਕਟੇਟਰਸ਼ਿਪ ਦੇ ਆਉਣ ਦੀਆਂ ਨਿਸ਼ਾਨੀਆਂ ਨੇ। ਇਹ ਹੁਣ ਖੜਗੇ ਕਹਿ ਰਹੇ ਆ। ਹਾਲਾਂਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਅਪਰੋਚ ਵੀ ਕੋਈ ਪੋਲੀਟੀਕਲ ਡਿਫਰੈਂਟ ਨਹੀਂ ਸੀ, ਪਰ ਇਹ ਗੱਲ ਹੁਣ ਅਸੀਂ ਸਿੱਖ ਨਹੀਂ ਕਹਿ ਰਹੇ ਇਕੱਲੇ, ਇੱਕ ਕੋਈ ਜਰਨਲਿਸਟ ਨਹੀਂ ਕਹਿ ਰਹੇ, ਇਹ ਗੱਲ ਪਿਊ ਦੀ ਰਿਪੋਰਟ ਨਹੀਂ ਕਹਿ ਰਹੀ, ਇਹ ਗੱਲ ਦਾ ਇਨਸਾਈਡਰ ਦੀ ਜਿਹੜੀ ਪਿਛਲੇ ਸਾਲ ਮਤਲਬ ਇੱਕ ਐਨਾਲਿਟੀਕਲ ਇਨਵੈਸਟੀਗੇਸ਼ਨ ਦੀ ਇੱਕ ਵਰਲਡ ਵਾਈਡ ਮਤਲਬ ਵੈਬਸਾਈਟ ਆ, ਉਹਨਾਂ ਦੀ ਰਿਪੋਰਟ ਸੀ ਜਿਹੜੀ ਮੋਦੀਫਿਕੇਸ਼ਨ, ਹਾਊ ਇੰਡੀਆ ਇਜ਼ ਟਰਨਿੰਗ ਇਨਟੂ ਅ ਡਿਕਟੇਟਰਸ਼ਿਪ ਅੰਡਰ ਮੋਦੀ, ਮਤਲਬ ਉਹ ਨਹੀਂ ਕਹਿ ਰਿਹਾ। ਇਹ ਇੰਡੀਆ ਦੇ ਜਿਹੜੇ ਓਪੋਜੀਸ਼ਨ ਦੇ ਪੋਲੀਟੀਕਲ ਲੀਡਰਸ ਨੇ ਉਹ ਵੀ ਕਹਿ ਰਹੇ ਆ ਕਿ ਇੰਡੀਆ ਇਜ਼ ਨੋ ਮੋਰ ਅ ਡੈਮੋਕ੍ਰੇਸੀ। ਤੇ ਹੁਣ ਉਹਦੀਆਂ ਡੈਮੋਕ੍ਰੇਸੀ ਨਾ ਰਹਿਣ ਦੀਆਂ ਵੱਡੀਆਂ ਅਸੀਂ ਪਛਾਣਾਂ ਦੇਖ ਸਕਦੇ ਹਾਂ। ਵੀ ਤੁਸੀਂ ਹੁਣ ਪੰਜਾਬ 'ਚ ਦੇਖੋ, ਕਿਸਾਨ ਸੰਘਰਸ਼ ਚੱਲ ਰਿਹਾ ਸੀ, ਕਿਸਾਨ ਸੰਘਰਸ਼ ਦੇ ਵਿੱਚ ਮਤਲਬ ਜਿਹੜੇ ਜਰਨਲਿਸਟ ਸਾਰੇ ਮਤਲਬ ਚੈਨਲ ਬੰਦ ਕੀਤੇ ਜਾ ਰਹੇ ਆ। TV 84 ਤਾਂ ਲੰਬੇ ਸਮੇਂ ਤੋਂ ਬੰਦ ਆ ਇੰਡੀਆ ਦੇ ਵਿੱਚ, ਮਤਲਬ ਬਾਕੀ ਹੋਰ ਜਰਨਲਿਸਟ ਜਿਹੜੇ ਉਹਨਾਂ ਦੇ ਇੰਡੀਵਿਜੂਅਲ ਜਿਹੜੇ ਅਕਾਊਂਟਸ ਨੇ, ਟਵਿੱਟਰ ਅਕਾਊਂਟਸ ਨੇ, ਉਹ ਤੱਕ ਵੀ ਜਿਹੜੇ ਆ ਮਤਲਬ ਬੈਨ ਕੀਤੇ ਜਾ ਰਹੇ ਆ ਸਾਰਿਆਂ ਦੇ। ਤਾਂ ਇਹ ਡੈਮੋਕ੍ਰੇਸੀ ਤਾਂ ਹੈ ਨਹੀਂ, ਫਿਰ ਇਹ ਡਿਕਟੇਟਰਸ਼ਿਪ ਹੋਰ ਕੀ ਹੁੰਦੀ ਆ? ਮਤਲਬ ਡਿਕਟੇਟਰਸ਼ਿਪ ਉੱਥੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਡਿਕਟੇਟਰਸ਼ਿਪ ਦੀ ਇਹ ਕਹਿਣਾ ਕਿ ਡਿਕਟੇਟਰਸ਼ਿਪ ਆ ਰਹੀ ਆ, ਬਲਕਿ ਉਹ ਆ ਚੁੱਕੀ ਆ ਤੇ ਡਿਕਟੇਟਰ ਇੰਡੀਆ ਨੂੰ ਮਿਲ ਚੁੱਕਿਆ। ਤੇ ਇੰਡੀਆ ਦੀ ਜਿਹੜੀ ਉਹ ਕਾਊ ਬੈਲਟ ਆ, ਜਿਹੜੀ ਇੰਡੀਆ ਦੀ ਮੈਜੋਰਿਟੀ ਆ, ਉਹਨੂੰ ਜਿਹੜਾ ਡਿਕਟੇਟਰ ਲੀਡਰ ਹੁੰਦਾ ਆ ਜਿਵੇਂ ਦਾ, ਉਹਨੂੰ ਮਿਲ ਚੁੱਕਿਆ। ਤੇ ਹੁਣ ਮਸਲਾ ਇਹ ਆ ਵੀ ਫਿਰ ਉਹ ਡਿਕਟੇਟਰ ਜਿਹੜਾ ਆ ਉਹਨੇ ਆਪਣੀ ਡਿਕਟੇਟਰਸ਼ਿਪ ਨੂੰ ਕਾਇਮ ਰੱਖਣ ਵਾਸਤੇ, ਜਿਵੇਂ ਤੁਹਾਨੂੰ ਯਾਦ ਹੋਣਾ ਵੀ ਜਦੋਂ 2014 ਤੋਂ ਬਾਅਦ 2019 ਦੇ ਵਿੱਚ ਇਲੈਕਸ਼ਨ ਸੀ, ਤਾਂ ਉਹ ਤੋਂ ਪਹਿਲਾਂ ਇੱਕ ਪਾਕਿਸਤਾਨ ਦੇ ਨਾਲ ਸਰਜੀਕਲ ਸਟ੍ਰਾਈਕ ਵਾਲੀ ਉਹ ਇਵੈਂਟ ਵਾਪਰੀ ਸੀ ਜੀ, ਤੇ ਪੁਲਵਾਮਾ ਤੇ ਸਰਜੀਕਲ ਸਟ੍ਰਾਈਕ, ਤੇ ਉਹਨੇ ਕਹਿੰਦੇ ਆ ਕਿ ਆਧਾਰ ਬਣਾਇਆ ਸੀ ਮੋਦੀ ਦੀ ਇਲੈਕਸ਼ਨ ਦਾ, ਦੁਬਾਰਾ ਇਲੈਕਟ ਹੋਣ ਦਾ ਮੋਦੀ ਦੇ ਐਜ਼ ਅ ਪ੍ਰਾਈਮ ਮਿਨਿਸਟਰ ਜੀ। ਤੇ ਇਹੀ ਹੁੰਦਾ ਕਿ ਤੁਸੀਂ ਜਦੋਂ ਲੋਕਾਂ ਦੀਆਂ ਭਾਵਨਾਵਾਂ ਇਸ ਤਰ੍ਹਾਂ ਦੀਆਂ ਬਣਾ ਦਿੰਦੇ ਹੋ, ਤੁਸੀਂ ਜਦੋਂ ਲੋਕਾਂ ਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਕਿ ਚਾਹੁੰਦੇ ਆ ਕਿ ਆਟੋਕ੍ਰੇਸੀ ਹੋਵੇ, ਡਿਕਟੇਟਰਸ਼ਿਪ ਹੋਵੇ, ਮਿਲਟਰੀ ਰੂਲ ਹੋਵੇ। ਮਿਲਟਰੀ ਰੂਲ ਕਾਹਦੇ ਲਈ ਚਾਹੀਦਾ? ਕਿਸੇ ਦੂਜੀ ਧਿਰ ਤੇ ਜ਼ੁਲਮ ਕਰਨ ਲਈ ਚਾਹੀਦਾ ਨਾ ਜੀ। ਦੂਜੀ ਧਿਰ ਨੂੰ ਬੋਲਣ ਦਾ ਹੱਕ ਹੀ ਨਹੀਂ ਹੋਣਾ ਚਾਹੀਦਾ ਕਿ ਮਿਲਟਰੀ ਦਾ ਰਾਜ ਆ, ਫਿਰ ਮਿਲਟਰੀ ਰਾਜ 'ਚ ਤਾਂ ਕਿਸੇ ਦੂਜੇ ਨੂੰ ਬੋਲਣ ਦਾ ਹੱਕ ਨਹੀਂ ਹੁੰਦਾ। ਤਾਂ ਉਹ ਜਦੋਂ ਲੋਕਾਂ ਦੀਆਂ ਤੁਸੀਂ ਇਸ ਤਰ੍ਹਾਂ ਦੀਆਂ ਐਸਪੀਰੇਸ਼ਨਸ ਬਣਾਤੀਆਂ, ਫਿਰ ਤੁਸੀਂ ਉਹਨਾਂ ਨੂੰ ਪ੍ਰੈਕਟੀਕਲ ਰੂਪ ਵੀ ਤਾਂ ਦੇਣਾ ਨਾ। ਤਾਂ ਹੁਣ ਖਤਰਾ ਇਸ ਟਾਈਮ ਦੁਨੀਆ ਦੇ ਵਿੱਚ ਸਾਰੇ ਇਸ ਗੱਲ ਤੋਂ ਹੀ ਚਿੰਤਤ ਨੇ, ਜਿਹੜੇ ਲੋਕ ਇਨਸਾਨੀਅਤ ਆਪਣੇ ਦਿਲ 'ਚ ਰੱਖਦੇ ਆ, ਕਿ ਇੰਡੀਆ ਦੇ ਵਿੱਚ ਅਗਲਾ ਟਾਰਗੇਟ ਕੌਣ, ਕਿ ਅਗਲਾ ਜੈਨੋਸਾਈਡ ਕਿਹਦਾ ਹੁੰਦਾ, ਕੌਣ ਕਿਹੜੇ ਕਮਿਊਨਿਟੀ ਤੇ ਕਿਹੜੇ ਗਰੁੱਪ ਦੇ ਉੱਤੇ ਜਿਹੜਾ ਆ ਉਹ ਹੁਣ ਜ਼ੁਲਮ ਕਰਕੇ ਤੇ ਜਿਹੜੀ ਆਪਣੀ ਅਗਲੀ ਸੱਤਾ ਆ ਉਹਦੀ ਬੁਨਿਆਦ ਰੱਖੀ ਜਾਂਦੀ ਹੈ। ਇਹ ਇੱਕ ਦੇਖਣ ਵਾਲੀ ਗੱਲ ਹੈ ਇੱਥੇ, ਜਦੋਂ ਅਸੀਂ ਸਮਝਦੇ ਹਾਂ ਕਿ ਘੱਟ ਗਿਣਤੀਆਂ ਦੇ ਲਈ ਜਾਂ ਮਾਈਨੋਰਿਟੀਜ਼ ਦੇ ਲਈ ਇਸ ਸਾਰੇ ਪਾਰਟ ਦੇ ਕੀ ਮਾਇਨੇ ਨੇ। ਕਾਊ ਬੈਲਟ ਦਾ ਤੁਸੀਂ ਜ਼ਿਕਰ ਕੀਤਾ ਵੀ ਮੈਜੋਰਿਟੀ ਜਿਹੜਾ ਓਪੀਨੀਅਨ ਹੈ ਉਹ ਵੀ ਇਹ ਉੱਥੇ ਹੀ ਫੋਕਸਡ ਹੈਗਾ, ਲੋਕ ਵੀ ਜ਼ਿਆਦਾ ਉੱਥੇ ਹੀ ਹੈਗੇ ਆ, ਤੇ ਸਾਰਾ ਜਿਹੜੀ ਗਵਰਨੈਂਸ ਹੈਗੀ ਹੈ ਉੱਥੋਂ ਦੇ ਲੋਕਾਂ ਦੇ ਆਧਾਰ ਤੇ ਜਿਹੜੀ ਚੁਣ ਕੇ ਤੇ ਆਧਾਰ ਬਣਾ ਕੇ ਉਹਨਾਂ ਲੋਕਾਂ ਵੱਲੋਂ ਹੀ ਕੀਤੀ ਜਾ ਰਹੀ ਹੈ, ਜਿਹਦੇ ਤੋਂ ਸਾਊਥ ਵਾਲੇ ਕਰਨਾਟਕ ਹੋਵੇ, ਤਾਮਿਲਨਾਡੂ ਹੋਵੇ, ਜਿਹੜੀਆਂ ਉਹ ਸਟੇਟਾਂ ਨੇ, ਹੁਣ ਉਹਨਾਂ ਦੇ ਵੀ ਕਿਤੇ ਨਾ ਕਿਤੇ ਇਸ ਕਿਸਮ ਦੀ ਜਿਹੜੀ ਬਿਆਨਬਾਜ਼ੀ ਹੈ ਦੇਖਣ ਨੂੰ ਮਿਲਦੀ ਹੈ। ਉਹ DMK ਦੇ ਇਹ ਰਾਜਾ ਹੋਣ ਜਾਂ ਇਹਨਾਂ ਤੋਂ ਪਹਿਲਾਂ ਕੁਝ ਹਫ਼ਤੇ ਪਹਿਲਾਂ ਕਰਨਾਟਕਾ ਦੇ ਇੱਕ ਮੈਂਬਰ ਪਾਰਲੀਮੈਂਟ ਸੀਗੇ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਇਹ ਗੱਲ ਕਹੀ ਸੀ ਕਿ ਤੁਸੀਂ ਸਾਨੂੰ ਜਿਹੜਾ ਹੈਗਾ ਇਕਨੋਮਿਕਲ ਪਾਰਟ ਨੂੰ ਉਹਨਾਂ ਨੇ ਫੋਕਸ ਕਰਕੇ ਕਿਹਾ ਸੀ ਕਿ ਸਾਨੂੰ ਸਾਡਾ ਜਿਹੜਾ ਅਸੀਂ ਟੈਕਸ ਭਰਦੇ ਹਾਂ ਉਹਦਾ ਫੇਅਰ ਸ਼ੇਅਰ ਸਾਨੂੰ ਨਹੀਂ ਮਿਲਦਾ, ਤੇ ਜੇ ਇਸ ਕਿਸਮ ਨਾਲ ਚੱਲਦਾ ਰਿਹਾ ਤੇ ਸਾਨੂੰ ਵੱਖਰਾ ਕੰਟਰੀ ਜਿਹੜਾ ਆ ਉਹ ਮੰਗਣਾ ਪਊਗਾ। ਕਸ਼ਮੀਰ ਦੀ, ਪੰਜਾਬ ਦਾ ਅਸੀਂ ਪਹਿਲਾਂ ਜ਼ਿਕਰ ਕਰਦੇ ਹਾਂ। ਨਾਰਥ ਇੰਡੀਆ ਜਦੋਂ ਅਸੀਂ ਦੇਖਦੇ ਹਾਂ, ਜਿਹੜੀਆਂ ਈਸਟ ਦੀਆਂ ਜਿਹੜੀਆਂ ਸਟੇਟਾਂ ਹੈਗੀਆਂ ਨੇ, ਅਸੀਂ ਨਾਗਾਲੈਂਡ, ਅਸਾਮ ਤੇ ਮਣੀਪੁਰ ਦਾ ਜਦੋਂ ਦੇਖਦੇ ਹਾਂ, ਉਹ ਸਾਰਾ ਪਾਰਟ ਉੱਧਰ ਆਲਰੇਡੀ ਉਸ ਕਿਸਮ ਦਾ ਜਿਹੜਾ ਹੈਗਾ ਉਹ ਚੱਲ ਰਿਹਾ। ਸੋ ਘੱਟ ਗਿਣਤੀਆਂ ਦੇ ਲਈ ਇਹ ਸਾਰੀ ਜਿਹੜੀ ਸਿਚੁਏਸ਼ਨ ਇਸ ਵਕਤ ਬਣ ਰਹੀ ਹੈ, ਉਹ ਐਂ ਲੱਗ ਰਿਹਾ ਵੀ ਇਹ ਗੱਲ ਜਿਹੜੀ ਹੈ ਉਹ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਹੈ, ਤੇ ਜਿਹੜਾ ਆਉਣ ਵਾਲਾ ਸਮਾਂ
ਉਹ ਕੱਲਾ ਫਿਜ਼ੀਕਲ ਰੂਪ ਦੇ ਵਿੱਚ ਜਾਂ ਜੈਨੋਸਾਈਡਲ ਰੂਪ ਦੇ ਵਿੱਚ ਹੀ ਨਹੀਂ, ਹਾਲਾਂਕਿ ਇੱਕ ਫੈਕਟਰ ਇਹਦੇ ਵਿੱਚ ਜਿਹਨੂੰ ਬੜਾ ਵੱਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਇਕਨੋਮਿਕਲ ਪਾਰਟ, ਵੀ ਅਸੀਂ ਜੀ 5 ਟ੍ਰਿਲੀਅਨ ਦੀ ਜਿਹੜੀ ਇਕਨੋਮੀ ਹੈ ਉਹ ਕ੍ਰੀਏਟ ਕਰਨੀ ਹੈ। ਉਹ ਨੰਬਰਾਂ ਦੇ ਵਿੱਚ ਜਾਂ ਅਦਰਵਾਈਜ਼ ਇਸ ਵਕਤ ਦੇਖਣ ਨੂੰ ਮਿਲ ਰਹੀ ਹੈ, ਪੈਸਾ ਉੱਥੇ ਜਨਰੇਟ ਵੀ ਹੋ ਰਿਹਾ, ਪੈਸਾ ਬਣ ਵੀ ਰਿਹਾ, ਪਰ ਉਹਦੇ 'ਚ ਥੋੜ੍ਹਾ ਜਿਹਾ ਡੀਟੇਲ ਦੇ ਵਿੱਚ ਜਾ ਕੇ ਦੇਖਣ ਦੀ ਲੋੜ ਹੈ ਵੀ ਇਸ ਵਕਤ ਐਗਜ਼ੈਕਟਲੀ ਸਿਚੁਏਸ਼ਨ ਹੈ ਕੀ ਆ। ਤੁਸੀਂ ਇਹਦੇ ਤੇ ਥੋੜ੍ਹਾ ਜਿਹਾ ਕਮੈਂਟ ਕਰਨਾ ਚਾਹੋ ਇਕਨੋਮਿਕਲ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਚੱਲ ਕੀ ਰਿਹਾ ਆ, ਤੇ ਨਾਲ ਹੀ ਨਾਲ ਜੇ ਘੱਟ ਗਿਣਤੀਆਂ ਦੇ ਹਵਾਲੇ ਨਾਲ ਦੇਖਣਾ ਹੋਵੇ ਆਉਣ ਵਾਲਾ ਸਮਾਂ ਕਿਵੇਂ ਦਾ ਨਜ਼ਰ ਆ ਰਿਹਾ? ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਇਕਨੋਮਿਕਲ ਡਿਵੈਲਪਮੈਂਟ ਦਾ ਜਿਹੜਾ ਅਸੀਂ ਕੁਝ ਹਫ਼ਤੇ ਪਹਿਲਾਂ ਸੈਗਮੈਂਟ ਦੇ ਵਿੱਚ ਉਦੋਂ ਡਿਟੇਲਡ ਡਿਸਕਸ਼ਨ ਵੀ ਇਹਦੇ ਤੇ ਕੀਤੀ ਸੀ ਕਿ ਜਿਹੜਾ ਇੱਕ ਸਾਰਾ ਭਰਮ ਸਿਰਜਿਆ ਗਿਆ ਇਕਨੋਮਿਕਲ ਡਿਵੈਲਪਮੈਂਟ ਦਾ ਕਿ ਉਹ ਅਸਲ 'ਚ ਹੈ ਕੀ। ਤੁਸੀਂ ਦੇਖੋ ਵੀ ਇਸ ਟਾਈਮ ਜਿਹੜੀ ਇੰਡੀਆ ਦੀ ਇਕਨੋਮਿਕਲ ਗਰੋਥ ਆ ਉਹਦੇ 'ਚ ਸਭ ਤੋਂ ਵੱਡਾ ਹਿੱਸਾ ਜਿਹੜੀ ਚੀਜ਼ ਪਾ ਰਹੀ ਆ ਉਹ ਪਾ ਰਿਹਾ ਰਸ਼ੀਅਨ ਆਇਲ। ਰਸ਼ੀਅਨ ਆਇਲ ਜਿਹਦੇ 'ਚ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਸਾਰੀ ਜਿਹੜੀ ਡਿਵੈਲਪਮੈਂਟ ਆ ਉਹਦਾ ਧੁਰਾ ਇਹੀ ਆ ਕਿ ਰਸ਼ੀਅਨ ਆਇਲ ਸਸਤਾ ਮਿਲ ਰਿਹਾ ਇੰਡੀਆ ਨੂੰ, ਤੇ ਉਹ ਸਸਤੇ ਆਇਲ ਨੂੰ ਉੱਥੇ ਰਿਫਾਈਨ ਕਰਕੇ ਤੇ ਉਹਨੂੰ ਵਰਲਡ ਦੀ ਮਾਰਕੀਟ ਦੇ ਵਿੱਚ ਮਤਲਬ ਹਿਊਜ ਪ੍ਰੋਫਿਟਸ ਦੇ ਉੱਤੇ ਇੰਡੀਆ ਵੇਚ ਰਿਹਾ ਆ। ਪਰ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਇਹ ਪ੍ਰੋਡਕਸ਼ਨ ਆ, ਇਹ ਪ੍ਰੋਡਕਸ਼ਨ ਉੱਥੋਂ ਦੀ ਇੰਡੀਆ ਇੱਕ ਮੋਸਟ ਪੋਪੂਲਸ ਕੰਟਰੀ ਆ, ਮਤਲਬ ਉੱਥੇ ਕੋਈ ਹੋਰ ਮੈਨੂਫੈਕਚਰਿੰਗ ਨਹੀਂ ਹੋ ਰਹੀ ਆ ਕਿ ਲੋਕ ਜਿਹੜੀ ਆ ਕੋਈ ਸਮਾਲ ਸਕੇਲ ਇੰਡਸਟਰੀ ਡਿਵੈਲਪ ਹੋ ਰਹੀ ਹੋਵੇ, ਲੋਕਾਂ ਨੂੰ ਬਹੁਤਾ ਮਤਲਬ ਵੱਡੀ ਗਿਣਤੀ 'ਚ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ, ਹੁਣ ਉਹ ਨਹੀਂ ਹੋ ਰਿਹਾ। ਸਿਰਫ ਵੱਡੇ ਜਿਹੜੇ ਅਡਾਨੀ ਅੰਬਾਨੀ ਜਿਹੜੇ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੀਆਂ ਰਿਫਾਈਨਰੀਜ਼ ਨੇ ਜਾਂ ਜਿਹੜੇ ਸਾਰੇ ਬਿਜ਼ਨਸ 'ਚ ਇਨਵੋਲਡ ਆ, ਸਿਰਫ ਉਹ ਵੱਡਾ ਜੰਕ ਜਿਹੜਾ ਆ ਇਸ ਡਿਵੈਲਪਮੈਂਟ ਦਾ ਇਹ ਸਾਰੇ ਸਿਨੈਰੀਓ ਦੇ ਵਿੱਚ ਹਾਸਲ ਕਰ ਰਹੇ ਆ। ਤੇ ਜਾਂ ਫਿਰ ਜਿਹੜੀ ਗਵਰਨਮੈਂਟ ਨੂੰ ਅਸੀਂ ਕਹਿ ਸਕਦੇ ਹਾਂ ਵੀ ਜਦੋਂ ਇਹ ਸਾਰਾ ਪੈਸਾ ਇਸ ਤਰ੍ਹਾਂ ਗੁਜ਼ਰਦਾ ਆ ਇੱਕ ਮੁਲਕ ਦੇ ਵਿੱਚੋਂ ਤਾਂ ਉਹਦੇ ਨਾਲ ਗਵਰਨਮੈਂਟ ਦੇ ਆਪਣੇ ਜਿਹੜੇ ਖਜ਼ਾਨੇ ਆ ਉਹ ਭਰਦੇ ਆ, ਪਰ ਉਹ ਗਵਰਨਮੈਂਟ ਦੇ ਖਜ਼ਾਨੇ ਇੰਡੀਆ ਦੇ ਵਿੱਚ ਅਸੀਂ ਜਾਣਦੇ ਆ ਵੀ ਕਰਪਸ਼ਨ ਇੰਨੀ ਆ ਵੀ ਗਵਰਨਮੈਂਟ ਦੇ ਖਜ਼ਾਨਿਆਂ ਦਾ ਪੈਸਾ ਜਿਹੜਾ ਆ ਉਹ ਲੋਕਾਂ ਤੱਕ ਪਹੁੰਚਣ ਦੀ ਕੋਈ ਰਸਾਈ ਨਹੀਂ ਹੈਗੀ ਇੱਥੇ ਜੀ। ਤੇ ਉਹ ਤਾਂ ਜਿਹੜੇ ਇਹੀ ਸਿਆਸਤਦਾਨ ਨੇ ਜਾਂ ਇਹ ਕਾਰੋਬਾਰੀ ਵੱਡੇ ਹੈਗੇ ਆ ਉਹ ਉਹਨਾਂ ਦੇ ਖਜ਼ਾਨਿਆਂ ਤੱਕ ਹੀ ਉਹ ਜਿਹੜਾ ਡਿਵਾਈਡ ਹੋਣਾ ਆ, ਤੇ ਲੋਕਾਂ ਦੇ ਜਿਹੜੇ ਹਾਲਾਤ ਨੇ ਉੱਥੇ ਗਰਾਊਂਡ ਦੇ ਉੱਤੇ ਉਹ ਤਾਂ ਅੱਜ ਵੀ ਉਹੀ ਆ। ਜੇ ਉੱਥੇ ਇੰਨੀ ਪੈਸਾ ਜਨਰੇਟ ਹੋ ਰਿਹਾ ਹੋਵੇ ਆਮ ਬੰਦੇ ਨੂੰ, ਮਤਲਬ ਉੱਥੇ ਪੈਸਾ ਬਣ ਰਿਹਾ ਹੋਵੇ, ਤਾਂ ਐਡੇ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਕਿਉਂ ਹੋ ਰਹੀ ਹੋਵੇ ਇੰਡੀਆ 'ਚੋਂ ਵੀ ਲੋਕ ਮਤਲਬ ਬਾਕੀ ਸਟੇਟਾਂ ਛੱਡੋ, ਤੁਸੀਂ ਮਤਲਬ ਗੁਜਰਾਤ ਵਰਗੀ ਸਟੇਟ ਜਿਹਨੂੰ ਇੰਡੀਆ ਦੀ ਮਾਡਲ ਸਟੇਟ ਕਿਹਾ ਜਾਂਦਾ, ਉੱਥੋਂ ਕਿੰਨੇ ਪਟੇਲ ਟੱਬਰ ਜਿਹੜੇ ਆ ਉਹ ਉਹਨਾਂ ਦੀਆਂ ਖਬਰਾਂ ਆਈਆਂ, ਗੁਜਰਾਤ ਪਟੇਲ ਗੁਜਰਾਤ ਦੀ ਨਿਸ਼ਾਨੀ ਹੈ ਨਾ, ਤੇ ਉਹਨਾਂ ਦੀਆਂ ਖਬਰਾਂ ਆਈਆਂ ਕਿ ਉਹ ਕਿਵੇਂ ਮਤਲਬ ਡੋਂਕੀਆਂ ਲਾ ਕੇ ਮਤਲਬ ਰਿਸਕ ਲੈ ਕੇ ਕਿੰਨੀਆਂ ਤਾਂ ਡੈਥਸ ਵੀ ਹੋਈਆਂ ਜਿਹੜੇ ਬੱਚਿਆਂ ਦੇ ਨਾਲ ਪਰਿਵਾਰਾਂ ਦੀਆਂ, ਵੀ ਉਹ ਕੈਨੇਡਾ USA ਇਹਨਾਂ ਮੁਲਕਾਂ ਦੇ ਵਿੱਚ ਆ ਰਹੇ ਆ। ਤਾਂ ਇਹ ਸਿਰਫ ਇੱਕ ਭਰਮ ਆ, ਇੱਕ ਵਹਿਮ ਆ ਜਿਹਨੂੰ ਮਤਲਬ ਇੰਡੀਆ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਇੱਕ ਨੈਰੇਟਿਵ ਇੱਕ ਵਹਿਮ ਸਿਰਜਣ ਦੇ ਵਿੱਚ ਤਾਂ ਮਤਲਬ ਬਹੁਤ ਜ਼ਿਆਦਾ ਮਾਹਰ ਹੋ ਚੁੱਕਿਆ। ਹੋਰ ਭਾਵੇਂ ਕੁਛ ਨਾ ਇਹਨਾਂ ਨੇ ਹਾਸਲ ਕੀਤਾ ਹੋਵੇ, ਪਰ ਜਿਹੜੀ ਉਹ WhatsApp ਯੂਨੀਵਰਸਿਟੀ ਵਾਲਾ ਸਾਰਾ ਪੈਟਰਨ ਆ ਇਹਨਾਂ ਦਾ ਜੀ, ਬਾਕੀਆਂ ਦੀ ਇਨਫੋਰਮੇਸ਼ਨ ਸਾਰੀ ਬਲੈਕ ਆਊਟ ਕਰ ਦਿਓ ਤੇ ਆਪਣੀ ਇਨਫੋਰਮੇਸ਼ਨ ਦਾ ਇੰਨਾ ਕੁ ਇਨਫਲੋ ਕਰ ਦਿਓ ਵੀ ਉਹ ਬਸ ਸੱਚਾਈ ਲੱਗਣ ਲੱਗ ਜੇ। ਵੀ ਜੋ ਤੁਸੀਂ WhatsApp ਤੇ ਉਹ ਲੋਕ ਪੜ੍ਹੇ ਲਿਖੇ ਤਾਂ ਹੈ ਨਹੀਂ, ਹੋਰ ਸੋਰਸਿਸ ਤੋਂ ਉਹ ਬੜਾ ਕ੍ਰਿਟੀਕਲ ਐਨਾਲਿਸਿਸ ਕਰਦੇ ਆ, ਬਸ ਜੋ ਆ ਗਿਆ ਉਹਨਾਂ ਦੇ WhatsApp ਯੂਨੀਵਰਸਿਟੀ ਦੇ ਵਿੱਚ ਉੱਥੇ ਭੇਜਿਆ ਤੇ ਉਹ ਮੰਨ ਕੇ ਤੇ ਉਹ ਉਸੇ ਦੇ ਉੱਤੇ ਮਤਲਬ ਚੱਲੀ ਜਾਂਦੇ ਆ ਕਿ ਹਾਂਜੀ ਅਸੀਂ ਬਹੁਤ ਗਰੋ ਕਰ ਰਹੇ ਹਾਂ। ਪਰ ਉਹ ਗਰੋਥ ਜਿਹੜੀ ਆ ਉਹ ਆਮ ਲੋਕਾਂ ਤੱਕ ਨਹੀਂ ਪਹੁੰਚ ਰਹੀ, ਉਹ ਸਿਰਫ ਸਰਮਾਏਦਾਰ ਜਿਹੜੇ ਕੁਛ ਹੈਗੇ ਆ ਜਾਂ ਕੁਛ ਜਿਹੜੇ ਸਿਆਸੀ ਚੌਧਰੀ ਨੇ ਉਹਨਾਂ ਤੱਕ ਹੀ ਜਿਹੜੀ ਹੈ ਰਹਿ ਜਾਣੀ ਆ। ਤੇ ਉਹਦਾ ਮੈਂ ਤੁਹਾਨੂੰ ਦੱਸਿਆ ਵੀ ਇਸ ਟਾਈਮ ਜਿਹੜੀ ਇਹ ਲੱਗ ਰਿਹਾ ਵੀ ਇੰਡੀਆ ਦੀ ਇਕਨੋਮੀ 'ਚ ਬੂਮ ਆ ਰਿਹਾ, ਉਹਦਾ ਕਾਰਨ ਵੀ ਇਹ ਸਾਰੀ ਜਿਹੜੀ ਜੰਗ ਚੱਲ ਰਹੀ ਆ ਉਹਦੇ ਜਿਹੜਾ ਰਸ਼ੀਆ ਦੇ ਆਇਲ ਦਾ ਜਿਹੜਾ ਇਹ ਪਾਥ ਬਣਿਆ ਉਹ ਆ। ਹੋਰ ਇੰਡੀਆ ਦੇ ਵਿੱਚ ਜੇ ਅਸੀਂ ਦੇਖਣਾ ਹੋਵੇ ਤਾਂ ਜਿਹੜਾ ਇੰਡੀਆ ਦਾ ਮੇਕ ਇਨ ਇੰਡੀਆ ਵਾਲਾ ਪ੍ਰੋਜੈਕਟ ਸੀ ਉਹ ਟੋਟਲੀ ਫੇਲ ਹੋਇਆ। ਕੋਈ ਮੇਕ ਇਨ ਇੰਡੀਆ ਦੇ ਤਹਿਤ ਕੁਛ ਵੀ ਜਿਹੜੀ ਉੱਥੇ ਇਸ ਤਰ੍ਹਾਂ ਦੀ ਇੰਡਸਟਰੀ ਡਿਵੈਲਪ ਨਹੀਂ ਹੋ ਰਹੀ ਆ। ਤੇ ਬਾਕੀ ਜਿਹੜੀ ਚਾਈਨਾ ਤੋਂ ਪ੍ਰੋਡਕਸ਼ਨ ਲਾਈਨ ਕਨਵਰਟ ਮਤਲਬ ਸ਼ਿਫਟ ਕਰਨ ਦੀ ਗੱਲ ਸੀ ਉਹ ਵੀ ਇੰਡੀਆ ਦੇ ਵਿੱਚ ਨਹੀਂ ਹੋ ਸਕੀ, ਕਿਉਂਕਿ US ਦੇ ਨਾਲ ਅਸੀਂ ਦੇਖ ਸਕਦੇ ਹਾਂ ਵੀ ਜੋ ਹਰਦੀਪ ਸਿੰਘ ਨਿੱਜਰ ਦੇ ਨਾਲ ਹੋਇਆ ਤੇ ਜਿਹੜਾ ਟ੍ਰੇਡ ਮਿਸ਼ਨ ਕੈਨੇਡਾ ਦਾ ਸੀ ਜਿਹੜਾ ਕਿ ਇੱਕ ਵੱਡਾ ਲੱਗ ਰਿਹਾ ਸੀ ਕਿ ਇੰਡੀਆ ਦੇ ਟ੍ਰੇਡ ਦੇ ਲਈ ਬੂਮ ਲੈ ਕੇ ਆਊਗਾ, ਤੇ ਉਹ ਵੀ ਜਿਹੜਾ ਟ੍ਰੇਡ ਮਿਸ਼ਨ ਆ ਉਹ ਰੁਕ ਗਿਆ। ਤੇ US ਦੇ ਵੀ ਬੜੇ ਜਿਹੜੇ ਹੋਰ ਟ੍ਰੇਡ ਦੇ ਮਤਲਬ ਹੈਗੇ ਸੀ ਉਹ ਸਾਰੇ ਰੁਕ ਰਹੇ ਆ, ਤੇ ਬਲਕਿ ਹੁਣ US ਨਵੀਆਂ ਸੈਂਕਸ਼ਨਸ ਵੀ ਲਾ ਰਿਹਾ
ਇੰਡੀਆ ਦੀਆਂ ਕੰਪਨੀਆਂ ਦੇ ਉੱਤੇ, ਜਿਹੜਾ ਉਹੀ ਸਾਰਾ ਰਸ਼ੀਆ ਵਾਲਾ ਜਿਹੜਾ ਚੱਲ ਰਿਹਾ ਇਹਨਾਂ ਦਾ। ਜੀ ਤੇ ਪਰ ਕਿਉਂਕਿ US ਦੇ ਆਪਣੇ ਹਜੇ ਇੰਡੋ ਪੈਸਿਫਿਕ ਦੇ ਵਿੱਚ ਇੰਟਰਸਟ ਆ, ਉਹ ਟਾਈਮ ਦੇ ਰਿਹਾ ਹੈ ਇੰਡੀਆ ਨੂੰ ਵੀ ਸ਼ਾਇਦ ਇਹ ਸਾਡੇ ਨਾਲ ਜਿਹੜੇ ਸਾਡੇ ਇੰਟਰਸਟ ਨੇ ਉਹਦੇ ਨਾਲ ਅਲਾਈ ਹੋ ਜੇ, ਪਰ ਉਹ ਹੁਣ ਕਿੰਨਾ ਸਮਾਂ ਦਿੰਦਾ ਆ ਤੇ ਕਦੋਂ ਤੱਕ ਇੰਡੀਆ ਨੂੰ ਸਮਾਂ ਦਿੰਦਾ। ਤੇ ਮੈਨੂੰ ਨਹੀਂ ਲੱਗਦਾ ਕਿ ਮਤਲਬ ਇੰਡੀਆ ਜਿਹੜਾ ਆ ਇਹ ਜਿਹੜਾ ਬੂਮ ਦਿਖਾ ਰਿਹਾ ਦੁਨੀਆ ਨੂੰ ਆਪਣੀ ਇਕੋਨਮੀ ਦਾ, ਤੇ ਉਹ ਕੋਈ ਜ਼ਿਆਦਾ ਲੰਮਾ ਟਾਈਮ ਸਸਟੇਨ ਰਹਿਣਾ ਆ। ਬਾਕੀ ਤੁਸੀਂ ਜਿਹੜੀ ਗਰੀਬੀ ਦੀ ਗੱਲ ਕੀਤੀ ਆ, ਉਹ ਹਰ ਦੁਨੀਆ ਦੇ ਵਿੱਚ ਹਰ ਬੰਦੇ ਨੂੰ ਪਤਾ ਵੀ ਉੱਥੇ ਕੀ ਹਾਲਾਤ ਨੇ। ਮਤਲਬ ਅੱਤ ਦਰਜੇ ਦੀ ਗਰੀਬੀ ਜਿਹੜੀ ਆ ਉਸੇ ਕਾਊ ਬੈਲਟ ਦੇ ਵਿੱਚ ਆ, ਜਿਹੜੀ ਅੱਜ ਕਹਿ ਰਹੀ ਆ ਕਿ ਸਾਨੂੰ ਆਟੋਕ੍ਰੇਸੀ ਚਾਹੀਦੀ ਆ, ਸਾਨੂੰ ਮਿਲਟਰੀ ਰੂਲ ਚਾਹੀਦਾ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਸਾਡਾ ਜਿਹੜਾ ਅਖੀਰਲਾ ਸੈਗਮੈਂਟ ਹੈ ਵਿਚਾਰਾਂ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਪਾਉਂਦੇ ਹਾਂ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ, ਬੱਸਾਂ ਦੀ ਜਾਣਕਾਰੀ ਜਾਂ ਖਾਲਿਸਤਾਨ ਦੇ ਬੈਨਰ, ਫਲਾਇਰ, ਪੋਸਟਰ ਜਾਂ ਸਟicker ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਗੱਲ ਕਰੀਏ ਸਾਡੇ ਪੰਜਾਬ ਦੇ ਜਿਹੜੇ ਦੋ ਇੰਪੋਰਟੈਂਟ ਇਸ਼ੂਜ਼ ਇਸ ਵਕਤ ਚੱਲ ਰਹੇ ਆ। ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹਦਾ ਘਾਣ 1984 ਤੋਂ ਲੈ ਕੇ ਜਿਹੜਾ ਕੀਤਾ ਗਿਆ ਤੇ ਲਗਾਤਾਰਤਾ ਦੇ ਨਾਲ ਕੀਤਾ ਜਾ ਰਿਹਾ ਹੈ। ਅੱਜ ਦੀ ਡੇਟ ਦੇ ਵਿੱਚ ਮਤਲਬ ਉਹ ਸਿੱਖ ਸਿਆਸੀ ਕੈਦੀਆਂ ਦਾ ਇਸ਼ੂ ਸੀ ਤੇ ਇਹਨਾਂ ਨੇ ਨਵੇਂ ਜਿਹੜੇ ਸਿਆਸੀ ਕੈਦੀ ਬਣਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜੇ, ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਸਿੰਘ ਹੈਗੇ ਆ। ਹੁਣ ਉਹਨਾਂ ਚੋਂ ਦੋ ਦੀ ਜਿਹੜੀ ਹਾਲਤ ਹੈਗੀ ਹੈ, ਬੀਤੀ ਕੱਲ੍ਹ ਤੱਕ ਖਬਰਾਂ ਆਈਆਂ ਕਿ ਉਹਨਾਂ ਦੀ ਹਾਲਤ ਨਾਜ਼ੁਕ ਹੈ ਤੇ ਉਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ। ਅੱਜ ਦੀਆਂ ਖਬਰਾਂ ਇਹ ਵੀ ਦੱਸਦੀਆਂ ਨੇ ਕਿ ਪਪਲਪ੍ਰੀਤ ਸਿੰਘ ਵੀ ਜਿਹੜੀ ਹੈਗੀ ਆ, ਉਹਨਾਂ ਦੀ ਵੀ ਜਿਹੜੀ ਸਿਹਤ ਹੈ ਉਹ ਇਸ ਵਕਤ ਠੀਕ ਨਹੀਂ ਹੈਗੀ, ਉਹ ਵੀ ਉਹਨਾਂ ਦੀ ਸਿਹਤ ਵੀ ਢਿੱਲੀ ਹੋਈ ਹੈ। ਤੇ ਓਵਰਆਲ ਜਦੋਂ ਅਸੀਂ ਇਹ ਸਾਰੀ ਸਿਚੁਏਸ਼ਨ ਦੇਖ ਰਹੇ ਹਾਂ, ਹੁਣ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਹ ਮੋਰਚਾ ਲੱਗਾ ਹੋਇਆ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਰਿਵਾਰ ਜਾਂ ਬਾਕੀ ਸਿੰਘਾਂ ਦੇ ਪਰਿਵਾਰ ਉੱਥੇ ਬੈਠੇ ਆ, ਸੋ ਉਹ ਇੱਕ ਸੈਂਟਰ ਪੁਆਇੰਟ ਬਣਿਆ ਇਸ ਵਕਤ। ਦੇ ਨਾਲ ਹੀ ਨਾਲ ਅਕਾਲ ਤਖਤ ਦੇ ਜਿਹੜੇ ਜਥੇਦਾਰ ਹੈਗੇ ਆ ਗਿਆਨੀ ਰਘਬੀਰ ਸਿੰਘ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੇ ਅੱਜ ਇੱਕ ਜਿਹੜੀ ਕਮੇਟੀ ਹੈ ਉਹਦਾ ਗਠਨ ਕੀਤਾ ਦੇਖਣ ਦੇ ਲਈ ਕਿ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਜਾਵੇ ਤੇ ਨਾਲ ਹੀ ਨਾਲ ਹੋਰ ਜਿਹੜੇ ਲੀਗਲ ਫਰੇਮਵਰਕ ਦੇ ਥੱਲੇ ਕੀ ਹੋਰ ਲੀਗਲ ਆਪਸ਼ਨਸ ਹੈਗੀਆਂ ਨੇ ਕਿ ਡਿਬਰੂਗੜ੍ਹ 'ਚ ਜਿਹੜੇ ਸਿੰਘ ਹੈਗੇ ਆ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤਬਦੀਲ ਕੀਤਾ ਜਾ ਸਕੇ ਜਾਂ ਉਹਨਾਂ ਦੀ ਜਿਹੜੀ ਰਿਹਾਈ ਹੈ ਲੀਗਲ ਆਪਸ਼ਨਸ ਐਕਸਪਲੋਰ ਕੀਤੀਆਂ ਜਾਣ। ਸੋ ਇੱਕ ਤੇ ਇਹ ਪਾਰਟ ਹੈ ਜਿਹੜਾ ਮੈਂ ਥੋੜ੍ਹਾ ਜਿਹਾ ਅਪਡੇਟ ਵੀ ਚਾਹੂੰਗਾ ਇਹਦੇ ਤੇ ਨਾਲ ਹੀ ਨਾਲ ਇਸ ਵਕਤ ਚੱਲ ਕੀ ਰਿਹਾ ਆ, ਲੀਗਲ ਆਪਸ਼ਨਸ ਹੋਰ ਬਣਦੀਆਂ ਕੀ ਨੇ। ਤੇ ਦੂਜੇ ਪਾਸੇ ਜਦੋਂ ਅਸੀਂ ਕਿਸਾਨ ਸੰਘਰਸ਼ ਦਾ ਦੇਖਦੇ ਹਾਂ, ਉਹਦਾ ਵੀ ਮਤਲਬ ਸਰਕਾਰ ਵੱਲੋਂ ਜਿਸ ਕਿਸਮ ਦੀ ਥ੍ਰੈਸ਼ਿੰਗ ਕੀਤੀ ਗਈ ਹੈ, ਜਿਸ ਕਿਸਮ ਦਾ ਪ੍ਰੋਪੇਗੈਂਡਾ ਕੀਤਾ ਗਿਆ ਆ, ਉਹ ਵੀ ਮਤਲਬ ਬਿਲਕੁਲ ਦਰਕਿਨਾਰ ਕਰ ਦਿੱਤਾ ਗਿਆ ਆ। ਕਿਸਾਨ ਸੰਘਰਸ਼ ਹਾਲਾਂਕਿ 14 ਤਰੀਕ ਦੀ ਮਹਾਪੰਚਾਇਤ ਦਿੱਲੀ ਦੇ ਵਿੱਚ ਕਰਨ ਦੀ ਕਾਲ ਦਿੱਤੀ ਗਈ ਹੈ, ਅਦਰਵਾਈਜ਼ ਜਿਹੜੇ ਪ੍ਰੋਟੈਸਟ ਜਾਂ ਹੋਰ ਪ੍ਰੋਗਰਾਮ ਉਲੀਕੇ ਗਏ ਆ, ਪਰ ਮਤਲਬ ਸਰਕਾਰ ਹਰ ਫਰੰਟ ਦੇ ਉੱਤੇ ਜਿਹੜਾ ਆ ਉਹ ਤੁਹਾਨੂੰ ਜਿਹਨੂੰ ਕਹਿੰਦੇ ਆ ਵੀ ਕੁੱਟ ਵੀ ਰਹੀ ਹੈ ਤੇ ਕੁੱਟਣ ਤੋਂ ਬਾਅਦ ਤੁਹਾਨੂੰ ਰੋਣ ਵੀ ਨਹੀਂ ਦਿੰਦੀ ਹੈਗੀ। ਇਸ ਕਿਸਮ ਦੀ ਨੀਤੀ ਜਿਹੜੀ ਆ ਉਹ ਸਰਕਾਰ ਵੱਲੋਂ ਖੇਡੀ ਜਾ ਰਹੀ ਹੈ। ਤੇ ਕੁਝ ਪਿਕਚਰਸ ਹਰਿਆਣਾ ਗਵਰਨਮੈਂਟ ਵੱਲੋਂ ਹਾਈ ਕੋਰਟ ਨੂੰ ਦਿੱਤੀਆਂ ਗਈਆਂ ਕਿ ਉਹਨਾਂ ਪਿਕਚਰਸ ਦੇ ਆਧਾਰ ਦੇ ਉੱਤੇ ਅੱਜ ਹਰਿਆਣਾ ਸਰਕਾਰ ਦੀ ਜਿਹੜੀ ਉਹਨੂੰ ਆਧਾਰ ਬਣਾ ਕੇ ਅਦਾਲਤ ਨੇ
ਕਿਸਾਨ ਜਥੇਬੰਦੀਆਂ ਨੂੰ ਜਾਂ ਕਿਸਾਨਾਂ ਨੂੰ ਝਾੜ ਪਾਈ ਹੈ ਕਿ ਭਾਈ ਉੱਥੇ ਔਰਤਾਂ ਤੇ ਬੱਚੇ ਕੀ ਕਰਦੇ ਆ? ਵੀ ਹੋਰ ਦੱਸੋ, ਜੇ ਹੁਣ ਜ਼ਮੀਨਾਂ ਤੇ ਗੱਲ ਆਈ ਹੋਵੇ, ਬੱਚੇ ਤੇ ਔਰਤਾਂ ਮਤਲਬ ਜੇ ਪ੍ਰੋਟੈਸਟ ਨਹੀਂ ਕਰਨਗੇ ਤੇ ਕਿੱਥੇ ਜਾਣਗੇ? ਮਤਲਬ ਉਹ ਕਿਸਾਨਾਂ ਦਾ ਪੱਖ ਸੁਣਨ ਦੀ ਥਾਂ ਦੇ ਉੱਤੇ ਜਦੋਂ ਅਸੀਂ ਦੇਖ ਰਹੇ ਹਾਂ ਰੈਦਰ ਕਿਸਾਨਾਂ ਨੂੰ ਦੋਸ਼ੀ ਬਣਾ ਕੇ ਜਿਹੜਾ ਪੋਰਟਰੇ ਕੀਤਾ ਜਾ ਰਿਹਾ ਹੈ, ਇਹ ਦੋਵੇਂ ਇਸ਼ੂਜ਼ ਦਾ ਕੀ ਪਾਰਟ ਹੈ? ਅਮਰਵੀਰ ਸਿੰਘ ਜੀ, ਜਿਹੜੀ ਗੱਲ ਬੰਦੀ ਸਿੰਘਾਂ ਦੀ ਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ ਨਜ਼ਰਬੰਦ ਨੇ, ਤਾਂ ਜਿਵੇਂ ਤੁਸੀਂ ਦੱਸ ਹੀ ਦਿੱਤਾ, ਉਹ ਵੀ ਸਾਡੇ ਤੱਕ ਮਤਲਬ ਹੁਣ ਦੇਖੋ ਉਹੀ ਜੋ ਜਾਣਕਾਰੀ ਆ ਜੋ ਸਾਹਮਣੇ ਆ ਰਹੀ ਆ ਕਿ ਲਗਾਤਾਰ ਜਿਹੜੇ ਸਿੰਘ ਨੇ ਉਹਨਾਂ ਦੀ ਸਿਹਤ ਢਿੱਲੀ ਹੋ ਰਹੀ ਆ। ਪਵਨਪ੍ਰੀਤ ਸਿੰਘ ਬਾਰੇ ਅੱਜ ਹੁਣ ਜਿਹੜੀ ਆ ਜਾਣਕਾਰੀ ਸਾਹਮਣੇ ਆ ਰਹੀ ਆ ਕਿ ਉਹਨਾਂ ਦੀ ਸਿਹਤ ਕਾਫੀ ਢਿੱਲੀ ਹੋਈ ਆ ਤੇ ਹਸਪਤਾਲ ਲਿਜਾਣ ਦੀ ਗੱਲ ਕਰ ਰਹੇ ਆ, ਪਰ ਉਹ ਡਿਨਾਈ ਕਰ ਰਹੇ ਆ ਕਿ ਜਿਹੜਾ ਉਹ ਪ੍ਰੋਟੈਸਟ ਹੀ ਕਰਨਗੇ ਤੇ ਉਹ ਹਸਪਤਾਲ ਜਾਂ ਕਿਸੇ ਤਰ੍ਹਾਂ ਦਾ ਟ੍ਰੀਟਮੈਂਟ ਨਹੀਂ ਲੈਣਗੇ। ਤਾਂ ਇਸ ਤੋਂ ਇਲਾਵਾ ਕੁਲਵੰਤ ਸਿੰਘ ਰਾਊਕੇ ਹੋਰਾਂ ਦਾ ਵੀ ਜਿਹੜਾ ਆ ਤੇ ਗੁਰਮੀਤ ਸਿੰਘ ਬੁੱਕਣਾ ਹੋਰਾਂ ਦਾ ਵੀ ਕਿ ਉਹਨਾਂ ਵੇਖਾ ਕਿ ਸਿੰਘ ਸੁਖਵਿੰਦਰ ਸਿੰਘ ਜੀ, ਤੁਹਾਡੀ ਨਾ ਆਵਾਜ਼ ਦੇ ਵਿੱਚ ਥੋੜਾ ਜਿਹਾ ਮੇਰੇ ਖਿਆਲ ਕਨੈਕਸ਼ਨ ਲੂਜ਼ ਹੋ ਰਿਹਾ। ਅਸੀਂ ਜਿਵੇਂ ਉੱਥੇ ਥਾਣੇ ਦੇ ਉੱਤੇ ਜੋ ਮਤਲਬ ਪ੍ਰਦਰਸ਼ਨ ਕੀਤਾ, ਸੁਖਵਿੰਦਰ ਸਿੰਘ ਜੀ ਤੁਹਾਡੀ ਨਾ ਆਵਾਜ਼ ਨਹੀਂ ਆ ਰਹੀ ਹੈਗੀ। ਉਹਦੀ ਮਨਸ਼ਾ ਸਿਰਫ ਉਹਨਾਂ ਮਾਮਲਿਆਂ ਦੇ ਵਿੱਚ ਕਾਰਵਾਈ ਕਰਨਾ ਨਹੀਂ ਸੀ, ਉਹਦੀ ਮਨਸ਼ਾ ਸੀ ਜਿਹੜੀ ਉਹ ਵਾਰਸ ਪੰਜਾਬ ਦੇ ਜਥੇਬੰਦੀ ਜਿਵੇਂ ਅੰਮ੍ਰਿਤਪਾਲ ਸਿੰਘ ਹੋਰੀ ਸੀ ਉਹਨਾਂ ਨੂੰ ਲੰਮੇ ਸਮੇਂ ਦੇ ਲਈ ਜੇਲ੍ਹ ਦੇ ਵਿੱਚ ਨਜ਼ਰਬੰਦ ਕਰਨਾ ਸੀ। ਤੇ ਦੂਜਾ ਫਿਰ ਜਿਵੇਂ ਮਤਲਬ ਉਹਨਾਂ ਨੇ ਪੰਜਾਬ ਤੋਂ ਦੂਰ ਜੇਲ੍ਹ ਦੇ ਵਿੱਚ ਰੱਖਿਆ, ਤਾਂ ਅਸੀਂ ਇਹ ਗੱਲ ਨੂੰ ਹੁਣ ਸਮਝ ਸਕਦੇ ਹਾਂ ਕਿ ਹਾਲਾਂਕਿ ਕਈ ਵਾਰ ਇਹ ਗੱਲ ਹੁੰਦੀ ਹੈ ਕਿ ਜਿਹੜੀ ਪੰਜਾਬ ਸਰਕਾਰ ਆ ਕਿ ਉਹ ਇਹਦੇ ਪਿੱਛੇ ਇਹਦੇ ਲਈ ਜ਼ਿੰਮੇਵਾਰ ਆ, ਪਰ ਮੈਨੂੰ ਜਿੰਨਾ ਕੁ ਮੈਂ ਸਮਝ ਰੱਖਦਾ ਮੈਨੂੰ ਲੱਗਦਾ ਕਿ ਇਹ ਕੇਂਦਰ ਦਾ ਹੀ ਫੈਸਲਾ ਆ ਕਿ ਇਸ ਤਰ੍ਹਾਂ ਸਿੰਘਾਂ ਨੂੰ ਡਿਬਰੂਗੜ੍ਹ ਰੱਖਣਾ ਤੇ NSA ਲਾਉਣਾ, ਮਤਲਬ ਇਹਦੇ 'ਚ ਡਾਇਰੈਕਟਲੀ ਪੰਜਾਬ ਸਰਕਾਰ ਤੋਂ ਵੱਧ ਜਿਹੜੀ ਸੇ ਆ ਉਹ ਭਾਰਤ ਦੀ ਕੇਂਦਰ ਸਰਕਾਰ ਦਾ ਇਹ ਫੈਸਲਾ, ਤੇ ਜਿਹਦੇ ਨਾਲ ਉਹ ਹੁਣ ਮਤਲਬ ਲਗਾਤਾਰ ਉੱਥੇ ਸਿੰਘਾਂ ਨੂੰ ਰੱਖ ਰਹੇ ਆ। ਤੇ ਹਾਲਾਂਕਿ ਪੰਜਾਬ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਸਿੱਖਾਂ ਦੇ ਵਿੱਚ ਕਾਫੀ ਜ਼ਿਆਦਾ ਹੁਣ ਗੁੱਸਾ ਵੀ ਪੈਦਾ ਹੋ ਰਿਹਾ, ਤੇ ਪੋਲੀਟੀਕਲੀ ਵੀ ਦੇਖਣਾ ਹੋਵੇ ਤਾਂ ਅਕਾਲ ਤਖਤ ਸਾਹਿਬ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅੱਜ ਉਹਨਾਂ ਨੇ ਜਨਰਲ ਸਕੱਤਰ ਤੇ ਹੋਰ ਜਿਹੜੇ ਅਹੁਦੇਦਾਰ ਨੇ ਸ਼੍ਰੋਮਣੀ ਕਮੇਟੀ ਦੇ ਤੇ ਸੁਖਪ੍ਰੀਤ ਸਿੰਘ ਉਦੋਕੇ ਹੋ ਗਏ, ਤਾਂ ਹੋਰ ਸਿੱਖ ਜਿਹੜੇ ਆਗੂ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਆ ਇਸ ਸਾਰੇ ਮਾਮਲੇ ਦੇ ਵਿੱਚ ਅੱਗੇ ਫੈਸਲੇ ਕਰਨ ਦੇ ਲਈ ਜਾਂ ਨੀਤੀ ਬਣਾਉਣ ਦੇ ਲਈ। ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਅਸੀਂ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅੱਜ ਮੈਂ ਦੇਖ ਰਿਹਾ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਆ ਉਹਨਾਂ ਨੇ ਵੀਡੀਓ ਸੰਦੇਹਾ ਪਾ ਕੇ ਜਿਹੜਾ ਆ ਇਹ ਗੱਲ ਦੀ ਮੰਗ ਕੀਤੀ ਆ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਜਿਹੜੇ ਬੰਦੀ ਸਿੰਘ ਨੇ, ਤੇ ਨਾਲ ਹੀ ਮਨਪ੍ਰੀਤ ਸਿੰਘ ਯਾਲੀ ਨੇ ਜਿਵੇਂ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ, ਤਾਂ ਪੋਲੀਟੀਕਲ ਤੌਰ ਤੇ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਹੁਣ ਇਸ ਮੁੱਦੇ ਨੂੰ ਚੁੱਕ ਰਹੀ ਆ। ਤੇ ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਉਹ ਬੋਲੇ ਆ ਵੀ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੀ ਰਿਜ਼ੈਂਟਮੈਂਟ ਹੈਗੀ ਆ, ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਮੋਰਚੇ 'ਚ ਪਹੁੰਚ ਰਹੇ ਆ, ਪਰ ਫਿਰ ਵੀ ਸਰਕਾਰ ਦੇਖਣ 'ਚ ਆ ਰਿਹਾ ਕਿ ਕੋਈ ਵੀ ਪਰਵਾਹ ਨਹੀਂ ਕਰ ਰਹੀ ਆ ਹਜੇ ਤੱਕ। ਤਾਂ ਇਹਦੇ ਪਿੱਛੇ ਮਤਲਬ ਕਈ ਗੱਲਾਂ ਹੁੰਦੀਆਂ ਵੀ ਤੁਹਾਡੀ ਸਮਝ ਤੋਂ ਬਾਹਰ ਹੁੰਦੀਆਂ, ਤੇ ਮੈਂ ਹੁਣ ਐਵੇਂ ਕੋਈ ਕਮੈਂਟ ਕਰਾਂ, ਪਰ ਮੈਨੂੰ ਇਹ ਗੱਲ ਸਾਨੂੰ ਕਿਸੇ ਨੂੰ ਵੀ ਸਮਝ ਨਹੀਂ ਲੱਗ ਰਹੀ ਕਿ ਇਸ ਮਾਮਲੇ 'ਚ ਕੀਤਾ ਕੀ ਜਾਵੇ। ਹਾਲਾਂਕਿ ਅੱਜ ਕੁਛ ਹੁਣ ਸਿੰਘਾਂ ਦੇ ਵੱਲੋਂ ਜਿਵੇਂ ਗੁਰਪ੍ਰੀਤ ਸਿੰਘ ਸਹੋਤਾ ਨੇ ਇੱਕ ਪੋਸਟ ਸਾਡੇ ਕੈਨੇਡਾ ਤੋਂ ਹੀ ਜਰਨਲਿਸਟ ਨੇ, ਤੇ ਉਹਨਾਂ ਨੇ ਇੱਕ ਪੋਸਟ ਪਾਈ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਚਾਹੀਦਾ ਹੈ ਕਿ ਸਰਕਾਰ ਤਾਂ ਮਤਲਬ ਚਾਹੁੰਦੀ ਨਹੀਂ, ਸਰਕਾਰ ਨੇ ਤਾਂ ਤੁਸੀਂ ਦੇਖੋ ਕਿ ਸਾਡੇ ਬੰਦੀ ਸਿੰਘ 90s ਦਾ ਜਿਹੜਾ ਸਾਡੀ ਮੂਵਮੈਂਟ ਸੀ ਸਾਰੀ ਉਦੋਂ ਦੇ 30 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਆ ਜੀ, ਮਤਲਬ ਉਹਨਾਂ ਦੀਆਂ ਰਿਹਾਈਆਂ ਨਹੀਂ ਹੋ ਸਕੀਆਂ ਮਤਲਬ ਅੱਜ ਤੱਕ, ਤੇ ਸਰਕਾਰ ਨੇ ਉਹ ਨਹੀਂ ਛੱਡੇ। ਤਾਂ ਇਹ ਤਾਂ ਮਤਲਬ ਜਿਹੜੇ ਸਿੰਘ ਨੇ ਸਾਡੇ, ਤਾਂ ਇਹਦੇ ਬਾਰੇ ਕਾਫੀ ਲੋਕ ਕਹਿ ਰਹੇ ਆ ਕਿ ਸਰਕਾਰ ਜਿਹੜੀ ਆ ਉਹ ਜਦੋਂ ਤੱਕ ਕੋਈ ਵੱਡੀ ਮੂਵਮੈਂਟ ਬਿਲਡ ਨਹੀਂ ਹੁੰਦੀ ਜਾਂ ਕੁਛ ਵੱਡਾ ਨਹੀਂ ਹੁੰਦਾ ਪੰਜਾਬ ਦੇ ਵਿੱਚ ਕੋਈ ਜਿਹੜਾ ਪੋਲੀਟੀਕਲ ਐਕਸ਼ਨ ਇਸ ਤਰ੍ਹਾਂ ਦਾ, ਤਾਂ ਉਦੋਂ ਤੱਕ ਸਰਕਾਰ ਜਿਹੜੀ ਆ ਉਹ ਗੱਲ ਨਹੀਂ ਸੁਣੇਗੀ। ਤਾਂ ਅੱਜ ਗੁਰਪ੍ਰੀਤ ਸਿੰਘ ਸਹੋਤਾ ਨੇ ਗੱਲ ਕਹੀ ਹੈ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਇਹ ਹੁਕਮ ਦੇਣਾ ਚਾਹੀਦਾ ਹੈ ਕਿ ਜਿਹੜੇ ਬੰਦੀ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਦੇ ਉਹ ਜਿਹੜੇ ਜੇਲ੍ਹ 'ਚ ਵੀ ਭੁੱਖ ਹੜਤਾਲ ਰੱਖ ਰਹੇ ਆ, ਤੇ ਜਿਹੜੇ ਬਾਹਰ ਉਹਨਾਂ ਦੇ ਪਰਿਵਾਰ ਰੱਖ ਰਹੇ ਆ, ਕਿਉਂਕਿ ਪਰਿਵਾਰਾਂ ਦੀ ਸਿਹਤ ਵੀ ਵਿਗੜ ਰਹੀ ਹੈ, ਉਹਨਾਂ ਦੀ ਮਾਤਾਵਾਂ ਦੀ ਅਸੀਂ ਦੇਖਿਆ ਕਿ ਕਿਵੇਂ
ਕਾਫੀ ਸਿਹਤ ਢਿੱਲੀ ਹੋਈ ਹੈ ਪਿਛਲੇ 2-3 ਦਿਨਾਂ ਤੋਂ, ਜੀ ਤਾਂ ਉਹ ਇਹ ਕਹਿ ਰਹੇ ਆ ਕਿ ਉਹ ਹੁਕਮ ਕਰਨ ਕਿ ਉਹ ਭੁੱਖ ਹੜਤਾਲ ਆਪਣੀ ਬੰਦ ਕਰਨ। ਤਾਂ ਇਹ ਗੱਲ ਹੁਣ ਕਾਫੀ ਜ਼ੋਰ ਦੇ ਨਾਲ ਹੋ ਰਹੀ ਆ ਕਿ ਜਿਹੜੇ ਸਿੰਘ ਨੇ ਉਹਨਾਂ ਨੂੰ ਇਹ ਗੱਲ ਕਹੀ ਜਾਵੇ ਪੰਥ ਵੱਲੋਂ ਕਿ ਤੁਸੀਂ ਇਹ ਭੁੱਖ ਹੜਤਾਲ ਖਤਮ ਕਰੋ ਤੇ ਜਿਹੜੀ ਮੂਵਮੈਂਟ ਆ ਉਹਨਾਂ ਦੀ ਰਿਲੀਜ਼ ਦੀ ਜਾਂ ਉਹਨਾਂ ਦੀ ਪੰਜਾਬ ਜਿਹੜੀ ਤਬਦੀਲੀ ਦੀ, ਉਹ ਭੁੱਖ ਹੜਤਾਲ ਤੋਂ ਬਿਨਾਂ ਜਿਹੜੀ ਆ ਉਹ ਜਾਰੀ ਰੱਖੀ ਜਾਵੇ। ਤਾਂ ਇਹ ਹੁਣ ਗੱਲ ਹੋ ਰਹੀ ਆ, ਪਰ ਇਹਦੇ ਵਿੱਚ ਅੱਗੇ ਜਿਹੜਾ ਫੈਸਲਾ ਆ ਉਹ ਪਰਿਵਾਰਾਂ ਦਾ ਜਾਂ ਜਿਹੜੇ ਸਿੰਘ ਨੇ ਉਹਨਾਂ ਦਾ ਤੇ ਵਾਰਸ ਪੰਜਾਬ ਦੀ ਜਥੇਬੰਦੀ ਦਾ। ਪਰ ਅਮਰਵੀਰ ਸਿੰਘ ਜੀ, ਮੈਨੂੰ ਇਹ ਲੱਗ ਰਿਹਾ ਵੀ ਜਿਹੜੀ ਸਰਕਾਰ ਆ ਉਹ ਲਗਭਗ ਇਹ ਤੈਅ ਕਰਕੇ ਬੈਠੀ ਆ ਕਿ ਇਹਨਾਂ ਸਿੰਘਾਂ ਨੂੰ ਲੰਬੇ ਸਮੇਂ ਤੱਕ ਉਹਨਾਂ ਦਾ ਜੇਲ੍ਹ 'ਚ ਰੱਖਣ ਦਾ ਪ੍ਰੋਗਰਾਮ ਆ ਤੇ ਉਹਦੇ ਲਈ ਮਤਲਬ ਹੁਣ ਪੰਜਾਬ ਦੇ ਵਿੱਚ ਜਿਹੜੀ ਮੂਵਮੈਂਟ ਆ ਉਹ ਕਿੰਨਾ ਕੁ ਜ਼ੋਰ ਫੜਦੀ ਆ ਇਹਨਾਂ ਦੀ ਰਿਹਾਈ ਦੇ ਲਈ, ਉਹਦੇ ਤੇ ਡਿਪੈਂਡ ਕਰਦਾ ਆ ਕਿ ਸਰਕਾਰ ਉਹਨਾਂ ਦੀ ਕਿੰਨੀ ਛੇਤੀ ਪੰਜਾਬ ਜੇਲ੍ਹ ਤਬਦੀਲੀ ਕਰਦੀ ਆ। ਤੇ ਦੂਜਾ ਤੁਸੀਂ ਜਿਹੜੀ ਗੱਲ ਕੀਤੀ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਿਸਾਨ ਸੰਘਰਸ਼ ਦੇ ਨਾਲ ਸੰਬੰਧਿਤ ਜਿਹੜੀਆਂ ਟਿੱਪਣੀਆਂ ਆਈਆਂ, ਮਤਲਬ ਮੈਂ ਵੀ ਜਦੋਂ ਉਹ ਖਬਰ ਪੜ੍ਹ ਰਿਹਾ ਸੀ ਤਾਂ ਬੜਾ ਮਤਲਬ ਇੱਕ ਤਰ੍ਹਾਂ ਦੇ ਨਾਲ ਮਤਲਬ ਇਹ ਝੰਜੋੜਨ ਵਾਲੀ ਗੱਲ ਲੱਗੀ ਕਿ ਮਤਲਬ ਜਿਹੜੇ ਜੱਜ ਨੇ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ, ਇਸ ਤਰ੍ਹਾਂ ਦੇ ਕਮੈਂਟਸ ਨੇ ਜਿਹੜੇ ਉਹ ਕਰ ਰਹੇ ਆ ਮਤਲਬ ਪੀਸਫੁਲ ਪ੍ਰੋਟੈਸਟਰਸ ਤੇ। ਮਤਲਬ ਉਹਨਾਂ ਨੇ ਤੁਸੀਂ ਦੇਖੋ ਕਿ ਜਿਹੜੇ ਕਮੈਂਟਸ ਯੂਜ਼ ਕੀਤੇ ਆ, ਕਿਹਾ ਕਿ ਚਿਲਡਰਨਸ ਵਰ ਬੀਇੰਗ ਯੂਜ਼ਡ ਐਜ਼ ਅ ਸ਼ੀਲਡ, ਦਿਸ ਇਜ਼ ਐਬਸੋਲੂਟਲੀ ਸ਼ੇਮਫੁਲ। ਮਤਲਬ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਤੁਸੀਂ ਇੱਕ ਢਾਲ ਵਾਂਗ ਵਰਤ ਰਹੇ ਹੋ ਤੇ ਮਤਲਬ ਕਿਸਾਨਾਂ ਦੇ ਉੱਤੇ ਇੱਕ ਜੰਗ ਵਰਗਾ ਮਾਹੌਲ ਬਣਾਉਣ ਦੇ ਮਤਲਬ ਦੋਸ਼ ਲਾਏ ਆ ਇਹ ਸਾਰੇ ਧਰਨੇ ਦੇ ਵਿੱਚ। ਤੇ ਕਿਹਾ ਕਿ ਜਿਹੜੇ ਨੌਜਵਾਨ ਨੇ ਉਹ ਮਤਲਬ ਹਥਿਆਰ ਲੈ ਕੇ ਜਿਹੜਾ ਆ ਵੀ ਉੱਥੇ ਨਜ਼ਰ ਆਏ ਆ, ਉਹਨਾਂ ਨੇ ਹਥਿਆਰ ਚੁੱਕੇ ਹੋਏ ਸੀ ਤੇ ਜਿਹੜੀ ਵਾਇਲੈਂਸ ਵਰਗੀ ਸਿਚੁਏਸ਼ਨ ਹੈ ਸਾਈਕੋਲੋਜੀਕਲ ਇਫੈਕਟ ਪਾਉਂਦੀ ਹੈ ਨੌਜਵਾਨਾਂ ਤੇ, ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਮਾਹੌਲ ਦੇ ਵਿੱਚ ਨਹੀਂ ਲਿਜਾਣਾ ਚਾਹੀਦਾ। ਤੇ ਇੱਥੋਂ ਤੱਕ ਇਹ ਕਿਹਾ ਕਿ ਜਿਹੜੇ ਬੱਚੇ ਨੇ ਮਤਲਬ ਉਹਨਾਂ ਨੂੰ ਅੱਗੇ ਕਰਨਾ ਜਿਹੜਾ ਮਤਲਬ ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਪਰਿਵਾਰ ਕਿਹੋ ਜਿਹੇ ਆ ਜਿਹੜੇ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਭੇਜਦੇ ਆ। ਪਰ ਮਤਲਬ ਹੁਣ ਜਿਹੜੇ ਉਹ ਜੱਜ ਨੇ ਸੰਧਾਵਾਲੀਆ ਸਾਹਿਬ ਮਤਲਬ ਤੇ ਦੂਜੇ 2 ਜੱਜਾਂ ਦਾ ਇਹ ਟਿੱਪਣੀਆਂ ਨੇ, ਮਤਲਬ ਮੈਨੂੰ ਹੈਰਾਨੀ ਹੁੰਦੀ ਆ ਕਿ ਹਰ ਬੰਦੇ ਨੂੰ ਪਤਾ ਕਿ ਪਿਛਲੇ ਕਿਸਾਨ ਸੰਘਰਸ਼ ਦੇ ਵਿੱਚ ਵੀ ਤੇ ਇਸ ਵਾਰ ਵੀ ਮਤਲਬ ਕਿਸਾਨ ਤਾਂ ਪੀਸਫੁਲ ਜਾ ਰਹੇ ਆ ਤੇ ਕਿਹੜਾ ਹਥਿਆਰ ਜੱਜਾਂ ਨੂੰ ਦੇ ਗਿਆ ਕਿਸਾਨਾਂ ਦੇ ਹੱਥਾਂ 'ਚ ਜਾਂ ਉਹਨਾਂ ਬੱਚਿਆਂ ਦੇ ਹੱਥਾਂ ਦੇ ਵਿੱਚ ਜਿਹਦੇ ਬਾਰੇ ਉਹ ਇਹ ਟਿੱਪਣੀਆਂ ਕਰ ਰਹੇ ਆ ਕਿ ਉਹਨਾਂ ਦੇ ਕੋਲ ਵੈਪਨ ਸੀ, ਮਤਲਬ ਝੰਡੇ ਤੇ ਡੰਡੇ। ਤੇ ਇਹ ਦੋ ਤੇ ਦੂਜੇ ਪਾਸੇ ਮਤਲਬ ਤੁਹਾਡੀ ਜਿਹੜੀ ਆਰਮਡ ਫੋਰਸਿਸ ਨੇ ਤੁਹਾਡੀਆਂ ਸਟੇਟ ਦੀਆਂ, ਉਹ ਡਰੋਨ ਤੱਕ ਯੂਜ਼ ਕਰ ਰਹੀਆਂ ਕਿਸਾਨਾਂ ਦੇ ਉੱਤੇ, ਉਹਦੇ ਤੇ ਤੁਸੀਂ ਕੀ ਕਰ ਰਹੇ ਹੋ? ਤੁਹਾਡਾ ਕੋਈ ਸੋ ਮੋਟੋ ਨੋਟਿਸ ਨਹੀਂ ਉਹਦੇ ਉੱਤੇ। ਜਿਹੜੀ ਵਾਇਲੈਂਸ ਉੱਤੇ ਸਟੇਟ ਨੇ ਕੀਤੀ, ਮਤਲਬ ਅੱਜ ਤੁਸੀਂ ਇੱਕ ਜੁਡੀਸ਼ੀਅਲ ਕਮਿਸ਼ਨ ਬਣਾ ਦਿੱਤਾ ਇੱਕ ਰਿਟਾਇਰਡ ਜੱਜ ਦਾ, ਤੇ ਉਹ ਬਣਾ ਕੇ ਤੁਸੀਂ ਕਹਿ ਦਿੱਤਾ ਕਿ ਮਤਲਬ ਇਨਵੈਸਟੀਗੇਸ਼ਨ ਹੋਊਗੀ ਹੈ ਨਾ ਜੁਡੀਸ਼ੀਅਲ ਕਮਿਸ਼ਨ ਦੇ ਨਾਲ। ਜਿਹੜਾ ਇੱਕ ਉੱਥੇ ਇੱਕ ਨੌਜਵਾਨ ਜਿਹੜਾ ਸ਼ਹੀਦ ਹੋਇਆ ਆ ਤੇ ਉਹ ਮਤਲਬ ਸ਼ਹੀਦ ਤਾਂ ਕਿਸਾਨਾਂ ਨੇ ਨਹੀਂ ਕੀਤਾ ਨਾ। ਮਤਲਬ ਜੱਜ ਨੂੰ ਇੰਨੀ ਕਿ ਜਿਹੜੀ ਆ ਮਤਲਬ ਰੀਜ਼ਨਿੰਗ ਨਹੀਂ ਹੈ ਜੱਜ ਕੋਲ, ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮਤਲਬ ਜਦੋਂ ਇਹ ਟਿੱਪਣੀਆਂ ਕਰ ਰਿਹਾ ਕਿ ਤੁਸੀਂ ਬੱਚੇ ਅੱਗੇ ਕਰ ਰਹੇ ਹੋ ਵੀ ਉਹ ਬੱਚੇ ਮਤਲਬ ਕੀ ਬੱਚਿਆਂ ਦਾ ਰਾਈਟ ਨਹੀਂ ਹੈ ਪ੍ਰੋਟੈਸਟ ਕਰਨ ਦਾ ਜੀ? ਕੀ ਬੱਚੇ ਜਿਹੜੇ ਆ ਕਿਹੜਾ ਲੋਕ ਕਹਿੰਦਾ ਆ ਕਿ ਜਿਹੜਾ ਇੱਕ ਬੱਚਾ ਆ ਉਹਨੂੰ ਆਪਣੀ ਹੋਂਦ ਦੇ ਲਈ ਆਪਣੇ ਹੱਕਾਂ ਦੇ ਲਈ ਪ੍ਰੋਟੈਸਟ ਕਰਨ ਦਾ ਰਾਈਟ ਨਹੀਂ ਹੈ? ਅੱਜ ਹੁਣ ਕੈਨੇਡਾ ਦੇ ਵਿੱਚ ਇੱਥੇ 2 ਸਕੂਲ ਬਰੈਂਪਟਨ ਦੇ ਵਿੱਚ 2 ਸਕੂਲਾਂ ਦੇ 100 ਤੋਂ ਵੱਧ ਬੱਚਿਆਂ ਨੇ ਮਤਲਬ ਇੱਥੇ ਸੜਕਾਂ ਤੇ ਨਿਕਲੇ ਆ ਉਹ ਤੇ ਆਪਣੇ ਸਕੂਲ ਟਾਈਮਸ ਦੇ ਵਿੱਚ ਉਹਨਾਂ ਨੇ ਅੱਜ ਪ੍ਰੋਟੈਸਟ ਕੀਤਾ ਫਾਰਮਰਸ ਦੀ ਸਪੋਰਟ ਦੇ ਵਿੱਚ। ਤਾਂ ਕੀ ਹੁਣ ਬੱਚੇ ਜਿਹੜੇ ਆ ਮਤਲਬ ਕਿੱਥੇ ਦੁਨੀਆ ਦੇ ਕਿਹੜੇ ਕਾਨੂੰਨ 'ਚ ਲਿਖਿਆ ਕਿ ਬੱਚੇ ਜਿਹੜੇ ਪ੍ਰੋਟੈਸਟ ਨਹੀਂ ਕਰ ਸਕਦੇ ਆ, ਪੀਸਫੁਲ ਪ੍ਰੋਟੈਸਟ ਨਹੀਂ ਕਰ ਸਕਦੇ? ਮੈਨੂੰ ਤਾਂ ਇਹ ਗੱਲ ਦੀ ਮਤਲਬ ਅੱਜ ਇਹ ਲੱਗ ਰਿਹਾ ਵੀ ਜਿਹੜੀ ਹਾਈ ਕੋਰਟ ਆ ਉਹ ਟੋਟਲੀ ਅਲਾਈ ਹੋਈ ਨਜ਼ਰ ਆ ਰਹੀ ਆ ਮਤਲਬ ਸਟੇਟ ਦੇ ਨਾਲ, ਵੀ ਜਿਵੇਂ ਦਾ ਮਤਲਬ ਹਰਿਆਣਾ ਗਵਰਨਮੈਂਟ ਨੇ ਜੋ ਕੀਤਾ ਉਹਨੂੰ ਜਸਟੀਫਾਈ ਕਰ ਰਹੇ ਆ ਤੇ ਜਿਹੜਾ ਫਾਰਮਰਸ ਦਾ ਪ੍ਰੋਟੈਸਟ ਆ ਉਹਨੂੰ ਵਾਇਲੈਂਟ ਐਕਟ ਦੱਸ ਰਹੇ ਆ ਜੀ ਆਪਣੇ ਇਹਨਾਂ ਸਾਰੀਆਂ ਕਮੈਂਟਸ ਦੇ ਨਾਲ। ਤਾਂ ਪਿਛਲੇ ਮਤਲਬ ਸਾਨੂੰ ਇਹ ਦੇਖਣ 'ਚ ਹਮੇਸ਼ਾ ਲੱਗਦਾ ਰਿਹਾ, ਪਿਛਲੀ ਵਾਰ ਵੀ ਕਈ ਵਾਰ ਇਹ ਦੇਖਣ 'ਚ ਲੱਗਿਆ ਕਿ ਜਿਹੜੀ ਕੋਰਟ ਆ ਉਹ ਕਿਤੇ ਨਾ ਕਿਤੇ ਕਿਸਾਨਾਂ ਲਈ ਨਰਮ ਉਹਦਾ ਰੁਖ ਦੇਖਣ ਨੂੰ ਮਿਲਿਆ, ਖਾਸ ਤੌਰ ਤੇ ਸੁਪਰੀਮ ਕੋਰਟ ਦਾ। ਪਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਹਦੇ ਜੱਜ ਵੀ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਪਰਿਵਾਰਾਂ ਦੇ ਨਾਲ ਸੰਬੰਧਿਤ, ਪੰਜਾਬ ਦੇ ਕਲਚਰ ਨੂੰ ਚੰਗੀ ਤਰ੍ਹਾਂ ਜਾਣਦੇ ਆ। ਮਤਲਬ ਸੰਧਾਵਾਲੀਆ ਉਹ ਸਿੱਖ ਪਰਿਵਾਰ ਤੋਂ ਲੱਗਦੇ ਆ, ਸੰਧਾਵਾਲੀਆ ਪਰਿਵਾਰ ਤੋਂ ਜੀ। ਤੇ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਮਤਲਬ ਇੱਕ ਕਾਮਨ ਸੈਂਸ ਵੀ ਹੁੰਦੀ ਆ ਜੱਜ ਦੀ, ਵੀ ਉਹ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਤੇ ਬੜੀ ਦੁੱਖ ਦੀ ਗੱਲ ਆ ਕਿ ਜਿਹੜੀ ਕੋਰਟ ਆ ਉਹ ਕਿਸਾਨਾਂ ਦੇ ਉੱਤੇ, ਉਹਨਾਂ ਦੇ ਬੱਚਿਆਂ ਦੇ ਉੱਤੇ, ਕਿਸਾਨਾਂ ਦੇ ਪਰਿਵਾਰਾਂ ਦੇ ਉੱਤੇ ਮਤਲਬ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਉਹਨਾਂ ਨੂੰ ਜਿਵੇਂ ਅਸੀਂ ਕਹਿ ਸਕਦੇ ਕਿ ਵਿਲੀਫਾਈ ਕਰ ਰਹੀ ਹੈ ਕਿਸਾਨਾਂ ਨੂੰ। ਬਿਲਕੁਲ ਬਿਲਕੁਲ। ਸੋ ਅੱਜ ਦੇ ਸ਼ੋਅ ਦੇ ਵਿੱਚ ਸਾਡਾ ਜਿਹੜਾ ਸਮਾਂ ਆ ਉਹ ਸਮਾਪਤ ਹੋ ਚੁੱਕਿਆ ਆ। ਸੋ ਸੁਖਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ।
ਉਮੀਦ ਕਰਦੇ ਹਾਂ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਤੁਹਾਨੂੰ ਡਾਕਟਰ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਦੀ ਗੈਰ ਹਾਜ਼ਰੀ ਦੇ ਵਿੱਚ ਸਾਡੀ ਹਾਜ਼ਰੀ ਦੀ ਜਿਹੜੀ ਸਾਡੀ ਸਾਂਝ ਹੈ ਜ਼ਰੂਰ ਪਸੰਦ ਆਈ ਹੋਵੇਗੀ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਜਿੱਥੇ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਆ, ਨਾਲ ਹੀ ਨਾਲ ਬੇਨਤੀ ਕਰਦੇ ਆ ਤੁਹਾਡੇ ਕੋਲੋਂ ਕਿ ਤੁਹਾਡੀ ਸਹਾਇਤਾ ਦੀ, ਤੁਹਾਡੇ ਸੁਝਾਵਾਂ ਦੀ, ਤੁਹਾਡੀ ਜਿਹੜੀ ਆਊਟਪੁੱਟ ਹੈਗੀ ਹੈ, ਤੁਹਾਡੀ ਜਿਹੜੀ ਇਨਪੁੱਟ ਹੈ ਉਹਦੀ ਸਾਨੂੰ ਲੋੜ ਹੈ। ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਸੋਸ਼ਲ ਮੀਡੀਆ ਰਾਹੀਂ, ਜਾਂ ਜਿਹੜਾ ਸਕਰੀਨ ਦੇ ਉੱਤੇ ਇਨਫੋਰਮੇਸ਼ਨ ਆ ਰਹੀ ਹੈ ਤੁਸੀਂ ਇਸ ਫੋਨ ਨੰਬਰ ਰਾਹੀਂ 5166191984 ਇਸ ਨੰਬਰ ਰਾਹੀਂ WhatsApp ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਜਾਂ ਡਾਇਰੈਕਟ ਕਾਲ ਵੀ ਕਰ ਸਕਦੇ ਹੋ। TV 84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ, ਜਾਂ ਸਪਾਂਸਰਸ਼ਿਪ ਦੇ ਲਈ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਇਸ ਫੋਨ ਨੰਬਰ ਦੇ ਰਾਹੀਂ, ਜਾਂ ਸਾਡੀ ਵੈਬਸਾਈਟ ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਸਾਨੂੰ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਸੁਖਵਿੰਦਰ ਸਿੰਘ ਜੀ ਇਜਾਜ਼ਤ ਲਈਏ ਸਾਡੇ ਦਰਸ਼ਕਾਂ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।